ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਰ ਜੀਉ ਨਿਮਾਣਿਆ ਤੂੰ ਮਾਨ ਨਿਚੀਜਿਆ ਚੀਜ਼ ਕਰੇ ਮੇਰਾ ਗੋਬਿੰਦ ਤੇਰੀ ਕੁਦਰਤ ਕਉ ਕੁਰਬਾਨ ਜੈਸਾ ਬਾਲਕ ਭਾਏ ਸੋ ਭਾਈ ਲੱਖ ਅਪਰਾਧ ਕਮਾਵੈ ਕਰ ਉਪਦੇਸ਼ ਝਿੜਕੇ ਬਹੁ ਭਾਂਤੀ ਬਹੁੜ ਪਿਤਾ ਗਲ ਲਾਵੈ ਪਿਛਲੇ ਅਵਗਨ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੈ ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਘ ਮੱਝਨ ਸੰਗ ਸਾਧੂਆ ਧੂੜੀ ਕਰ ਇਸਨਾਨ
ਹਰ ਕਾ ਨਾਮ ਧਿਆਏ ਸੁਣ, ਸਭਨਾ ਨੋ ਕਰ ਦਾਨ। ਜਨਮ ਕਰਮ ਮਲ ਉਤਰੈ, ਮਨ ਤੇ ਜਾਏ ਗੁਮਾਨ। ਕਾਮ ਕ੍ਰੋਧ ਨ ਮੋਹੀਐ, ਬਿਨਸੈ ਲੋਭ ਸੁਆਨ। ਸੱਚੈ ਮਾਰਗ ਚਲਦਿਆ, ਉਸਤਤ ਕਰੇ ਜਹਾਨ। 68 ਤੀਰਥ ਸਗਲ ਪੁੰਨ, ਜੀ ਦਇਆ ਪਰਵਾਨ। ਜਿਸ ਨਾਉ ਦੇਵੈ ਦਇਆ ਕਰ, ਸੋਈ ਪੁਰਖ ਸਜਾਨ। ਜਿਨਾ ਮਿਲਿਆ ਪ੍ਰਭ ਆਪਣਾ, ਨਾਨਕ ਤਿਨ ਕੁਰਬਾਨ। ਮਾਗ ਸੁਚੇ ਸੇ ਕਾਂਢੀਐ, ਜਿਨ ਪੂਰਾ ਗੁਰ ਮਿਹਰਬਾਨ। ਮਾਗ ਮਜਨ ਸੰਗ ਸਾਧੂਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ। ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ, ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ। ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਆਸਾ ਕੀ ਵਾਰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਅੱਜ ਮਾਘ ਦੇ ਮਹੀਨੇ ਅੰਦਰ ਜੋ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਮਾਝ ਰਾਗ ਅੰਦਰ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ 12 ਮਾਹਾਂ ਜੋ ਪਵਿੱਤਰ ਗੁਰਬਾਣੀ ਉਚਾਰਨ ਕੀਤੀ ਹੈ। ਜਿਸ ਪਾਵਨ ਬਾਣੀ ਅੰਦਰ ਹਰ ਇੱਕ ਮਹੀਨੇ ਦੌਰਾਨ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਆ ਹੈ। ਜਿਵੇਂ ਚੇਤਰ ਦੇ ਮਹੀਨੇ ਤੋਂ ਲੈ ਕਰਕੇ ਫੱਗਣ ਦੇ ਮਹੀਨੇ ਤੱਕ ਹਰ ਮਹੀਨੇ ਕ੍ਰਮਵਾਰ ਸਤਿਗੁਰਾਂ ਨੇ ਉਪਦੇਸ਼ ਦਿੱਤਾ। ਸਾਧ ਸੰਗਤ ਜੀ, ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ, ਜਿਸ ਵਿੱਚ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਨਾਲ ਮਿਲਣ ਵਾਸਤੇ ਸਾਧ ਸੰਗਤ ਦੇ ਚਰਨ ਧੂੜੀ ਦੀ ਮਹਾਨਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸਾਉਂਦੇ ਹਨ। ਜੋ ਅੱਜ ਸਾਧ ਸੰਗਤ ਜੀ ਮਾਘ ਦੇ ਮਹੀਨੇ ਦੀ ਸੰਗਰਾਂਦ ਦਾ ਦਿਨ ਹੈ। ਅੱਜ ਦੇ ਦਿਨ ਦਾ ਜੋ ਪਵਿੱਤਰ ਇਤਿਹਾਸ ਹੈ, 40 ਮੁਕਤਿਆਂ ਦੀ ਯਾਦ ਦੇ ਅੰਦਰ ਜੋ ਬੜੇ ਪਿਆਰ ਦੇ ਨਾਲ ਤਿੰਨਾਂ ਸ਼ਹੀਦਾਂ ਨੂੰ ਯਾਦ ਕਰਦੇ ਹੋਏ, ਵਿਸ਼ੇਸ਼ ਕਰਕੇ ਜਿਵੇਂ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਪਵਿੱਤਰ ਪੁਰਬ ਮਨਾਇਆ ਜਾਂਦਾ ਹੈ, ਜਿੱਥੇ 40 ਸਿੰਘਾਂ ਨੇ 35,000 ਵਜ਼ੀਰ ਖਾਨ ਦੀ ਫੌਜ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਲੜਦਿਆਂ ਹੋਇਆਂ ਸ਼ਹਾਦਤ ਦਾ ਜਾਮ ਪੀਤਾ ਸੀ। ਜਦੋਂ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਹੈ, ਪਰਿਵਾਰ ਦਾ ਵਿਛੋੜਾ ਹੁੰਦਾ ਹੈ। ਚਮਕੌਰ ਦੀ ਗੜ੍ਹੀ ਦਾ ਘਮਾਸਾਨ ਦਾ ਯੁੱਧ ਹੋਇਆ। ਸਤਿਗੁਰੂ ਜੀ ਜਿਵੇਂ ਜੀਵਾਂ ਦਾ ਭਲਾ ਕਰਦੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਖਿਦਰਾਣੇ ਦੀ ਢਾਬ ਤੇ ਪਹੁੰਚੇ ਹਨ।
ਜਦੋਂ ਵਜ਼ੀਰ ਖਾਨ ਨੂੰ ਪਤਾ ਲੱਗਾ ਹਜ਼ਾਰਾਂ ਦੀ ਤਾਦਾਦ ਵਿੱਚ ਆਪਣੀ ਸੈਨਾ ਨਾਲ ਲੈ ਕਰਕੇ ਆਇਆ, ਤੇ ਜਿਹੜੇ 40 ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਦਾਵਾ ਲਿਖ ਕਰਕੇ ਬੇਮੁਖ ਹੋ ਗਏ ਸਨ, ਤਿਨਾਂ ਨੇ ਅੰਦਰ ਫਿਰ ਮਨ ਦੇ ਵਿੱਚ ਸ਼ਰਧਾ ਤੇ ਭਾਵਨਾ ਜਾਗੀ ਕਿ ਹੁਣ ਮੌਕਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਨਮੁਖ ਹੋਣੇ ਦਾ। ਜਿਹੜਾ ਬੇਦਾਵਾ ਸੀ ਲਿਖ ਕਰਕੇ ਆਏ ਸਾਂ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋ ਗਏ ਸੀ, ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਬੇਦਾਵਾ ਸੀ ਪੜਵਾ ਸਕਦੇ ਆ। ਭਾਵ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦੇ ਹਾਂ। ਮਾਤਾ ਭਾਗ ਕੌਰ ਦੀ ਅਗਵਾਈ ਹੇਠ ਇਹ 40 ਸਿੰਘਾਂ ਦਾ ਜਥਾ ਜਦੋਂ ਗਰੀਬ ਨਵਾਜ ਸਤਿਗੁਰੂ ਜੀ ਦੇ ਪਾਸ ਆ ਰਿਹਾ ਸੀ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਖਿਦਰਾਣੇ ਦੀ ਢਾਬ ਪਹਿਲਾਂ ਸਾਧ ਸੰਗਤ ਜੀ ਇਸ ਨਾਮ ਦੇ ਨਾਲ ਇਸ ਨੂੰ ਜਾਣਿਆ ਜਾਂਦਾ ਸੀ, ਬਾਅਦ ਵੀ ਸਤਿਗੁਰੂ ਜੀ ਨੇ ਵਰਦਾਨ ਦਿੱਤਾ ਸੀ ਮੁਕਤਸਰ ਸਾਹਿਬ ਦਾ ਕਿ ਇੱਥੇ ਮੁਕਤੀ ਦਾ ਸਰੋਵਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤੱਕ 40 ਸਿੰਘਾਂ ਨੇ ਇੰਨਾ ਡਟ ਕਰਕੇ ਮੁਕਾਬਲਾ ਕੀਤਾ, ਸਤਿਗੁਰੂ ਜੀ ਤੱਕ ਦੁਸ਼ਮਣਾਂ ਨੂੰ ਪਹੁੰਚਣ ਹੀ ਨਹੀਂ ਸੀ ਦਿੱਤਾ। ਆਪ ਸੰਗਤ ਨੇ ਦਰਸ਼ਨ ਕੀਤੇ ਹੋਣਗੇ ਸਾਧ ਸੰਗਤ ਜੀ ਪਾਵਨ ਅਸਥਾਨ ਦੇ, ਜਿਵੇਂ ਤੰਬੂ ਸਾਹਿਬ ਪਾਵਨ ਅਸਥਾਨ ਬਣਿਆ ਹੋਇਆ, ਟਿੱਬੀ ਸਾਹਿਬ ਅਸਥਾਨ ਹੈ, ਰਕਾਬਸਰ ਸਾਹਿਬ ਅਸਥਾਨ ਹੈ, ਔਰ ਇਸੇ ਪ੍ਰਕਾਰ ਜਿੱਥੇ ਸ਼ਹੀਦ ਹੋਏ ਸਿੰਘਾਂ ਦੇ ਸੰਸਕਾਰ ਕੀਤੇ ਸਨ, ਸ਼ਹੀਦਗੰਜ ਸਾਹਿਬ ਪਾਵਨ ਅਸਥਾਨ ਬਣਿਆ ਹੋਇਆ। ਜਿੱਥੇ ਤੰਬੂ ਸਾਹਿਬ ਅਸਥਾਨ ਹੈ ਨਾ, ਇੱਥੇ ਸਾਧ ਸੰਗਤ ਜੀ ਸਿੰਘਾਂ ਨੇ ਜਿਹੜੇ ਵਸਤਰ ਸਨ ਝਾੜੀਆਂ ਦੇ ਉੱਪਰ ਪਾ ਦਿੱਤੇ, ਸੁੱਕਣੇ ਪਾ ਦਿੱਤੇ ਸਨ ਕਿ ਦੁਸ਼ਮਣਾਂ ਨੂੰ ਭੁਲੇਖਾ ਪੈ ਜਾਵੇ ਕਿ ਸਾਰੇ ਸਿੰਘ ਮਹਾਰਾਜ ਸਾਹਿਬ ਜੀ ਦੀ ਸਹਿਤ ਇੱਥੇ ਹੀ ਇਹਨਾਂ ਨੇ ਆਪਣਾ ਪੜਾਅ ਕੀਤਾ ਹੋਇਆ। ਤੇ ਜਿੱਥੇ ਟਿੱਬੀ ਸਾਹਿਬ ਪਾਵਨ ਸਥਾਨ ਹੈ, ਗਰੀਬ ਨਵਾਜ ਸਤਿਗੁਰੂ ਸਾਹਿਬ ਜੀ ਨੇ ਉੱਥੇ ਉੱਚੇ ਥਾਂ ਤੇ ਆਪਣਾ ਟਿਕਾਣਾ ਕੀਤਾ ਹੋਇਆ। ਗਰੀਬ ਨਵਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਸਮੇਂ ਜਿਵੇਂ ਆਪਣੇ ਖਾਲਸੇ ਨੂੰ ਸੁਚੇਤ ਕਰਦੇ ਆ ਨਾ ਕਿ ਪਤਾ ਨਹੀਂ ਕਿਹੜੀ ਸਮੇਂ ਦੁਸ਼ਮਣ ਦੇ ਨਾਲ ਭੇੜ ਹੋ ਜਾਵੇ, ਖਾਲਸੇ ਨੂੰ ਹਰ ਸਮੇਂ ਤਿਆਰ-ਬਰ ਤਿਆਰ ਹੋ ਕਰਕੇ ਰਹਿਣਾ ਚਾਹੀਦਾ। ਜਿੱਥੇ ਸ਼ਸਤਰ ਧਾਰੀ ਹੋਣ ਦੇ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਉਥੇ ਕਿਸ ਢੰਗ ਦੇ ਨਾਲ ਦੁਸ਼ਮਣ ਦੇ ਨਾਲ ਮੁਕਾਬਲਾ ਕਰਨਾ ਹੈ, ਇਹ ਵੀ ਗਰੀਬ ਨਵਾਜ ਸਤਿਗੁਰੂ ਜੀ ਦੇ ਇਤਿਹਾਸ ਤੋਂ ਸੇਧ ਮਿਲਦੀ ਹੈ। ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਪੜ੍ਹਦੇ ਆ ਨਾ, ਜਦੋਂ ਗਰੀਬ ਨਵਾਜ ਸਤਿਗੁਰੂ ਜੀ ਮਾਛੀਵਾੜੇ ਦੇ ਜੰਗਲ ਦੇ ਵਿੱਚ ਆਏ ਆ, ਉੱਥੇ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੀ ਥਾਂ ਤੇ ਟਿਕਦੇ ਆਸਰਾ ਲੈ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਨੇ ਟਿਕਣਾ ਕੀਤਾ ਸੀਗਾ। ਜਦੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ ਆ ਕਰਕੇ ਮਹਾਰਾਜ ਸਾਹਿਬ ਜੀ ਦੇ ਨਾਲ ਮਿਲੇ ਸਨ ਕਿ ਜੇ ਕਿਤੇ ਦੁਸ਼ਮਣ ਦੇ ਨਾਲ ਭੇੜ ਹੋ ਜਾਵੇ, ਉੱਚੀ ਥਾਂ ਤੇ ਦੁਸ਼ਮਣ ਦੇ ਨਾਲ ਮੁਕਾਬਲਾ ਕਰਨਾ ਸੌਖਾ ਹੋ ਜਾਂਦਾ ਹੈ। ਇੱਥੇ ਵੀ ਟਿੱਬੀ ਸਾਹਿਬ ਵਾਲੇ ਪਾਵਨ ਅਸਥਾਨ ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਟਿਕੇ ਹੋਏ ਨੇ ਤੇ 40 ਸਿੰਘਾਂ ਦਾ ਜਥਾ ਮਾਤਾ ਭਾਗ ਕੌਰ ਜੀ ਦੀ ਸਹਿਤ ਉਹ ਮੈਦਾਨੇ ਜੰਗ ਦੇ ਵੀ ਦੁਸ਼ਮਣਾਂ ਦੇ ਨਾਲ ਮੁਕਾਬਲਾ ਕਰ ਰਹੇ ਨੇ। ਤੇ ਸਾਧ ਸੰਗਤ ਜੀ, ਪਾਣੀ ਦੀ ਕਿੱਲਤ ਹੋਣੇ ਕਰਕੇ ਇਹ ਭਾਵੇਂ ਵੈਸਾਖ ਦੇ ਮਹੀਨੇ ਸਾਧ ਸੰਗਤ ਜੀ ਯੁੱਧ ਹੋਇਆ ਸੀਗਾ, ਪਰ ਬਾਅਦ ਵਿੱਚ ਗੁਰਮਤਾ ਕਰਨਾ ਕੀਤਾ। ਉਵੇਂ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਤੈ ਵੀ ਬਚਨ ਲਿਖੇ ਹੈ, ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਉਣ ਵਾਲੇ ਸਮੇਂ ਦੇ ਬਚਨ ਕੀਤੇ ਸਨ। ਪਰ ਭਾਈ ਲੰਗਰ ਸਿੰਘ ਆਦਿਕ ਜਿਹੜੇ ਕੋਈ ਮੁਖੀ ਸਿੱਖ ਸਨ, ਖਾਲਸੇ ਨੇ ਇਹ ਗੁਰਮਤਾ ਕਰਨਾ ਕੀਤਾ ਹੈ। ਪੰਥ ਨੇ ਵਿਚਾਰ ਕਰਕੇ ਫਿਰ ਸਾਧ ਸੰਗਤ ਜੀ ਮਾਘ ਦੇ ਮਹੀਨੇ ਦੇ ਪੁਰਬ ਮਨਾਉਣ ਦੇ ਵਾਸਤੇ ਨੀਅਤ ਕੀਤਾ ਸੀਗਾ। ਗਰਮੀ ਦੀ ਰੁੱਤ ਹੋਣੇ ਕਰਕੇ ਬਹੁਤ ਜ਼ਿਆਦਾ ਤਪਸ਼ ਪੈ ਰਹੀ ਸੀ, ਪਾਣੀ ਛਕਣ ਦੇ ਵਾਸਤੇ ਪਾਣੀ ਵੀ ਕਿਸੇ ਨੂੰ ਨਹੀਂ ਸੀਗਾ ਪ੍ਰਾਪਤ ਹੋ ਰਿਹਾ।
ਬਹੁਤ ਜ਼ਿਆਦਾ ਗਰਮੀ ਪੈ ਰਹੀ ਤੇ ਜਦੋਂ ਵਜ਼ੀਰ ਖਾਨ ਦੀ ਫੌਜ, ਇੱਕ ਤਾਂ ਸਿੰਘ ਜਿਹੜੇ ਭੁੱਖੇ ਸ਼ੇਰਾਂ ਦੀ ਤਰ੍ਹਾਂ ਟੁੱਟ ਕਰਕੇ ਇਹਨਾਂ ਦੁਸ਼ਮਣਾਂ ਦੇ ਉੱਪਰ ਪੈ ਰਹੇ ਸਨ, ਦੂਜਾ ਤਪਦੀ ਹੋਈ ਲੋਅ ਵਗ ਰਹੀ ਸੀ, ਬਹੁਤ ਜ਼ਿਆਦਾ ਉਸ ਸਮੇਂ ਗਰਮੀ ਵੀ ਪੈ ਰਹੀ ਤੇ ਪੀਣ ਦੇ ਵਾਸਤੇ ਪਾਣੀ ਵੀ ਕਿਸੇ ਨੂੰ ਪ੍ਰਾਪਤ ਨਹੀਂ ਸੀ ਹੋ ਰਿਹਾ। ਜਿਹੜੀ ਖਿਦਰਾਣ ਦੀ ਢਾਬ ਹੈ, ਇੱਥੇ ਥੋੜਾ ਜਿਹਾ ਪਾਣੀ ਸੀਗਾ ਉਸ ਸਮੇਂ, ਪਰ ਸਾਧ ਸੰਗਤ ਜੀ ਇੱਥੋਂ ਤੱਕ ਪਹੁੰਚਿਆ ਨਹੀਂ ਸੀ ਜਾਂਦਾ ਦੁਸ਼ਮਣ ਦੇ ਕੋਲੋਂ। ਇਧਰੋਂ ਟਿੱਬੀ ਸਾਹਿਬ ਵਾਲੇ ਪਾਵਨ ਅਸਥਾਨ ਤੋਂ ਜਦੋਂ ਕੋਈ ਵੱਡਾ ਝੁੰਡ ਅੱਗੇ ਚੜ੍ਹ ਕਰਕੇ ਆਉਂਦਾ ਨਾ ਵਜ਼ੀਰ ਖਾਨ ਦੀ ਫੌਜ ਦਾ, ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਖਪਰਾ ਤਨਖ ਦੇ ਚਿੱਲੇ ਵੀ ਜੋੜ ਕਰਕੇ ਛੱਡਦੇ ਆ, ਉਹਨਾਂ ਨੂੰ ਧਰਤੀ ਤੇ ਲਿਟਾ ਦਿੰਦੇ ਜਿਹੜਾ ਕੋਈ ਅੱਗੇ ਵੱਧ ਕਰਕੇ ਝੁੰਡ ਅੱਗੇ ਆਉਂਦਾ ਹੈ। ਬੜਾ ਹੀ ਸਾਧ ਸੰਗਤ ਜੀ ਘਮਾਸਾਨ ਦਾ ਯੁੱਧ ਹੋਇਆ। ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਦੇ ਖਾਲਸੇ ਦੇ ਇੱਥੇ ਵੀ ਜਿੱਤ ਹੋਣਾ ਕੀਤੀ ਹੈ। ਵਜ਼ੀਰ ਖਾਨ ਨੇ ਸਾਧ ਸੰਗਤ ਜੀ ਜਿਹੜਾ ਕੋਈ ਇਹਦੇ ਨਾਲ ਕਪੂਰਾ ਚੌਧਰੀ ਨਾਲ ਚੱਲ ਕਰਕੇ ਆਏ ਸੀ, ਉਸ ਨੂੰ ਪੁੱਛਣਾ ਕੀਤਾ, ਕਹਿੰਦਾ ਕਿ ਪਾਣੀ ਕਿੱਥੋਂ ਪ੍ਰਾਪਤ ਹੋਵੇਗਾ, ਸਾਡੀ ਸੈਨਾ ਜਿਹੜੀ ਪਿਆਸ ਦੇ ਨਾਲ ਹੀ ਮਰਦੀ ਜਾ ਰਹੀ ਹੈ, ਤੜਪ ਤੜਪ ਕਰਕੇ ਸਾਡੇ ਜਿਹੜੀ ਫੌਜ ਆ ਮਰ ਰਹੀ ਹੈ। ਤੇ ਉਸ ਨੇ ਦੱਸਿਆ ਕਿ ਜੇ ਪਿੱਛੇ ਮੁੜਦੇ ਹਾਂ ਤੇ ਪਾਣੀ ਛੇਤੀ ਮਿਲ ਜਾਊਗਾ, ਜੇ ਅੱਗੇ ਜਾਂਦੇ ਹਾਂ ਤੇ ਕਿੰਨੀ ਕੁ ਅੱਗੇ ਜਾ ਕਰਕੇ ਪਾਣੀ ਮਿਲਣਾ। ਤੇ ਫਿਰ ਜਿਹੜੇ ਕੋ ਮਰੇ ਹੋਏ ਸਾਧ ਸੰਗਤ ਜੀ ਦੇ ਸਿਪਾਹੀ ਸਨ, ਉਹ ਕਹਿੰਦਾ ਕਿ ਇਹਨਾਂ ਨੂੰ ਚੁੱਕ ਕਰਕੇ ਲਾਂਭੇ ਕਰ ਲਈਏ। ਤੇ ਫਿਰ ਅੱਗੋਂ ਕਪੂਰਾ ਕਹਿਣ ਲੱਗਾ ਕਿ ਇਹ ਸੂਬੇਦਾਰ ਸਾਹਿਬ, ਜਿਹੜੇ ਬਚੇ ਹੋਏ ਆ ਉਹਨਾਂ ਨੂੰ ਬਚਾਉਣ ਦੇ ਵਾਸਤੇ ਕੋਈ ਨਾ ਕੋਈ ਯਤਨ ਕਰ ਲਓ, ਭਾਵ ਕਿ ਪਿੱਛੇ ਜੰਗ ਛੱਡ ਕਰਕੇ ਅਸੀਂ ਵਾਪਸ ਚਲੇ ਜਾਈਏ, ਸਾਡੇ ਵਾਸਤੇ ਇਹੋ ਚੰਗਾ ਹੋਵੇਗਾ। ਵਜ਼ੀਰ ਖਾਨ ਨੂੰ ਪਤਾ ਨਹੀਂ ਸੀਗਾ ਕਿ ਕਿਵੇਂ ਇਹ ਸਿੰਘ ਇਹਨਾਂ ਆ ਕਰਕੇ ਸਾਡੇ ਨਾਲ ਮੁਕਾਬਲਾ ਕੀਤਾ। ਪਤਾ ਇਹ ਸੀਗਾ ਕਿ ਮਹਾਰਾਜ ਸੱਚੇ ਪਾਤਸ਼ਾਹੀ ਦੇ ਨਾਲ ਕੇਵਲ 3 ਹੀ ਸਿੰਘ ਹੈ ਤੇ ਸਤਿਗੁਰੂ ਜੀ ਦੇ ਨਾਲ ਹੋਰ ਕੋਈ ਸਿੰਘ ਨਹੀਂ ਹੈ। ਅਸੀਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ, ਉਹਨਾਂ ਨੇ ਸਾਡਾ ਕੀ ਮੁਕਾਬਲਾ ਕਰ ਲੈਣਾ। ਪਰ ਜਦੋਂ ਇਹ 40 ਸਿੰਘਾਂ ਦਾ ਜਥਾ ਆਇਆ, ਮਾਤਾ ਭਾਗ ਕੌਰ ਜੀ ਬੜੀ ਵੀਰਤਾ ਨਾਲ ਇਹਨਾਂ ਨੇ ਡਟ ਕਰਕੇ ਮੁਕਾਬਲਾ ਕੀਤਾ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਵਜ਼ੀਰ ਖਾਨ ਦੀ ਸੈਨਾ ਨੂੰ ਮਾਰ ਕਰਕੇ ਸ਼ਹਾਦਤ ਦਾ ਜਾਮ ਪੀਤਾ। ਇਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਸਿੰਘਾਂ ਨੇ ਜਦੋਂ ਬਹੁਤ ਘਮਾਸਾਨ ਦਾ ਯੁੱਧ ਮਚਾਇਆ, ਸਾਧ ਸੰਗਤ ਜੀ ਵਜ਼ੀਰ ਖਾਨ ਜਿਹੜੇ ਬਚੇ ਕੋਈ ਸਿਪਾਹੀ ਸਨ, ਉਹਨਾਂ ਨੂੰ ਲੈ ਕਰਕੇ ਕਾਇਰਾਂ ਦੀ ਤਰ੍ਹਾਂ ਭੱਜ ਉੱਠੇ ਸੀ ਜੰਗ ਦਾ ਮੈਦਾਨ ਛੱਡ ਕਰਕੇ। ਤੇ ਮੈਦਾਨੇ ਜੰਗ ਦੇ ਅੰਦਰ ਭਾਈ ਮਹਾਂ ਸਿੰਘ ਜੀ ਦਾ ਪਾਵਨ ਸਰੀਰ ਜਿਹੜਾ ਸੀ ਅਜੇ ਵੀ ਸਹਿਕਦਾ ਪਿਆ, ਕਿਉਂਕਿ ਇਤਿਹਾਸ ਅੰਦਰ ਬਚਨ ਆਉਂਦੇ ਆ, ਪਹਿਲਾਂ ਹੀ ਨਾਲ ਦੇ ਸਿੰਘਾਂ ਨੇ ਬੇਨਤੀ ਕੀਤੀ ਸੀ ਭਾਈ ਮਹਾਂ ਸਿੰਘ ਜੀ ਨੂੰ ਕਿ ਭਾਈ ਮਹਾਂ ਸਿੰਘ ਜੀ, ਤੁਸਾਂ ਨੇ ਸਰੀਰ ਕਰਕੇ ਓਨੀ ਦੇਰ ਤੱਕ ਕਾਇਮ ਰਹਿਣਾ ਹੈ, ਉਹਨਾਂ ਚਿਰ ਤੁਸੀਂ ਪ੍ਰਾਣ ਨਹੀਂ ਛੱਡਣੇ ਜਿੰਨੀ ਦੇਰ ਤੱਕ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕਰਕੇ ਭੁੱਲ ਨਹੀਂ ਬਖਸ਼ਾ ਲੈਂਦੇ। ਜੋ ਅਸੀਂ ਬੇਮੁਖਤਾ ਕੀਤੀ ਸੀ ਨਾ, ਬੇਦਾਵਾ ਲਿਖ ਕਰਕੇ ਬੇਦਾਵਾ ਪੜਵਾ ਨਹੀਂ ਲੈਂਦੇ, ਉਨੀ ਦੇਰ ਤੱਕ ਸਵਾਸ ਨਹੀਂ ਛੱਡਣੇ। ਭਾਵੇਂ ਸਰੀਰ ਦੇ ਉੱਪਰ ਸਾਧ ਸੰਗਤ ਜੀ ਭਾਰੀ ਫੱਟ ਲੱਗੇ ਹੋਏ ਨੇ, ਪਰ ਸਵਾਸ ਅਜੇ ਵੀ ਸਰੀਰ ਦੇ ਅੰਦਰ ਚੱਲ ਰਹੇ ਹੈ। ਮੈਦਾਨੇ ਜੰਗ ਦੇ ਅੰਦਰ ਸਰੀਰ ਪਿਆ ਹੋਇਆ ਤੇ ਮਹਾਰਾਜ ਸਾਹਿਬ ਜੀ ਨੂੰ ਬੜੇ ਪਿਆਰ ਦੇ ਨਾਲ ਯਾਦ ਕਰ ਰਹੇ ਨੇ। ਹੇ ਗੁਰੂ ਕਲਗੀਧਰ ਪਿਤਾ ਮਹਾਰਾਜ, ਸਤਿਗੁਰੂ ਜੀ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਇੱਕ ਵਾਰ ਦੀਦਾਰ ਬਖਸ਼ਿਸ਼ ਕਰ ਦੇਵੋ। ਬੜੇ ਪਿਆਰ ਦੇ ਨਾਲ ਸਤਿਗੁਰੂ ਜੀ ਨੂੰ ਯਾਦ ਕਰ ਰਹੇ ਨੇ ਤੇ ਪਿਆਰ ਦੇ ਭੇਜੇ ਹੋਏ ਗੁਰੂ ਕਲਗੀਧਰ ਪਿਤਾ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਟਿੱਬੀ ਸਾਹਿਬ ਵਾਲੇ ਪਾਵਨ ਅਸਥਾਨ ਤੋਂ ਕਾਲੀ ਦੇ ਨਾਲ ਘੋੜੇ ਤੇ ਅਸਵਾਰ ਹੋ ਕਰਕੇ ਆਏ ਹੈ ਤੇ ਸਤਿਗੁਰੂ ਜੀ ਨੇ ਜੋੜਾ ਵੀ ਨਹੀਂ ਪਹਿਨਿਆ, ਪਿਆਰ ਦੇ ਭੇਜੇ ਹੋਏ। ਇੰਨੀ ਕਾਹਲੀ ਕੀਤੀ ਹੈ ਕਿ ਸਾਡਾ ਸਿੱਖ ਪਿਆਰ ਦੇ ਨਾਲ ਸਾਨੂੰ ਯਾਦ ਕਰ ਰਿਹਾ ਹੈ। ਜਿਵੇਂ ਭਾਈ ਗੁਰਦਾਸ ਸਾਹਿਬ ਜੀ ਦਾ ਅਸੀਂ ਬਚਨ ਪੜ੍ਹਦੇ ਹਾਂ ਨਾ, ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਜੇ ਸਿੱਖ ਭਾਵਨਾ ਦੇ ਨਾਲ ਇੱਕ ਵਾਰ ਵੀ ਕਿਤੇ ਸਤਿਗੁਰੂ ਜੀ ਨੂੰ ਯਾਦ ਕਰ ਲਵੇ, ਸਤਿਗੁਰੂ ਜੀ ਬਾਰ-ਬਾਰ ਆਪਣੇ ਸਿੱਖ ਨੂੰ ਯਾਦ ਕਰਦੇ ਨੇ।
ਮਹਾਰਾਜ ਸਾਹਿਬ ਜੀ ਨੇ ਜੋੜਾ ਵੀ ਪਹਿਨਿਆ ਨਹੀਂ। ਕਾਲੀ ਦੇ ਨਾਲ ਜਦੋਂ ਘੋੜੇ ਤੇ ਅਸਵਾਰ ਹੋਣ ਲੱਗੇ ਤੇ ਜਿਸ ਰਕਾਬ ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਚਰਨ ਰੱਖਿਆ, ਸਾਧ ਸੰਗਤ ਜੀ ਰਕਾਬ ਟੁੱਟ ਗਈ। ਉਵੇਂ ਮਹਾਰਾਜ ਸਾਹਿਬ ਜੀ ਘੋੜੇ ਤੇ ਅਸਵਾਰ ਹੋ ਕਰਕੇ ਕਾਲੀ ਦੇ ਨਾਲ ਆਏ ਐ ਤੇ ਭਾਈ ਮਹਾ ਸਿੰਘ ਜੀ ਜਿੱਥੇ ਪਾਵਨ ਸਰੀਰ ਪਿਆ ਹੋਇਆ ਧਰਤੀ ਤੇ, ਹੋਰ ਸਿੰਘਾਂ ਦੇ ਵੱਲ ਦੇਖ ਕਰਕੇ ਮਹਾਰਾਜ ਸਾਹਿਬ ਜੀ ਕਿਸੇ ਨੂੰ 1000 ਕਿਸੇ ਨੂੰ 2000 5000 ਇਸ ਪ੍ਰਕਾਰ ਕਿੰਨੇ ਕਿੰਨੇ ਵਰਦਾਨ ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਦੇ ਰਹੇ ਨੇ। ਭਾਈ ਮਹਾ ਸਿੰਘ ਜੀ ਦਾ ਸਰੀਰ ਅਜੇ ਸਹਿਕਦਾ ਪਿਆ। ਹਜੂਰ ਨੇ ਆਪਣੀ ਗੋਰ ਦੇ ਵਿੱਚ ਭਾਈ ਮਹਾ ਸਿੰਘ ਜੀ ਦਾ ਸੀਸ ਰੱਖਿਆ ਤੇ ਕਹਿਣ ਲੱਗੇ, ਭਾਈ ਮਹਾ ਸਿੰਘਾ, ਜੋ ਵੀ ਤੇਰੇ ਮਨ ਦੀ ਇੱਛਾ ਹੈ ਮੰਗ ਲੈ। ਤੇ ਨੇਤਰਾਂ ਵਿੱਚ ਜਲ ਭਰ ਆਇਆ। ਬੇਨਤੀ ਕੀਤੀ, ਮਹਾਰਾਜ ਕੋਈ ਦੁਨਿਆਵੀ ਪਦਾਰਥਾਂ ਦੀ ਕੋਈ ਵੀ ਮਹਾਰਾਜ ਮੇਰੇ ਮਨ ਦੀ ਇੱਛਾ ਨਹੀਂ ਹੈ। ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਫੇਰ ਆਖ ਰਹੇ ਨੇ, ਭਾਈ ਸਿੰਘਾ, ਜੋ ਵੀ ਤੇਰੇ ਮਨ ਦੀ ਇੱਛਾ ਹੈ ਮੰਗ ਲੈ। ਗੁਰੂ ਨਾਨਕ ਪਾਤਸ਼ਾਹੀ ਦੇ ਘਰ ਦੇ ਵਿੱਚੋਂ ਤਤਕਾਲ ਤੇਰੇ ਮਨ ਦੀ ਇੱਛਾ ਪੂਰੀ ਹੋਵੇਗੀ। ਇਹ ਖਾਲਸਾ ਜੀ ਬੜੀ ਵੀਰਤਾ ਨਾਲ ਦੁਸ਼ਮਣਾਂ ਦੇ ਨਾਲ ਮੈਦਾਨੇ ਜੰਗ ਦੇ ਵਿੱਚ ਜੂਝ ਕਰਕੇ ਤੁਸਾਂ ਨੇ ਸ਼ਹਾਦਤ ਦੇ ਜਾਮ ਪੀਤੇ ਐ। ਬੜਾ ਘਮਾਸਾਨ ਦਾ ਯੁੱਧ ਮਚਾਇਆ। ਭਾਈ ਮਹਾ ਸਿੰਘਾ, ਮੰਗ ਲੈ ਜੋ ਵੀ ਤੇਰੇ ਮਨ ਦੀ ਇੱਛਾ ਹੈ। ਬਾਰ-ਬਾਰ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਬਚਨ ਕਰ ਰਹੇ ਐ ਤੇ ਕੰਠ ਰੁਕ ਗਿਆ। ਸਾਧ ਸੰਗਤ ਜੀ ਬੋਲਿਆ ਨਹੀਂ ਗਿਆ ਭਾਈ ਮਹਾ ਸਿੰਘ ਜੀ ਤੋਂ। ਫਿਰ ਆਖਰਕਾਰ ਬੇਨਤੀ ਕੀਤੀ, ਮਹਾਰਾਜ ਹੇ ਸਤਿਗੁਰੂ ਜੀ, ਜੋ ਅਸੀਂ ਬੇਦਾਵਾ ਆਪ ਜੀ ਨੂੰ ਲਿਖਿਆ ਸੀ ਨਾ ਮਹਾਰਾਜ, ਬੇਮੁਖ ਹੋ ਗਈ ਸਾਂ ਤੁਹਾਡੇ ਤੋਂ। ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬੇਦਾਵਾ ਪਾੜ ਦੇਵੋ। ਟੁੱਟੀ ਗੰਢ ਲਓ ਗਰੀਬ ਨਵਾਜ ਸਤਿਗੁਰੂ ਜੀਓ। ਮਹਾਰਾਜ ਸਾਡੇ ਕੋ ਮਾੜੇ ਭਾਗ ਸਨ, ਮਾੜਾ ਕੋ ਕਰਮ ਸਾਡਾ ਅੱਗੇ ਆ ਗਏ ਸੀ, ਜਿਸ ਕਰਕੇ ਆਪ ਜੀ ਤੋਂ ਬੇਮੁਖ ਹੋ ਜਾਣਾ ਕੀਤਾ। ਕਿਰਪਾ ਕਰੋ ਗਰੀਬ ਨਵਾਜ ਸਤਿਗੁਰੂ ਜੀ, ਆਪਣੇ ਬਿਰਦ ਦੀ ਲੱਜਿਆ ਰੱਖ ਲਓ। ਮਹਾਰਾਜ ਸਾਹਿਬ ਜੀ ਨੇ ਫਿਰ ਬਚਨ ਕੀਤਾ, ਕਹਿੰਦੇ ਕਿ ਤੇਰਾ ਸਰੀਰ ਦਰੁਸਤ ਕਰ ਦਿੰਦੇ ਹਾਂ, ਆਰਬਲਾ ਵਡੇਰੀ ਕਰ ਦਿੰਦੇ ਹਾਂ। ਕਹਿੰਦੇ ਨਹੀਂ ਮਹਾਰਾਜ, ਹੋਰ ਕੋਈ ਦੁਨੀਆ ਦੀ ਇੱਛਾ ਨਹੀਂ ਹੈ। ਸਵਰਗਾਂ ਦਾ ਰਾਜ ਭਾਗ ਦੇ ਦਈਏ ਨਾ ਮਹਾਰਾਜ, ਕੋਈ ਇੱਛਾ ਨਹੀਂ ਹੈ। ਤੈਨੂੰ ਚੱਕਰਵਰਤੀ ਬਾਦਸ਼ਾਹ ਬਣਾ ਦਈਏ, ਰਾਜ ਭਾਗ ਥਾਪ ਦਈਏ। ਹੱਥ ਜੋੜ ਕਰਕੇ ਇਹੋ ਬਾਰ-ਬਾਰ ਬੇਨਤੀ ਕਰ ਰਹੇ ਨੇ, ਮਹਾਰਾਜ ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਮਹਾਰਾਜ ਤੁਹਾਡੇ ਚਰਨਾਂ ਦੇ ਨਾਲ ਪਿਆਰ ਬਣਿਆ ਰਹੇ, ਐਸੀ ਕਿਰਪਾ ਕਰੋ। हे ਬਾਜਾਂ ਵਾਲੀ ਸਤਿਗੁਰੂ ਜੀ, ਬੇਦਾਵਾ ਕਿਰਪਾ ਕਰਕੇ ਆਪ ਜੀ ਪਾੜ ਦੇਵੋ। ਇਹੋ ਹੀ ਮਹਾਰਾਜ ਮਨ ਦੀ ਇੱਛਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਭਾਈ ਮਹਾ ਸਿੰਘ ਜੀ ਬੇਨਤੀ ਕਰ ਰਹੇ ਨੇ, ਨੇਤਰਾਂ ਵਿੱਚੋਂ ਜਲ ਵਗ ਰਿਹਾ ਹੈ, ਨਾਲ ਦੇ ਨਾਲ ਵੈਰਾਗ ਵੀ ਪ੍ਰਗਟ ਕਰ ਰਹੇ ਨੇ, ਕਿਉਂਕਿ ਆਪਣੀ ਗਲਤੀ ਦੇ ਬਾਰ-ਬਾਰ ਨਮੋਸ਼ੀ ਹੋ ਰਹੀ ਸੀ ਚੇਤੇ ਕਰ ਕਰਕੇ ਕਿ ਜੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬੇਮੁਖ ਨਾ ਹੁੰਦੇ, ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਰਾਜ ਭਾਗ ਖਾਲਸੇ ਨੂੰ ਬਖਸ਼ਿਸ਼ ਕਰ ਦੇਣਾ। ਇਹ ਬਾਰ-ਬਾਰ ਮਨ ਝੂਰਦਾ ਹੋਇਆ ਤੇ ਵੈਰਾਗ ਪ੍ਰਗਟ ਕਰੀ ਜਾ ਰਹੇ ਨੇ। ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਵਿੱਤਰ ਹਸਤ ਕਮਲਾਂ ਦੇ ਨਾਲ ਆਪਣੇ ਹੱਥੀਂ ਗਰੀਬ ਨਵਾਜ ਸਤਿਗੁਰੂ ਜੀ ਨੇ ਚਿਹਰੇ ਨੂੰ ਸਾਫ਼ ਕੀਤਾ ਭਾਈ ਮਹਾ ਸਿੰਘ ਜੀ ਦੇ। ਸਾਧ ਸੰਗਤ ਜੀ, ਭਾਰੀ ਫੱਟ ਲੱਗਣੇ ਕਰਕੇ ਭਾਈ ਮਹਾ ਸਿੰਘ ਜੀ ਦੇ ਮੁਖ ਤੇ ਖੂਨ ਲੱਗਾ ਹੋਇਆ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਫ਼ ਕੀਤਾ। ਫਿਰ ਗਰੀਬ ਨਵਾਜ ਸਤਿਗੁਰੂ ਜੀ ਨੇ ਬੇਦਾਵਾ ਕੱਢ ਕਰਕੇ ਸਾਹਮਣੇ ਪਾੜਿਆ ਤੇ ਗਰੀਬ ਨਵਾਜ ਧੰਨ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹੀ ਦਾ ਬਾਰ-ਬਾਰ ਸ਼ੁਕਰਾਨਾ ਕੀਤਾ, ਧੰਨਵਾਦ ਕਰ ਰਹੇ ਨੇ ਭਾਈ ਮਹਾ ਸਿੰਘ ਜੀ। ਤੇ ਸਾਧ ਸੰਗਤ ਜੀ, ਜਦੋਂ ਬਾਰ-ਬਾਰ ਬੇਨਤੀ ਕੀਤੀ ਹੈ, ਗਰੀਬ ਨਵਾਜ ਸਤਿਗੁਰੂ ਜੀ ਨੇ ਦਇਆ ਦੇ ਘਰ ਵਿੱਚ ਆ ਕਰਕੇ ਬਖਸ਼ਿਸ਼ ਕਰ ਦਿੱਤੀ ਹੈ। ਤਾਂ ਹੀ ਭਾਈ ਮਹਾ ਸਿੰਘ ਜੀ ਨੂੰ ਕਿਹਾ ਜਾਂਦਾ ਕਿ ਮਾਝੇ ਦੇ ਇਲਾਕੇ ਦੀ ਸਿੱਖੀ ਭਾਈ ਮਹਾ ਸਿੰਘ ਜੀ ਨੇ ਰੱਖੀ ਹੈ। ਜੇ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੂੰ ਬਾਰ-ਬਾਰ ਬੇਨਤੀਆਂ ਕਰ ਕਰਕੇ ਹਜੂਰ ਦੇ ਚਰਨਾਂ ਵਿੱਚ ਪਿਆਰ ਵਿੱਚ ਭਿੱਜ ਕਰਕੇ ਬੇਨਤੀਆਂ ਕਰਕੇ ਬੇਦਾਵਾ ਨਾ ਪੜਵਾਉਂਦੇ ਤੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਬੇਮੁਖ ਹੀ ਰਹਿਣਾ ਸੀਗਾ ਤੇ ਸਾਧ ਸੰਗਤ ਜੀ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਕਲੰਕ ਲੱਗਾ ਰਹਿਣਾ ਸੀ। ਇਹ ਜਿਹੜਾ ਕਲੰਕ ਹੈ ਨਾ, ਇਹ ਲੱਗਾ ਹੋਇਆ ਜਿਹੜਾ ਦਾਗ ਸੀ ਬੇਮੁਖਤਾ ਦਾ,
ਸਾਧ ਸੰਗਤ ਜੀ, ਇਹਨਾਂ 40 ਸਿੰਘਾਂ ਨੇ ਸ਼ਹਾਦਤ ਦਾ ਜਾਮ ਪੀ ਕਰਕੇ ਧੋਣਾ ਕੀਤਾ। ਆਪਣੇ ਖੂਨ ਦਾ ਬਲੀਦਾਨ ਦੇ ਕਰਕੇ ਇਹਨਾਂ ਸਿੰਘਾਂ ਨੇ ਧੋਤਾ ਹੈ, ਨਹੀਂ ਤਾਂ ਇਸੇ ਤਰ੍ਹਾਂ ਹੀ ਦਾਗ ਲੱਗਾ ਰਹਿ ਜਾਣਾ ਸੀਗਾ। ਕਿਉਂਕਿ ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋਣੇ ਕਰਕੇ ਜੀਵਨ ਦੇ ਅੰਦਰ ਬਾਰ-ਬਾਰ ਜੀਵਨ ਨੂੰ ਪਛਤਾਤਾਪ ਕਰਨਾ ਪੈਂਦਾ ਹੈ। ਮਹਾਰਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਪੜ੍ਹ ਕਰਕੇ ਦੇਖੀਏ, ਜਾਂ ਹੁਣ ਵਰਤਮਾਨ ਸਮੇਂ ਦੇ ਅੰਦਰ ਵੀ ਸਾਧ ਸੰਗਤ ਜੀ, ਜੇ ਕਿਤੇ ਕੋਈ ਬੇਮੁਖ ਹੋਇਆ ਨਾ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ, ਕਈ ਵਾਰ ਸਾਧ ਸੰਗਤ ਜੀ ਪੁੱਛਤਾਂ ਤੱਕ ਕੋਲਾਂ ਨੂੰ ਵੀ ਕਈ ਵਾਰ ਉਹ ਕੀਤੀ ਹੋਈ ਗੁਨਾਹ ਦਾ ਜਿਹੜਾ ਫਲ ਹੈ ਨਾ ਭੋਗਣਾ ਪੈਂਦਾ ਹੈ। ਅੱਗੇ ਅੱਗੇ ਕੋਲਾਂ ਨੂੰ ਵੀ ਕਈ ਵਾਰ ਉਹਦਾ ਫਲ ਭੋਗਣਾ ਪੈਂਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬੇਮੁਖ ਹੋਣੇ ਕਰਕੇ। ਸੰਤ ਬਾਬਾ ਨਰਿੰਦਰ ਸਿੰਘ ਜੀ ਮਹਾਂਪੁਰਖ ਇੱਕ ਦਿਨ ਬਚਨ ਸੁਣਾ ਰਹੇ ਸੀ। ਮੈਂ ਬੇਨਤੀ ਕਰ ਰਿਹਾ ਸੀਗਾ ਕਿ ਪੰਜਾਬ ਦੇ ਵਿੱਚ ਵੀ ਮਹਾਂਪੁਰਖੋ ਕਿੱਥੇ ਕਿੱਥੇ ਸੇਵਾਵਾਂ ਚੱਲ ਰਹੀਆਂ ਨੇ ਇਤਿਹਾਸਕ ਅਸਥਾਨਾਂ ਤੇ ਜਿੱਥੇ ਗਰੀਬ ਨਵਾਜ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹੀ ਦੇ ਪਾਏ ਹੋਏ ਚਰਣੇ ਆ, ਲਗਭਗ ਕਹਿੰਦੇ 30-35 ਸਥਾਨਾਂ ਤੇ ਇਤਿਹਾਸਕ ਅਸਥਾਨਾਂ ਤੇ ਸੇਵਾਵਾਂ ਚੱਲ ਰਹੀਆਂ ਨੇ ਪੰਜਾਬ ਦੇ ਵਿੱਚ ਵੀ। ਤੇ ਮਹਾਂਪੁਰਖ ਬਚਨ ਸੁਣਾ ਰਹੇ ਸੀ, ਜਿੱਥੇ ਮਹਾਰਾਜ ਜੀ ਦਾ ਸਿੱਖ ਭਾਈ ਫੱਤਾ ਸੀ ਨਾ, ਸਾਧ ਸੰਗਤ ਜਿਸ ਨੇ ਘੋੜਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਮਹਾਰਾਜ ਸਾਹਿਬ ਜੀ ਤੋਂ ਬੇਮੁਖ ਹੋ ਗਿਆ ਸੀਗਾ। ਉਸ ਨਗਰ ਦੇ ਲੋਕਾਂ ਨੇ ਭੁੱਲ ਬਖਸ਼ਾਉਣ ਦੇ ਵਾਸਤੇ ਇੱਥੇ ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਜੀ ਦੇ ਚਰਨਾਂ ਵਿੱਚ ਗੁਰੂ ਘਰ ਦੇ ਵਿੱਚ ਭੇਟਾ ਅਰਪਣ ਕਰਨ ਦੇ ਵਾਸਤੇ ਸਾਰੀ ਤਿਆਰੀ ਕੀਤੀ ਤੇ ਘੋੜਾ ਸਾਧ ਸੰਗਤ ਜੀ ਚੜ੍ਹਾਈ ਕਰ ਗਿਆ ਸੀਗਾ। ਮਹਾਰਾਜ ਸੱਚੇ ਪਾਤਸ਼ਾਹ ਦੇ ਘਰ ਇੱਥੇ ਘੋੜਾ ਲੈ ਕਰਕੇ ਆਉਣ ਲੱਗੇ ਸਨ ਹਜੂਰ ਸਾਹਿਬ ਦੀ ਧਰਤੀ ਤੇ ਦੂਸਰੀ ਵਾਰ ਜਦੋਂ ਲੈ ਕੇ ਆ ਰਹੇ ਤੇ ਰਸਤੇ ਵਿੱਚ ਐਕਸੀਡੈਂਟ ਹੋ ਕੇ ਮਰ ਗਿਆ ਸੀਗਾ। ਤੇ ਫਿਰ ਸਾਧ ਸੰਗਤ ਜੀ ਤੁਰਨ ਤੋਂ ਪਹਿਲਾਂ ਉੱਥੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ, ਨਗਰ ਦੇ ਵਿੱਚ ਅਖੰਡ ਪਾਠ ਸਾਹਿਬ ਕਰਵਾਇਆ ਕਿ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਸੱਚੇ ਪਾਤਸ਼ਾਹ ਜੀਓ ਭੁੱਲ ਬਖਸ਼ਾਉਣ ਦੇ ਵਾਸਤੇ ਘੋੜਾ ਹਜੂਰ ਸਾਹਿਬ ਦੀ ਧਰਤੀ ਤੇ ਮਹਾਰਾਜ ਆਪ ਜੀ ਦੇ ਪਾਵਨ ਅਸਥਾਨਾਂ ਤੇ ਸੱਚਖੰਡ ਗਮਨ ਅਸਥਾਨ ਤੇ ਲੈ ਕਰਕੇ ਭੇਟ ਕਰਨਾ ਹੈ। ਮਹਾਰਾਜ ਰਸਤੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵਿਘਨ ਤਰੁੱਟੀ ਨਾ ਆਉਣਾ ਕਰੇ। ਪਹਿਲਾਂ ਉੱਥੇ ਨਗਰ ਦੇ ਵੀ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਗਿਆ, ਫਿਰ ਸਾਧ ਸੰਗਤ ਜੀ ਘੋੜਾ ਜਦੋਂ ਲਿਆ ਕਰਕੇ ਭੇਟ ਕੀਤਾ, ਫਿਰ ਇੱਥੇ ਹਜੂਰ ਸਾਹਿਬ ਦੀ ਧਰਤੀ ਤੇ ਨਗਰ ਨਿਵਾਸੀਆਂ ਨੇ ਅਖੰਡ ਪਾਠ ਸਾਹਿਬ ਕਰਵਾਇਆ ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਤੋਂ ਭੁੱਲ ਬਖਸ਼ਾਵਣਾ ਕੀਤੀ ਹੈ। ਕਈ ਵਾਰ ਸਾਧ ਸੰਗਤ ਜੀ ਜੋ ਕੁੱਲ ਦੇ ਵਿੱਚ ਤੇ ਕਈ ਵਾਰ ਨਗਰ ਨਿਵਾਸੀਆਂ ਨੂੰ ਸਾਰਿਆਂ ਨੂੰ ਉਹਦਾ ਫਲ ਭੋਗਣਾ ਪੈਂਦਾ। ਇਹ ਸਾਧ ਸੰਗਤ ਜੀ ਕਿੰਨਾ ਇਹ ਮਾੜੇ ਭਾਗਾਂ ਦੀ ਨਿਸ਼ਾਨੀ ਹੈ ਨਾ, ਕਿੰਨਾ ਮਾੜਾ ਕਰਮ ਹੈ ਮਹਾਰਾਜ ਸਾਹਿਬ ਜੀ ਤੋਂ ਜਿਹੜਾ ਬੇਮੁਖ ਹੋ ਜਾਣਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਨੇ ਦਇਆ ਦੇ ਘਰ ਵਿੱਚ ਆ ਕਰਕੇ ਭਾਈ ਮਹਾ ਸਿੰਘ ਜੀ ਦੀ ਬੇਨਤੀ ਕਰਨ ਤੇ ਸਾਧ ਸੰਗਤ ਜੀ ਉਹ ਬੇਦਾਵਾ ਪਾੜਿਆ ਔਰ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਹੀਦਾਂ ਨੂੰ ਮਹਾਨ ਵਰਦਾਨ ਬਖਸ਼ਿਸ਼ ਕੀਤੇ ਸਨ। ਇਤਿਹਾਸ ਵਿੱਚ ਇਹ ਬਚਨ ਆਉਂਦੇ, ਪਹਿਲਾਂ ਖਿਦਰਾਣੇ ਦੀ ਢਾਬ ਦੇ ਨਾਲ ਉਸ ਅਸਥਾਨ ਨੂੰ ਜਾਣਿਆ ਜਾਂਦਾ ਹੈ ਤੇ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਬਚਨ ਉਚਾਰਨ ਕੀਤੇ, ਖਾਲਸਾ ਜੀ ਆਉਣ ਵਾਲੇ ਸਮੇਂ ਵਿੱਚ ਕੋਈ ਇਸ ਨੂੰ ਖਿਦਰਾਣੇ ਦੀ ਢਾਬ ਨਹੀਂ ਕਹੇਗਾ, ਮੁਕਤਸਰ ਸਾਹਿਬ ਦੇ ਨਾਮ ਦੇ ਨਾਲ ਜਾਣਿਆ ਕਰੇਗਾ। ਇਹ ਮੁਕਤੀ ਦਾ ਸਰੋਵਰ ਇੱਥੇ ਮਹਾਰਾਜ ਕਹਿੰਦੇ ਅਸੀਂ ਬਣਵਾ ਲੈਣਾ, ਇੱਥੇ ਮੁਕਤੀ ਦਾ ਸਰੋਵਰ ਬਣੇਗਾ। ਜੋ ਵੀ ਸਿੱਖ ਮਾਈ ਭਾਈ ਸਿੱਖ ਸੇਵਕ ਭਾਵਨਾ ਦੇ ਨਾਲ ਇੱਥੇ ਆ ਕਰਕੇ ਸਣੇ ਕਿਸੇ ਇਸ਼ਨਾਨ ਕਰੇਗਾ, ਜਪਜੀ ਸਾਹਿਬ ਗੁਰਬਾਣੀ ਦਾ ਪਾਠ ਕਰੇਗਾ, ਗੁਰੂ ਚਰਨਾਂ ਵਿੱਚ ਅਰਦਾਸ ਕਰੇਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਬੜੇ ਵਰਦਾਨ ਦਿੱਤੇ। ਸਾਧ ਸੰਗਤ ਜੀ ਕਹਿੰਦੇ ਉਹਦੇ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਣਗੇ, ਕਿ ਜਿਹੜਾ ਆਉਣ ਵਾਲੇ ਸਮੇਂ ਵਿੱਚ ਅੱਗੇ ਤੋਂ ਪਾਪ ਕਰਮਾਂ ਤੋਂ ਤੋਬਾ ਕਰੇਗਾ ਉਹਦੇ ਪਾਪ ਕਰਮ ਕੱਟੇ ਜਾਣਗੇ। ਮਹਾਰਾਜ ਕਹਿੰਦੇ ਉਹਦਾ 84 ਦਾ ਗੇੜ ਮੁੱਕ ਜਾਵੇਗਾ, ਉਹਨੂੰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਵੇਗੀ। ਬਹੁਤ ਵਰਦਾਨ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਨੇ ਬਖਸ਼ੇ ਹਨ। ਤੇ ਸਾਧ ਸੰਗਤ ਜੀ ਸੰਤ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਕਥਾ ਸੁਣ ਰਿਹਾ ਸੀ। ਉਸ ਸਮੇਂ ਮਹਾਂਪੁਰਖ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਥੇ ਵਿੱਚ ਰਹਿੰਦੇ ਸਨ
13ਵੇਂ ਥਾਂ ਤੇ ਦਮਦਮੀ ਟਕਸਾਲ ਦੇ ਜਥੇਦਾਰ ਹੋਏ ਐ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਮਹਾਂਪੁਰਖ। ਪਰ ਉਸ ਸਮੇਂ ਦੇ ਜਥੇ ਦੇ ਵਿੱਚ ਸਨ। ਮਹਾਂਪੁਰਖਾਂ ਨੇ ਕਥਾ ਵਿੱਚ ਹੀ ਬਚਨ ਸੁਣਾਇਆ ਕਿ ਅੱਜ ਦੇ ਦਿਨ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਜੋ ਬਹੁਤ ਭਾਰੀ ਸਾਧ ਸੰਗਤ ਜੀ ਪੁਰਬ ਮਨਾਇਆ ਜਾਂਦਾ, ਬਹੁ ਗਿਣਤੀ ਵੀ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਪਿਆਰ ਦੇ ਨਾਲ ਮਿਲ ਕਰਕੇ ਮਨਾਉਂਦੀਆਂ ਨੇ। ਤੇ ਜਿਨ੍ਹਾਂ ਸਿੱਖਾਂ ਦੇ ਮਨ ਦੇ ਅੰਦਰ ਭਾਵਨਾ ਹੈ, ਸਤਿਗੁਰੂ ਜੀ ਦੇ ਬਚਨਾਂ ਅਨੁਸਾਰ ਅੱਜ ਦੇ ਦਿਨ ਵਿਸ਼ੇਸ਼ ਕਰਕੇ ਜਾ ਕਰਕੇ ਉੱਥੇ ਇਸ਼ਨਾਨ ਕਰਦੇ ਆ ਕਿ ਬਾਜਾਂ ਵਾਲੀ ਸਤਿਗੁਰੂ ਜੀ ਨੇ ਅੱਜ ਦੇ ਦਿਨ ਮਹਾਨ ਜੋ ਵਰਦਾਨ ਬਖਸ਼ਿਸ਼ ਕੀਤਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਵਾਸਤੇ, ਪਾਪ ਕਰਮਾਂ ਤੋਂ ਆਜ਼ਾਦ ਹੋਣ ਵਾਸਤੇ, ਬੰਧਨਾਂ ਤੋਂ ਆਜ਼ਾਦ ਹੋਣ ਵਾਸਤੇ ਵਿਸ਼ੇਸ਼ ਕਰਕੇ ਅੱਜ ਦੇ ਦਿਨ ਉੱਥੇ ਪਹੁੰਚ ਕਰਕੇ ਸੰਗਤਾਂ ਭਾਵਨਾ ਦੇ ਨਾਲ ਇਸ਼ਨਾਨ ਕਰਦੀਆਂ, ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੀਆਂ। ਮਹਾਂਪੁਰਖਾਂ ਨੇ ਬਚਨ ਸੁਣਾਇਆ ਕਿ ਜਥਾ ਉਸ ਸਮੇਂ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉੱਥੇ ਮੁਕਤਸਰ ਸਾਹਿਬ ਲੈ ਕਰਕੇ ਗਏ ਸਨ। ਜਿੱਥੇ ਵੀ ਕਥਾ ਪ੍ਰਚਾਰ ਕਰਨਾ, ਸਿੰਘਾਂ ਦਾ ਜਥਾ ਨਾਲ ਲੈ ਕਰਕੇ ਜਾਇਆ ਕਰਦੇ ਤੇ ਨਾਲ ਨਾਲ ਗੁਰਬਾਣੀ ਦੀ ਸੰਥਿਆ ਕਰਾਉਣੀ, ਬ੍ਰਹਮ ਵਿਦਿਆ ਪੜਾਉਣੀ, ਜਿੱਥੇ ਵੀ ਜਾਣਾ ਜਥਾ ਨਾਲ ਲੈ ਕਰਕੇ ਜਾਣਾ। ਤੇ ਉਸ ਸਮੇਂ ਅੱਜ ਦੇ ਦਿਨ ਮਹਾਂਪੁਰਖ ਕਹਿੰਦੇ ਅੰਮ੍ਰਿਤ ਵੇਲੇ ਪਿਛਲੇ ਪੈਰ ਉੱਠ ਕਰਕੇ ਪਹਿਲਾਂ ਸਣੇ ਕੇਸੀ ਇਸ਼ਨਾਨ ਬਾਹਰੋਂ ਕੀਤਾ ਤੇ ਫਿਰ ਸਰੋਵਰ ਦੇ ਵਿੱਚ ਜਾ ਕਰਕੇ ਮਹਾਂਪੁਰਖਾਂ ਨੇ ਇਸ਼ਨਾਨ ਕੀਤਾ ਤੇ ਜਪਜੀ ਸਾਹਿਬ ਗੁਰਬਾਣੀ ਦਾ ਪਾਠ ਵਿੱਚ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਹੋਏ ਖਲੋ ਕਰਕੇ ਕੀਤਾ। ਫਿਰ ਅਰਦਾਸ ਕੀਤੀ ਤੇ ਸਾਧ ਸੰਗਤ ਜੀ ਜਦੋਂ ਮਹਾਂਪੁਰਖਾਂ ਨੇ ਫਿਰ ਮਾਘ ਦੇ ਮਹੀਨੇ ਦੀ ਕਥਾ ਕੀਤੀ ਹੈ, ਉਸ ਸਮੇਂ ਬੜਾ ਵੈਰਾਗ ਮਹਾਂਪੁਰਖਾਂ ਦੇ ਨੇਤਰਾਂ ਵਿੱਚੋਂ ਪ੍ਰੇਮ ਦੇ ਹੰਝੂ ਜਿਹੜੇ ਸਨ ਵਗ ਤੁਰੇ। ਬੜਾ ਵੈਰਾਗ ਮਹਾਂਪੁਰਖਾਂ ਦੇ ਨੇਤਰਾਂ ਵਿੱਚੋਂ ਵਗ ਰਿਹਾ ਤੇ ਬਚਨ ਕਰ ਰਹੇ ਸਨ, ਐ ਖਾਲਸਾ ਜੀ ਕਈ ਵਾਰ ਅਜਿਹੇ ਬਚਨ ਹੁੰਦੇ ਮੁਖ ਤੋਂ ਕਰਨੇ ਨਹੀਂ ਚਾਹੀਦੇ, ਭਾਉਂਦੇ ਨਹੀਂ ਹੈ ਕਿ ਇਦਾਂ ਦੇ ਬਚਨ ਕਰੀਏ, ਪਰ ਖਾਲਸਾ ਜੀ ਜਿੰਨੇ ਵਰਦਾਨ ਇਸ ਪਾਵਨ ਅਸਥਾਨ ਤੇ ਮੁਕਤਸਰ ਸਾਹਿਬ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ ਹੈ ਨਾ, ਉਹਨਾਂ ਨੂੰ ਸਮਗਰ ਰੂਪ ਦੇ ਵਿੱਚ ਤਾਂ ਕਥਨ ਕੀਤਾ ਨਹੀਂ ਜਾ ਸਕਦਾ। ਪਰ ਖਾਲਸਾ ਜੀ ਅੱਜ ਦੇ ਦਿਨ ਮਾਘ ਦੇ ਮਹੀਨੇ ਦੇ ਜਿਹੜਾ ਦਿਨ ਚੜ੍ਹਦਾ ਹੈ, ਜੋ ਪਵਿੱਤਰ ਅੱਜ ਦਾ ਦਿਨ ਮਾਘ ਦੀ ਸੰਗਰਾਂਦ ਦਾ ਦਿਹਾੜਾ ਹੈ, ਜੇ ਕਿਤੇ ਪੰਛੀ ਵੀ ਇਸ ਸਰੋਵਰ ਦੇ ਉੱਪਰੋਂ ਉੱਡ ਕਰਕੇ ਲੰਘ ਜਾਵੇ ਉਹ ਵੀ ਮੁਕਤ ਹੋ ਜਾਵੇਗਾ। ਇੰਨਾ ਭਾਰੀ ਮਹਾਤਮ ਹੈ। ਸਾਧ ਸੰਗਤ ਜੀ ਨਾਲ ਨੇਤਰਾਂ ਦੇ ਵਿੱਚੋਂ ਵੈਰਾਗ ਪ੍ਰਗਟ ਕਰ ਰਹੇ ਸਨ। ਇਹ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਖਾਂ ਦੀ ਆਪ ਜੀ ਕਥਾ ਸਰਵਣ ਵੀ ਕਰ ਸਕਦੇ ਹੋ, YouTube ਤੇ ਨੈਟ ਤੇ ਮਿਲ ਜਾਂਦੀ ਹੈ। ਕਹਿੰਦੇ ਸੀ ਉਸ ਸਮੇਂ ਜਥੇ ਦੇ ਵੀ ਸਾਂ ਮਹਾਂਪੁਰਖਾਂ ਦੇ ਨਾਲ ਤੇ ਬਹੁਤ ਭਜਨ ਕੀਤੇ ਸਨ ਮਹਾਂਪੁਰਖਾਂ ਨੇ। ਤੇ ਸਾਧ ਸੰਗਤ ਜੀ ਅੱਜ ਦਾ ਜਿਹੜਾ ਦਿਨ ਹੈ ਇਹ 40 ਮੁਕਤਿਆਂ ਦੀ ਉਹਨਾਂ ਸ਼ਹੀਦਾਂ ਦੀ ਯਾਦ ਜੋ ਵਿਸ਼ੇਸ਼ ਕਰਕੇ ਸਾਧ ਸੰਗਤ ਜੀ ਮੁਕਤਸਰ ਸਾਹਿਬ ਦੀ ਪਾਵਨ ਧਰਤੀ ਤੇ ਮਨਾਇਆ ਜਾਂਦਾ ਹੈ। ਤੇ ਜਿੱਥੇ ਸ਼ਹੀਦਗੰਜ ਸਾਹਿਬ ਪਾਵਨ ਅਸਥਾਨ ਬਣਿਆ, ਉਸ ਅਸਥਾਨ ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ਼ਹੀਦ ਹੋਏ ਸਿੰਘਾਂ ਦਾ ਜੋ ਸਾਰੇ ਇੱਕ ਥਾਂ ਤੇ ਸਰੀਰ ਸਨ ਇਕੱਠੇ ਕਰਕੇ ਉਹਨਾਂ ਦੇ ਸਾਧ ਸੰਗਤ ਜੀ ਬੜੇ ਅਦਬ ਦੇ ਸਹਿਤ ਸੰਸਕਾਰ ਕਰਵਾਉਣਾ ਕੀਤਾ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਹਜੂਰ ਨੇ ਮਾਤਾ ਭਾਗ ਕੌਰ ਜੀ ਦੇ ਸਾਧ ਸੰਗਤ ਜੀ ਬੇਨਤੀ ਕਰਨੇ ਤੇ ਹਜੂਰ ਨੇ ਜੋ ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕਰਨਾ ਕੀਤੀ, ਜਿਵੇਂ ਸਾਧ ਸੰਗਤ ਜੀ ਸਰੀਰ ਤੇ ਲੱਗੇ ਹੋਏ ਫੜ ਸਨ, ਮਹਾਰਾਜ ਜੀ ਨੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਕਰਕੇ ਸਾਰੇ ਦੁੱਖ ਦੂਰ ਕਰ ਦਿੱਤੇ ਸਨ। ਇਸ ਪ੍ਰਕਾਰ ਅੱਜ ਦਾ ਜੋ ਸਾਧ ਸੰਗਤ ਜੀ ਜੋ ਇਤਿਹਾਸ ਹੈ 40 ਮੁਕਤਿਆਂ ਦੀ ਯਾਦ ਵਿੱਚ ਵਿਸ਼ੇਸ਼ ਕਰਕੇ ਮਨਾਇਆ ਜਾਂਦਾ ਹੈ। ਤੋ ਜਿਵੇਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਨੇ ਪਾਵਨ ਸ਼ਬਦਾਂ ਤੇ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਸ਼ਰਧਾ ਭਾਵਨਾ ਦੀ ਸਹਿਤ ਗੁਰੂ ਚਰਨਾਂ ਵਿੱਚ ਬੈਠ ਕੇ ਮਹਾਰਾਜ ਜੀ ਦਾ ਪਾਵਨ ਸ਼ਬਦ ਰਾਹੀਂ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਦੇ ਨਾਲ ਉਚਾਰਨ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸੰਗ ਸਾਧੂਆ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਮਾਘ ਦੇ ਮਹੀਨੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸਾਧ ਸੰਗਤ ਜੀ, ਅੱਜ ਦਾ ਜੋ ਮਾਘ ਦਾ ਮਹੀਨਾ ਹੈ, ਜਿੱਥੇ ਪ੍ਰਯਾਗ ਅਸਥਾਨ ਕਿਹਾ ਜਾਂਦਾ, ਭਾਵ ਗੰਗਾ, ਜਮਨਾ ਤੇ ਸਰਸਵਤੀ ਤਿੰਨੇ ਨਦੀਆਂ ਜਿੱਥੇ ਇਕੱਤਰ ਹੁੰਦੀਆਂ ਨੇ, ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਵਿਸ਼ੇਸ਼ ਕਰਕੇ ਉੱਥੇ ਬਹੁਤ ਭਾਰੀ ਪੁਰਬ ਮਨਾਇਆ ਜਾਂਦਾ ਹੈ। ਮਾਘ ਦੇ ਮਹੀਨੇ ਅੰਦਰ ਬਹੁਤ ਲੋਕਾਂ ਦੀ ਇਕੱਤਰਤਾ ਹੁੰਦੀ ਹੈ। ਬਹੁਤ ਭਾਰੀ ਗਿਣਤੀ ਵਿੱਚ ਲੋਕ ਇਕੱਤਰ ਹੋ ਕਰਕੇ ਜਾ ਕੇ ਉੱਥੇ ਇਸ਼ਨਾਨ ਕਰਦੇ, ਜਿੱਥੇ ਤ੍ਰਿਵੇਣੀ ਭਾਵ ਜਿਹਨੂੰ ਪ੍ਰਯਾਗ ਰਾਜ ਅਸਥਾਨ ਕਿਹਾ ਜਾਂਦਾ ਹੈ। ਤੇ ਇਸ ਅਸਥਾਨ ਦੀ ਜਿਹੜੀ ਮਹਾਨਤਾ ਹੈ ਨਾ, ਇੱਕ ਭਾਰਦਵਰ ਮੁਨੀ ਹੋਇਆ ਹੈ, ਜਿਸ ਨੇ ਸਾਧ ਸੰਗਤ ਜੀ ਰਿਖੀਆਂ ਨੂੰ, ਮੁਨੀਆਂ ਨੂੰ, ਤਪਸਵੀਆਂ ਨੂੰ ਨਿਉਂਦੇ ਦੇ ਕਰਕੇ ਇਸ ਅਸਥਾਨ ਤੇ ਇਕੱਤਰ ਕਰਨਾ, ਤੇ ਫਿਰ ਵੇਦਾਂ ਦੇ ਸ਼ਾਸਤਰਾਂ ਦੀ ਉੱਥੇ ਕਥਾ ਹੋਣੀ। ਜਿੰਨੇ ਵੀ ਲੋਕ ਇਕੱਤਰ ਹੋ ਕਰਕੇ ਜਾਂਦੇ ਸਨ, ਉਹਨਾਂ ਨੂੰ ਕਥਾ ਸੁਣਾਉਣੀ। ਇਸ ਪ੍ਰਕਾਰ ਬਹੁਤ ਭਾਰੀ ਜਿਹੜਾ ਸੀ ਨਾ, ਇਹਦਾ ਪ੍ਰਚਾਰ ਹੋਣ ਲੱਗ ਪਿਆ। ਹੁਣ ਤਾਂ ਭਾਵੇਂ ਸਾਧ ਸੰਗਤ ਜੀ ਹਰ ਇੱਕ ਨੇ ਪਿਕਨਿਕ ਦਾ ਰੂਪ ਬਣਾ ਲਿਆ, ਭਾਵੇਂ ਕੋਈ ਜੋ ਇਸ ਪ੍ਰਯਾਗ ਸਥਾਨ ਤੇ ਜਾਂਦਾ ਹੈ, ਭਾਵੇਂ ਕੋਈ ਤੀਰਥ ਸਥਾਨਾਂ ਤੇ ਅਸੀਂ ਵੀ ਭਾਵੇਂ ਯਾਤਰਾ ਕਰਦੇ, ਅਸੀਂ ਵੀ ਪਿਕਨਿਕ ਦਾ ਰੂਪ ਹੀ ਬਣਾਈ ਜਾ ਰਹੇ ਹਾਂ। ਕੋਈ ਪਤਾ ਨਹੀਂ ਹੈ ਜਿਸ ਅਸਥਾਨ ਤੇ ਗਏ ਉੱਥੋਂ ਦਾ ਇਤਿਹਾਸ ਕੀ ਹੈ, ਇੱਥੇ ਕੀ ਵਰਦਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ੇ ਹੈ, ਕਿਵੇਂ ਕਿਵੇਂ ਜੀਵਾਂ ਦਾ ਭਲਾ ਕੀਤਾ ਹੈ, ਕਿਵੇਂ ਜੀਵਾਂ ਦੀ ਕਲਿਆਣ ਕੀਤੀ ਹੈ, ਕੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੌਤਕ ਹਨ, ਕੈਸਾ ਪਵਿੱਤਰ ਇਤਿਹਾਸ ਹੈ ਮਹਾਰਾਜ ਸਾਹਿਬ ਜੀ ਦਾ। ਅਸੀਂ ਵੀ ਇਸ ਗੱਲ ਤੋਂ ਸਾਧ ਸੰਗਤ ਜੀ ਇਸ ਇਤਿਹਾਸ ਨੂੰ ਜਾਣਨ ਤੋਂ ਮੁਨਕਰ ਹੁੰਦੇ ਜਾ ਰਹੇ ਹਾਂ। ਇਸੇ ਪ੍ਰਕਾਰ ਜੋ ਭਾਰਦਵਰ ਸਾਧ ਸੰਗਤ ਜੀ ਮੁਨੀ ਸੀ ਨਾ, ਉਹਨੇ ਲੋਕਾਂ ਨੂੰ ਇਕੱਤਰ ਕਰ ਕਰਕੇ ਬੜਾ ਭਾਰੀ ਪ੍ਰਚਾਰ ਕੀਤਾ ਸੀ। ਤੋ ਸਾਧ ਸੰਗਤ ਜੀ, ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਇਸ ਪ੍ਰਕਾਰ ਜ਼ਿਕਰ ਆਉਂਦਾ ਹੈ ਕਿ ਗੰਗਾ ਤੇ ਜਮਨਾ ਇਹ ਪ੍ਰਤੱਖ ਦੋ ਜਿਹੜੀਆਂ ਨਦੀਆਂ ਨੇ ਸਾਧ ਸੰਗਤ ਜੀ ਮਿਲਦੀਆਂ ਹਨ। ਤੇ ਜਿਹੜੀ ਸਰਸਵਤੀ ਹੈ ਉਹ ਕਿਲੇ ਦੇ ਵਿੱਚੋਂ ਦੀ ਗੁਪਤ ਰੂਪ ਵਿੱਚ ਹੋ ਕਰਕੇ ਆ ਕਰਕੇ ਮਿਲਦੀ, ਉਹਨੂੰ ਤ੍ਰਿਵੇਣੀ ਉੱਥੇ ਪ੍ਰਯਾਗ ਰਾਜ ਅਸਥਾਨ ਕਿਹਾ ਜਾਂਦਾ ਹੈ। ਤੇ ਜੇ ਕਹਿੰਦੇ ਉੱਥੇ ਅੱਜ ਦੇ ਦਿਨ ਕੋਈ ਇਸ਼ਨਾਨ ਕਰ ਲਵੇ ਤੇ ਬਹੁਤ ਭਾਰੀ ਮਹਾਤਮੇ ਸਮਝਿਆ ਜਾਂਦਾ ਹੈ। ਔਰ ਇਸੇ ਪ੍ਰਕਾਰ ਮਾਘ ਮੱਝਨ ਸੰਗ ਸਾਧੂ ਆ, ਜਿਹੜੇ ਜੋਗੀ ਜਨ ਹਨ ਸਾਧ ਸੰਗਤ ਜੀ, ਸਰੀਰ ਦੇ ਅੰਦਰ ਗੁਰਬਾਣੀ ਦੇ ਬਚਨਾਂ ਅਨੁਸਾਰ ਏੜਾ, ਪਿੰਗਲਾ ਅਤੇ ਸੁਖਮਨਾ ਇਹ ਨਾੜੀਆਂ ਦੇ ਨਾਮ ਹਨ। ਏੜਾ, ਪਿੰਗਲਾ ਅਤੇ ਸੁਖਮਨਾ ਸਾਧ ਸੰਗਤ ਜੀ ਇੱਕ ਚੰਦਰਮਾ ਦੀ ਏੜਾ ਨਾੜੀ ਮੰਨੀ ਜਾਂਦੀ ਹੈ। ਇਸੇ ਪ੍ਰਕਾਰ ਇੱਕ ਸੂਰਜ ਦੀ ਨਾੜੀ ਮੰਨੀ ਜਾਂਦੀ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰਬਾਣੀ ਵਿੱਚ ਬਚਨ ਵੀ ਕੀਤੇ ਹੈ, ਏੜਾ, ਪਿੰਗਲਾ ਔਰ ਸੁਖਮਨਾ ਤੀਨ ਬਸੇ ਇੱਕ ਠਾਈ। ਗੁਰਬਾਣੀ ਦੇ ਬਚਨ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੀ ਜੋਗੀਆਂ ਦੇ ਬਾਬਤ ਵੀ ਜ਼ਿਕਰ ਕੀਤਾ ਕਿ ਜਿਹੜੇ ਜੋਗੀ ਹੈ ਨਾ, ਉਹ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾ ਕਰਕੇ ਕਹਿੰਦੇ ਸਾਡੇ ਵਾਸਤੇ ਇਹੋ ਪ੍ਰਯਾਗ ਸਥਾਨ, ਇੱਥੇ ਹੀ ਅਸੀਂ ਇਸ਼ਨਾਨ ਕਰ ਰਹੇ ਹਾਂ। ਇੱਕ ਤਾਂ ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਹੋ ਗਿਆ, ਦੂਜਾ ਜੋਗੀਆਂ ਦੇ ਯੋਗ ਮਤ ਅਨੁਸਾਰ ਹੋ ਗਿਆ, ਤੇ ਤੀਜਾ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰਕੇ ਦੱਸੋ, ਹੇ ਗਰੀਬ ਨਵਾਜ ਸਤਿਗੁਰੂ ਜੀ, ਕਿਹੜਾ ਪ੍ਰਯਾਗ ਅਸਥਾਨ ਜੀਵਨ ਦੀ ਸਫਲਤਾ ਵਾਸਤੇ ਜੀਵਨ ਦੇ ਅੰਦਰ ਲਾਹੇਵੰਦ ਹੁੰਦਾ ਹੈ। ਹਜੂਰ ਕਹਿਣ ਲੱਗੇ ਜਿਹੜੀ ਸਾਧ ਸੰਗਤ ਹੈ ਨਾ, ਇਹ ਵੀ ਇੱਕ ਤ੍ਰਿਵੇਣੀ ਦੀ ਤਰ੍ਹਾਂ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਐਸਾ ਭਾਰੀ ਪੁਰਬ ਹਰ ਸਮੇਂ ਇੱਥੇ ਲੱਗਦਾ ਹੈ। ਹਿੰਦੂ ਮਤ ਦੇ ਗ੍ਰੰਥਾਂ ਅਨੁਸਾਰ ਤਾਂ ਭਾਵੇਂ 12 ਸਾਲ ਦੇ ਬਾਅਦ ਉੱਥੇ ਪ੍ਰਯਾਗ ਸਥਾਨ ਮਨਾਉਂਦੇ ਹੈ। ਜੋਗੀ ਬਹੁਤਾ ਯਤਨ ਕਰ ਕਰਕੇ ਦਸਮ ਦਵਾਰ ਦੇ ਵੀ ਸਵਾਸਾਂ ਨੂੰ ਚੜਾਉਂਦੇ ਹੈ, ਕੋਈ ਵਿਰਲਾ ਹੀ ਯੋਗ ਕਮਾ ਲੈਂਦਾ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਧ ਸੰਗਤ ਰੂਪੀ ਪ੍ਰਯਾਗ ਅਸਥਾਨ ਦੇ ਵਿੱਚ ਨਿਤ ਹੀ ਮਹਾਰਾਜ ਕਹਿੰਦੇ ਪੁਰਬ ਲੱਗਾ ਰਹਿੰਦਾ ਹੈ। ਜਦੋਂ ਮਰਜੀ ਕੋਈ ਭਾਵਨਾ ਦੇ ਨਾਲ ਮਹਾਰਾਜ ਸਾਹਿਬ ਜੀ ਦੀ ਪਿਆਰੀ ਸਤ ਸੰਗਤ ਕਰ ਲਵੇ, ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਲਾ ਸਕਦਾ ਹੈ, ਮਨ ਦੀ ਪਵਿੱਤਰਤਾ ਕਰ ਸਕਦਾ ਹੈ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ। ਐਸੇ ਮਹਾਨ ਵਰਦਾਨ ਮਹਾਰਾਜ ਸਾਹਿਬ ਜੀ ਨੇ ਬਖਸ਼ੇ ਹੈ। ਕਹਿੰਦੇ ਹਨ ਕਿ ਸਾਧ ਸੰਗਤ ਦੇ ਵਿੱਚ
ਜਿਹੜਾ ਉਪਾਸ਼ਨਾ ਦੇ ਉਪਦੇਸ਼ ਪ੍ਰਾਪਤ ਹੋਣਾ ਹੈ ਨਾ, ਇਹ ਸਾਧ ਸੰਗਤ ਜੀ ਗੰਗਾ ਨਦੀ ਦੀ ਤਰ੍ਹਾਂ ਹੈ। ਤੇ ਜਿਹੜਾ ਕਰਮਾਂ ਦੀ ਵਿਚਾਰ ਹੋਣੀ ਹੈ ਨਾ, ਇਹ ਜਮਨਾ ਦੀ ਤਰ੍ਹਾਂ ਹੈ। ਤੇ ਜਿਹੜਾ ਜੀਵਨ ਦੇ ਅੰਦਰ ਹਿਰਦੇ ਵਿੱਚ ਗਿਆਨ ਦਾ ਪ੍ਰਕਾਸ਼ ਪ੍ਰਾਪਤ ਹੋਣਾ, ਭਾਵ ਗਿਆਨ ਦੀ ਵਿਚਾਰ ਹੋਣੀ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਰਸਤੀ ਦੀ ਤਰ੍ਹਾਂ ਹੈ। ਭਾਵ ਕਰਮ, ਉਪਾਸ਼ਨਾ, ਕਰਮ ਅਤੇ ਫਿਰ ਸਾਧ ਸੰਗਤ ਜੀ ਗਿਆਨ। ਕਿਉਂਕਿ ਪਹਿਲਾਂ ਉਪਾਸ਼ਨਾ ਭਗਤੀ ਨੂੰ ਕਿਹਾ ਜਾਂਦਾ, ਪਹਿਲਾਂ ਭਗਤੀ ਕਰਨੀ ਪੈਂਦੀ ਹੈ। ਭਗਤੀ ਕੀਤੇ ਤੋਂ ਬਿਨਾਂ ਕਦੇ ਸਾਧ ਸੰਗਤ ਜੀ ਫਲ ਨਹੀਂ ਪ੍ਰਾਪਤ ਹੁੰਦਾ। ਇਸ ਪ੍ਰਕਾਰ ਪਹਿਲਾਂ ਭਾਵੇਂ ਇੱਛਾ ਲੈ ਕਰਕੇ ਭਗਤੀ ਕਰਦਾ, ਫਿਰ ਕਰਦਾ ਕਰਦਾ ਨਿਸ਼ਕਾਮ ਹੋ ਜਾਂਦਾ, ਕਿਸੇ ਪ੍ਰਕਾਰ ਦੀ ਕੋਈ ਇੱਛਾ ਨਹੀਂ ਮਨ ਦੇ ਅੰਦਰ ਰਹਿ ਜਾਂਦੀ। ਤੇ ਜਦੋਂ ਨਿਸ਼ਕਾਮੀ ਬਣ ਜਾਂਦਾ ਹੈ, ਸੇਵਾ ਕਰਤ ਹੋਏ ਨਿਹਕਾਮੀ, ਤਿਸ ਕੋ ਹੋਤ ਪ੍ਰਾਪਤ ਸੁਆਮੀ, ਫਿਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਤੇ ਇਸ ਪ੍ਰਕਾਰ ਮਹਾਰਾਜ ਕਹਿੰਦੇ ਗੁਰਸਿੱਖੋ, ਸਾਧ ਸੰਗਤ ਰੂਪੀ ਜਿਹੜੀ ਤਰਬੇਣੀ ਹੈ ਨਾ, ਇੱਥੇ ਵੀ ਮਹਾਰਾਜ ਕਹਿੰਦੇ ਸਦਾ ਹੀ ਤਰਬੇਣੀ ਵਸਦੀ ਹੈ। ਜਦੋਂ ਮਰਜੀ ਕੋਈ ਗੁਰਸਿੱਖ ਭਾਵਨਾ ਸ਼ਰਧਾ ਦੇ ਸਹਿਤ ਹੋ ਕਰਕੇ ਮਹਾਰਾਜ ਜੀ ਦੀ ਸਾਧ ਸੰਗਤ ਵਿੱਚ ਜਾ ਕਰਕੇ ਜੁੜ ਕੇ ਆਪਣੇ ਮਨ ਨੂੰ ਪਵਿੱਤਰ ਕਰਨ ਦੇ ਵਾਸਤੇ ਸਤਿਗੁਰੂ ਜੀ ਤੋਂ ਉਪਦੇਸ਼ ਦੀ ਦਾਤ ਲੈ ਸਕਦਾ ਹੈ। ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਕੇ ਮਹਾਰਾਜ ਸਾਹਿਬ ਜੀ ਤੋਂ ਸਿੱਖਿਆ ਪ੍ਰਾਪਤ ਕਰਕੇ ਜੀਵਨ ਦੀ ਸਫਲਤਾ ਬਣਾ ਸਕਦਾ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਹਜੂਰ ਉਚਾਰਨ ਕਰ ਰਹੇ ਨੇ, ਮਾਘ ਮੱਜਨ ਸੰਗ ਸਾਧੂਆ। ਐ ਗੁਰਸਿੱਖੋ, ਮਾਘ ਦੇ ਮਹੀਨੇ ਦੁਆਰਾ ਮਹਾਰਾਜ ਕਹਿੰਦੇ ਹਨ, ਹੈ ਗੁਰਸਿੱਖੋ, ਸਾਧੂ ਜਨਾਂ ਦੀ ਜਿਹੜੀ ਚਰਨ ਧੂੜੀ ਹੈ ਨਾ, ਮਹਾਰਾਜ ਕਹਿੰਦੇ ਜੇ ਸ਼ਰਧਾ ਧਾਰਨ ਕਰਕੇ ਮਨ ਵਿੱਚ ਭਾਵਨਾ ਬਣਾ ਕਰਕੇ ਕਿਤੇ ਚਰਨ ਧੂੜੀ ਆਪਣੇ ਮਸਤਕ ਤੇ ਲਾ ਲਵੇ, ਜੀਵ ਦੇ ਸਾਧ ਸੰਗਤ ਜੀ ਪਾਪ ਕਰਮ ਕੱਟੇ ਜਾਂਦੇ ਹੈ। ਮਹਾਰਾਜ ਜੀ ਨੇ ਗੁਰਬਾਣੀ ਵਿੱਚ ਬੇਅੰਤ ਬਚਨ ਐਸੇ ਉਚਾਰਨ ਕੀਤੇ ਹੈ ਕਿ ਸਾਧੂ ਦੀ ਜਿਹੜੀ ਧੂੜੀ ਹੈ ਨਾ, ਚਰਨ ਧੂੜੀ ਹੈ, ਜੇ ਕਿਤੇ ਮਸਤਕ ਦੇ ਉੱਪਰ ਵੀ ਜੀਵ ਲਾ ਲੈਂਦਾ, ਉਹਦੇ ਜਨਮਾਂ ਜਨਮਾਂਤਰਾਂ ਦੇ ਮਾੜੇ ਲੇਖ ਮਿਟ ਜਾਂਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਬਹੁਤ ਸਾਰੇ ਬਚਨ ਉਚਾਰਨ ਕੀਤੇ ਹੈ। ਤੇ ਹਜੂਰ ਦਾ ਇਹ ਵੀ ਬਚਨ ਆਉਂਦਾ, ਸਾਧ ਧੂਰ ਲੱਖ ਕੋਟ ਪਿਰਾਗੇ। ਇਹਨੂੰ ਪਿਰਾਗ ਕਿਹਾ ਜਾਂਦਾ, ਜਿਹੜਾ ਜਿਵੇਂ ਵਿਸ਼ੇਸ਼ ਕਰਕੇ ਕਿਸੇ ਤੀਰਥ ਤੇ ਜਾ ਕਰਕੇ ਇਸ਼ਨਾਨ ਕਰਨਾ, ਜਿਵੇਂ ਪ੍ਰਯਾਗ ਸਥਾਨ ਤੇ ਜਾ ਕਰਕੇ, ਤ੍ਰਿਵੇਣੀ ਤੇ ਜਾ ਕਰਕੇ ਇਸ਼ਨਾਨ ਕੀਤਾ ਜਾਂਦਾ ਹੈ। ਤੇ ਮਹਾਰਾਜ ਸਾਹਿਬ ਜੀ ਕਹਿੰਦੇ ਸਾਧ ਕੋਟ ਲੱਖ, ਕਰੋੜਾਂ ਹੀ ਕਹਿੰਦੇ ਹਨ ਕਿ ਜਿਹੜੇ ਪੁਰਬ ਆ ਨਾ, ਉਹਨਾਂ ਤੀਰਥਾਂ ਤੇ ਇੱਕ ਪਾਸੇ ਇਸ਼ਨਾਨ ਕਰ ਲਵੇ, ਤੇ ਜੇ ਸਾਧੂ ਦੇ ਚਰਨ ਧੂੜੀ ਮਸਤਕ ਤੇ ਲਾ ਲਵੇ ਨਾ, ਉਹ ਵੀ ਸਾਧ ਸੰਗਤ ਜੀ ਲੱਖਾਂ ਕਰੋੜਾਂ ਜਿਹੜੇ ਤੀਰਥਾਂ ਤੇ ਇਸ਼ਨਾਨ ਕੀਤੇ, ਉਹ ਵੀ ਉਹਦੀ ਬਰਾਬਰਤਾ ਨਹੀਂ ਕਰ ਸਕਦੇ। ਤੇ ਜਿਤਨੇ ਵੀ ਮਹਾਰਾਜ ਸਾਹਿਬ ਜੀ ਦੇ ਬਚਨ ਆਉਂਦੇ ਆ, ਜਿਤਨੇ ਤੀਰਥ ਦੇਵੀ ਥਾਪੇ, ਜਿਤਨੇ ਦੇਵੀ ਦੇਵਤਿਆਂ ਦੇ ਵੀ ਤੀਰਥ ਸਥਾਪਨ ਕੀਤੇ ਹੋਏ ਆ, ਉਹ ਵੀ ਸਾਧ ਸੰਗਤ ਜੀ ਸਾਧੂ ਜਨਾਂ ਦੀ ਚਰਨੀ ਧੂੜੀ ਲੋਚਦੇ ਆ ਕਿ ਜਿਹੜੇ ਪਾਪੀ ਜੀਵ ਪਾਪ ਕਰਮ ਕਰ ਕਰਕੇ ਸਾਡੇ ਅੰਦਰ ਪਾਪ ਕਰਮਾਂ ਦੀ ਮੈਲ ਲਾਹ ਜਾਂਦੇ ਆ, ਅਸੀਂ ਪਵਿੱਤਰ ਹੋ ਜਾਵਾਂਗੇ ਜੀ ਸਾਧੂ ਦੀ ਚਰਨ ਧੂੜੀ ਕੇ ਤੇ ਸਾਨੂੰ ਪ੍ਰਾਪਤ ਹੋ ਜਾਵੇ। ਗੰਗਾ ਜਮਨਾ ਗੋਦਾਵਰੀ ਸਰਸਵਤੀ ਤੇ ਕਰਹਿ ਉਦਮ ਧੂਰ ਸਾਧੂ ਕਹਿ ਤਾਈ। ਇਹ ਸਾਧ ਸੰਗਤ ਜੀ ਵਿਸ਼ੇਸ਼ ਕਰਕੇ ਜਿਹੜੇ ਇਹਨਾਂ ਤੋਂ ਤਰਬੇਣੀ ਬਣਦੀ, ਇਹ ਵੀ ਬਾਰ-ਬਾਰ ਲੋਚਦੇ ਰਹਿੰਦੇ ਆ ਕਿ ਸਾਨੂੰ ਸਾਧੂ ਦੀ ਚਰਨ ਧੂੜੀ ਮਿਲ ਜਾਵੇ। ਕਿੰਨਾ ਵੱਡਾ ਮਹਾਤਮ ਹੈ ਜੋ ਮਹਾਰਾਜ ਸਾਹਿਬ ਜੀ ਨੇ ਬਾਰ-ਬਾਰ ਗੁਰਬਾਣੀ ਵਿੱਚ ਬਚਨ ਉਚਾਰਨ ਕੀਤੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਤਿਗੁਰੂ ਜੀ ਆਖ ਰਹੇ ਨੇ, ਮਾਘ ਮੱਜਨ ਸੰਗ ਸਾਧੂਆ। ਹੈ ਜੀਵ, ਸਾਧੂ ਜਨਾਂ ਦੀ ਸੰਗਤ ਵਿੱਚ ਮਿਲ ਕਰਕੇ ਮੱਜਨ ਮਹਾਰਾਜ ਕਹਿੰਦੇ ਮਨ ਕਰਕੇ ਇਸ਼ਨਾਨ ਕਰਨਾ ਕਰ, ਧੂੜੀ ਕਰ ਇਸ਼ਨਾਨ। ਤੇ ਮਹਾਰਾਜ ਕਿਵੇਂ ਇਸ਼ਨਾਨ ਕਰਨਾ? ਹਜੂਰ ਕਹਿੰਦੇ ਸਾਧ ਸੰਗਤ ਦੀ ਚਰਨ ਧੂੜੀ ਵਿੱਚ ਇਸ਼ਨਾਨ ਕਰ। ਮਹਾਰਾਜ ਉਹ ਕਿਵੇਂ ਹੋ ਸਕਦਾ ਹੈ? ਜਿਵੇਂ ਸਾਧ ਸੰਗਤ ਦੇ ਸਾਧ ਹਜੂਰ ਦੀ ਸੇਵਾ ਕਰਨੀ ਹੈ, ਗੁਰੂ ਕੀ ਸੰਗਤ ਦੀ, ਸਾਧ ਸੰਗਤ ਜੀ ਜੋੜੇ ਝਾੜਨੇ, ਜੋੜੇ ਸਾਫ਼ ਕਰਨੇ, ਤੱਪੜ ਦਰੀਆਂ ਆਦਿਕ ਝਾੜ ਕਰਕੇ ਵਿਛਾਉਣੀਆਂ। ਇਹ ਜਿਹੜੀ ਚਰਨ ਜਿਹੜੀ ਸਾਧ ਸੰਗਤ ਜੀ ਚਰਨ ਧੂੜੀ ਜਿਹੜੀ ਪੈ ਜਾਣੀ, ਇਹਦੇ ਵਿੱਚ ਹੀ ਕਹਿੰਦੇ ਇਸ਼ਨਾਨ ਕਰਨ ਦੀ ਤਰ੍ਹਾਂ ਹੈ। ਸ਼ਰਧਾ ਮਨ ਵਿੱਚ ਭਾਵਨਾ ਬਣਾ ਕਰਕੇ ਸੇਵਾ ਕਰੇ, ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਾ ਮਨ ਵਿੱਚ ਪੈਦਾ ਹੋਵੇ, ਕਿਸੇ ਤਰ੍ਹਾਂ ਦੀ ਕੋਈ ਘਿਰਣਾ ਨਾ ਮਨ ਦੇ ਵਿੱਚ ਪੈਦਾ ਕਰੇ। ਹਿਰਦੇ ਅੰਦਰ ਭਾਵਨਾ ਬਣਾ ਕਰਕੇ ਮਹਾਰਾਜ ਕਹਿੰਦੇ ਸੇਵਾ ਕਰਨੀ ਕਰੇ, ਕਿਉਂਕਿ ਸੇਵਾ ਕੀਤੀ ਤੋਂ ਬਿਨਾਂ ਸਾਧ ਸੰਗਤ ਜੀ
ਬਿਨ ਸੇਵਾ ਹੱਥ ਪੈਰ ਹੋਰ ਨੇਪਲ ਕਰਨੀ। ਧਰੇਗਾ ਕਾਰਜ ਧਰੇਗਾ, ਮਹਾਰਾਜ ਭਾਈ ਗੁਰਦਾਸ ਸਾਹਿਬ ਜੀ ਨੇ ਉਹਨੂੰ ਧਰੇਗਾ ਕਰਕੇ ਆ। ਕਹਿੰਦੇ ਫਿਟਕਾਰਾਂ ਨੇ, ਲਾਹਣਤਾਂ ਨੇ ਉਹਦੇ ਜੀਵਨ ਨੂੰ ਜਿਹੜਾ ਹੱਥੀਂ ਸੇਵਾ ਨਹੀਂ ਕਰਦਾ, ਜਿਹੜਾ ਆਪਣੇ ਹੱਥੀਂ ਸੇਵਾ ਨਹੀਂ ਕਰਦਾ। ਤੇ ਜਿਵੇਂ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਬਾਜਾਂ ਵਾਲੇ ਸਤਿਗੁਰੂ ਜੀ ਦੇ ਪਾਵਨ ਜੀਵਨ ਦੇ ਵਿੱਚ ਇਤਿਹਾਸ ਵਿੱਚ ਇੱਕ ਗਾਥਾ ਆਉਂਦੀ ਹੈ। ਜਿਹੜਾ ਪਹਿਰੇਦਾਰ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸ ਖਲੋਤਾ ਹੁੰਦਾ, ਹਜੂਰ ਦੇ ਪਾਸ ਨਹੀਂ ਸੀਗਾ। ਤੇ ਸਾਧ ਸੰਗਤ ਜੀ ਇੱਕ ਬਹੁਤ ਅਮੀਰ ਧਨਾੜਪੁਰ ਪਰਿਵਾਰ ਦੇ ਵਿੱਚੋਂ, ਜਿਹਨੂੰ ਸਾਧ ਸੰਗਤ ਜੀ ਸੁਨਿਆਰੇ ਦਾ ਪੁੱਤਰ ਵੀ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ, ਘਰ ਦੇ ਵਿੱਚ ਬਹੁਤ ਸੁੱਖ ਪ੍ਰਮਾਤਮਾ ਨੇ ਦਿੱਤੇ। ਮਹਾਰਾਜ ਜੀ ਨੇ ਆਵਾਜ਼ ਮਾਰੀ ਕਿ ਸਾਨੂੰ ਸਿੰਘ ਆ ਕਰਕੇ ਜਲ ਛਕਾਓ। ਜਦੋਂ ਦੁਬਾਰਾ ਫਿਰ ਆਵਾਜ਼ ਮਾਰੀ ਹੈ ਤੇ ਉਹ ਸਾਧ ਸੰਗਤ ਜੀ ਅਮੀਰ ਘਰਾਣੇ ਦਾ ਜਿਹੜਾ ਲੜਕਾ ਨੌਜਵਾਨ ਸੀ ਨਾ, ਉਹ ਜਲ ਜਿਹੜਾ ਸੀ ਕਟੋਰੇ ਵਿੱਚ ਭਰ ਕੇ ਲੈ ਆਇਆ। ਮਹਾਰਾਜ ਸਾਹਿਬ ਜੀ ਨੂੰ ਲਿਆ ਕਰਕੇ ਬੇਨਤੀ ਕੀਤੀ, ਮਹਾਰਾਜ ਜੀ ਜਲ ਛਕ ਲਓ। ਹਜੂਰ ਨੇ ਹੱਥਾਂ ਵਿੱਚ ਕਟੋਰਾ ਤਾਂ ਫੜ ਲਿਆ, ਪਰ ਉਸੇ ਸਮੇਂ ਧਰਤੀ ਤੇ ਸਾਰਾ ਜਲ ਡੋਲ ਦਿੱਤਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕੀਤੀ, ਗਰੀਬ ਨਵਾਜ ਆਪ ਜੀ ਨੇ ਜਲ ਛਕਿਆ ਕਿਉਂ ਨਹੀਂ? ਕਹਿਣ ਲੱਗੇ, ਮਹਾਰਾਜ ਅੰਤਰਜਾਮੀ ਸਤਿਗੁਰਾਂ ਨੇ ਬਚਨ ਕੀਤਾ ਕਿ ਭਲਿਆ ਤੂੰ ਕਰਦਾ ਕੀ ਹੁੰਨਾ? ਕਹਿੰਦਾ ਜੀ ਮਹਾਰਾਜ ਮੈਂ ਕੁਝ ਨਹੀਂ ਕਰਦਾ, ਘਰ ਦੇ ਵਿੱਚ ਬਹੁਤ ਸੁੱਖ ਦਿੱਤੇ ਆ, ਨੌਕਰ ਚਾਕਰ ਰੱਖੇ ਆ, ਨਾ ਕਦੇ ਹੱਥੀਂ ਕਦੇ ਕੋਈ ਸੇਵਾ ਕੀਤੀ ਹੈ, ਕੁਝ ਨਹੀਂ ਕਰਦਾ ਮਹਾਰਾਜ, ਸਾਰੇ ਸੁੱਖ ਤੁਹਾਡੇ ਬਖਸ਼ੇ ਹੋਏ ਨੇ। ਤੇ ਸਤਿਗੁਰੂ ਜੀ ਕਹਿਣ ਲੱਗੇ, ਜਿਹੜਾ ਜਲ ਸੀ ਨਾ ਅਪਵਿੱਤਰ ਹੋ ਗਿਆ ਸੀ, ਇਸ ਕਰਕੇ ਅਸੀਂ ਜਲ ਛਕਿਆ ਨਹੀਂ ਹੈ। ਮਹਾਰਾਜ ਇਹ ਕਿਵੇਂ ਹੋ ਸਕਦਾ? ਮੈਂ ਹੱਥ ਧੋ ਕੇ ਸਾਫ਼ ਕਰਕੇ ਜਲ ਲੈ ਕੇ ਆਇਆ ਸਾਂ, ਪਰ ਇਹ ਜਲ ਅਪਵਿੱਤਰ ਕਿਵੇਂ ਹੋ ਗਿਆ? ਮਹਾਰਾਜ ਸਾਹਿਬ ਜੀ ਕਹਿੰਦੇ, ਜਿਹੜਾ ਕੋਈ ਹੱਥੀਂ ਸੇਵਾ ਨਹੀਂ ਨਾ ਕਰਦਾ, ਭਜਨ ਬੰਦਗੀ ਨਹੀਂ ਕਰਦਾ, ਨਾ ਸੇਵਾ ਕਰਦਾ, ਉਹਦਾ ਜਿਹੜਾ ਸਰੀਰ ਹੈ ਨਾ ਅਪਵਿੱਤਰ ਹੀ ਰਹਿੰਦਾ ਹੈ, ਕਦੇ ਪਵਿੱਤਰ ਨਹੀਂ ਹੋ ਸਕਦਾ। ਇਸ ਕਰਕੇ ਸਾਧ ਸੰਗਤ ਜੀ ਹੱਥੀਂ ਸੇਵਾ ਵੀ ਕਰਨੀ ਚਾਹੀਦੀ ਹੈ। ਤੇ ਫਿਰ ਕਹਿਣ ਲੱਗੇ, ਮਹਾਰਾਜ ਕੋਈ ਮਹਾਰਾਜ ਸਾਹਿਬ ਜੀ ਮੈਨੂੰ ਢੰਗ ਤਰੀਕਾ ਦੱਸ ਦਿਓ ਸਰੀਰ ਨੂੰ ਪਵਿੱਤਰ ਕਰਨ ਵਾਸਤੇ, ਹੱਥਾਂ ਨੂੰ ਸਫਲਿਆਂ ਕਰਨ ਵਾਸਤੇ। ਹਜੂਰ ਕਹਿੰਦੇ, ਗੁਰੂ ਘਰ ਦੇ ਵੀ ਸੇਵਾ ਕਰ। 6 ਮਹੀਨੇ ਫਿਰ ਲਗਾਤਾਰ ਸੇਵਾ ਕਰਦਾ ਰਿਹਾ ਸੀਗਾ। ਮਹਾਰਾਜ ਜੀ ਨੇ ਫਿਰ ਬੜੀ ਬਖਸ਼ਿਸ਼ ਕੀਤੀ ਸੀ ਉਸ ਨੌਜਵਾਨ ਸਿੱਖ ਦੇ ਉੱਪਰ। ਤਾਂ ਹੀ ਭਾਈ ਗੁਰਦਾਸ ਸਾਹਿਬ ਜੀ ਨੇ ਵੀ ਸਾਧ ਸੰਗਤ ਜੀ ਉਪਦੇਸ਼ ਦਿੱਤਾ ਕਿ ਬਹੁਤ ਚਿਰਾਂ ਬਾਅਦ ਇਹ ਮਾਨਸ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ। ਚਿਰੰਕਾਲ ਮਾਨਸ ਜਨਮ ਅਮੋਲ ਪਾਇਓ, ਸਫਲ ਜਨਮ ਗੁਰ ਚਰਨ ਸ਼ਰਨ ਕੈ। ਇਹਨੂੰ ਸਫਲਾ ਤਾਂ ਕਰ ਸਕਦਾ ਹੈ ਜੀਵ ਜੀ ਗੁਰੂ ਕੀ ਸ਼ਰਨ ਦੇ ਵਿੱਚ ਪੈ ਜਾਵੇ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲਾ ਬਣ ਜਾਵੇ। ਨੇਤਰ ਅਮੋਲ ਗੁਰ ਦਰਸ ਅਮੋਲ ਦੇਖੇ, ਸਰਮਨ ਅਮੋਲ ਗੁਰ ਬਚਨ ਧਰਨ ਕੈ। ਨੇਤਰਾਂ ਨੂੰ ਤਾਂ ਸਫਲੇ ਕੀਤਾ ਜਾ ਸਕਦਾ ਇਹਨਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਕਰੇ, ਗੁਰੂ ਕੀ ਸੰਗਤ ਨੂੰ ਗੁਰੂ ਸਰੂਪ ਜਾਣ ਕਰਕੇ ਭਾਵਨਾ ਦੇ ਨਾਲ ਦੀਦਾਰ ਕਰੇ। ਔਰ ਕੰਨ ਤਾਂ ਸਫਲੇ ਹੁੰਦੇ ਜੀ ਮਹਾਰਾਜ ਜੀ ਦੇ ਬਚਨਾਂ ਨੂੰ ਬੜੇ ਪਿਆਰ ਦੇ ਨਾਲ ਸਰਵਣ ਕਰੇ ਕਿ ਸਤਿਗੁਰੂ ਜੀ ਮੈਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਹੱਥ ਤਾਂ ਸਫਲੇ ਹੁੰਦੇ ਜੇ ਹੱਥਾਂ ਦੇ ਨਾਲ ਸੇਵਾ ਕਰੇ। ਰਸਨਾ ਤਾਂ ਸਫਲੀ ਹੁੰਦੀ ਹੈ ਜੇ ਗੁਰੂ ਮੰਤਰ ਦਾ ਜਾਪ ਕਰੇ। ਪੈਰ ਤਾਂ ਸਫਲੇ ਹੁੰਦੇ ਜੇ ਮਹਾਰਾਜ ਜੀ ਦੀਆਂ ਪ੍ਰਦਖਣਾ ਕਰਦਾ, ਸਤਿਗੁਰੂ ਜੀ ਤੋਂ ਬਾਰ-ਬਾਰ ਕੁਰਬਾਨ ਜਾਂਦਾ, ਬਲਿਹਾਰ ਜਾਂਦਾ। ਇਹ ਸਾਧ ਸੰਗਤ ਜੀ ਇਹ ਸਰੀਰ ਦੀ ਇਹਨਾਂ ਇੰਦਰੀਆਂ ਦੀ ਵੀ ਸਫਲਤਾ ਬਾਬਤ ਉਪਦੇਸ਼ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ, ਧੂੜੀ ਕਰ ਇਸ਼ਨਾਨ। ਹੈ ਜੀਵਾ ਭਾਵਨਾ ਦੇ ਨਾਲ ਗੁਰੂ ਕੀ ਸੰਗਤ ਦੀ ਸੇਵਾ ਕਰਿਆ ਕਰ। ਕਿਉਂਕਿ ਮਹਾਰਾਜ ਜੀ ਦੇ ਵੀ ਗੁਰਬਾਣੀ ਵਿੱਚ ਬਚਨ ਆਉਂਦੇ, ਜੇ ਸਤ ਸੰਗਤ ਦੀ ਧੂੜੀ ਕਿਤੇ ਨੇਤਰਾਂ ਵਿੱਚ ਪੈ ਜਾਵੇ ਨਾ, ਸਾਧ ਸੰਗਤ ਜੀ ਇਹ ਜਿਹੜੇ ਅੱਖਾਂ ਹੀ ਆ ਨਾ, ਨੇਤਰ ਜਿਹੜੇ ਪਰਾਏ ਰੂਪਾਂ ਨੂੰ ਹਰ ਸਮੇਂ ਤੱਕਣ ਦੇ ਵਿੱਚ ਲੱਗੇ ਰਹਿੰਦੇ ਆ, ਪੂਰਬਲੇ ਮਾੜੇ ਸੰਸਕਾਰਾਂ ਕਰਕੇ, ਮਾੜੇ ਪਾਪ ਕਰਮਾਂ ਕਰਕੇ ਸਾਧ ਸੰਗਤ ਜੀ ਬਾਰ-ਬਾਰ ਪਰਾਏ ਰੂਪ ਪਰਾਏ ਧਨ ਨੂੰ ਤੱਕਣ ਦੇ ਵਿੱਚ ਹੀ ਲੱਗੇ ਰਹਿੰਦੇ ਹਨ। ਮਹਾਰਾਜ ਕਹਿੰਦੇ ਪੂਰਬਲੇ ਮਾੜੇ ਸੰਸਕਾਰ, ਉਹ ਮਾੜੇ ਕੀਤੇ ਹੋਏ ਪਾਪ ਕਰਮ ਮਿਟ ਜਾਂਦੇ ਜੇ ਕਿਤੇ ਸਤ ਸੰਗਤ ਦੀ ਧੂੜੀ ਨੇਤਰਾਂ ਵਿੱਚ ਪੈ ਜਾਵੇ। ਇੰਨਾ ਵੱਡਾ ਮਹਾਤਮ ਹੈ। ਇਸ ਕਰਕੇ ਇਹ ਜੀਵ ਧੂੜੀ ਕਰ ਇਸ਼ਨਾਨ,
ਸ਼ਰਧਾ ਭਾਵਨਾ ਧਾਰਨ ਕਰਕੇ ਮਹਾਰਾਜ ਕਹਿੰਦੇ ਸਤ ਸੰਗਤ ਵਿੱਚ ਜੁੜਿਆ ਕਰ, ਗੁਰੂ ਕੀ ਸੰਗਤ ਦੀ ਸੇਵਾ ਕਰਿਆ ਕਰ। ਹਰ ਕਾ ਨਾਮ ਧਿਆਏ ਸੁਣ। ਅਤੇ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸਰਵਣ ਕਰਿਆ ਕਰ। ਫਿਰ ਪ੍ਰੀਤ ਰੂਪ ਰਸਨਾ ਦੇ ਨਾਲ ਮਹਾਰਾਜ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਗਾਇਆ ਵੀ ਕਰ। ਹਰ ਕਾ ਨਾਮ ਧਿਆਏ ਸੁਣ। ਧਿਆਏ ਸਾਧ ਸੰਗਤ ਜੀ ਧਿਆਨ ਬਿਰਤੀ ਦੁਆਰਾ ਜਾਂਦਾ ਹੈ। ਜਿਵੇਂ ਧਿਆਤਾ, ਧਿਆਨ, ਧੇ, ਇਹ ਤਿੰਨ ਚੀਜ਼ਾਂ ਜੇ ਇਕੱਤਰ ਹੋ ਜਾਣ ਤਾਂ ਕਹਿੰਦੇ ਫਿਰ ਇਕਾਗਰਤਾ ਬਣਦੀ ਹੈ। ਤਾਂ ਫਿਰ ਕੀਤਾ ਹੋਇਆ ਜਾਪ, ਜਪਿਆ ਹੋਇਆ ਨਾਮ ਉਹਦਾ ਪੂਰਾ ਪੂਰਾ ਲਾਹਾ ਪ੍ਰਾਪਤ ਹੁੰਦਾ ਹੈ। ਜੇ ਧਿਆਤਾ, ਧਿਆਨ, ਧੇ ਤਿੰਨੇ ਇਕੱਤਰ ਹੋ ਜਾਣ। ਧਿਆਤਾ ਕਹਿੰਦੇ ਨੇ ਧਿਆਉਣ ਵਾਲੇ ਨੂੰ, ਤੇ ਧਿਆਨ ਸਾਧ ਸੰਗਤ ਜਿਹੜਾ ਧਿਆਨ ਦੀ ਇਕਾਗਰਤਾ ਕਰਨੀ ਹੈ, ਤੇ ਧੇ ਨਾਮ ਹੈ ਜਿਹਦਾ ਧਿਆਨ ਧਾਰਨ ਕਰਨਾ ਹੈ। ਭਾਵ ਇਹ ਤਿੰਨੇ ਇਕੱਤਰ ਹੋ ਜਾਣ ਫਿਰ ਕਹਿੰਦੇ ਪੂਰਾ ਪੂਰਾ ਲਾਭ ਪ੍ਰਾਪਤ ਹੋ ਜਾਂਦਾ ਹੈ। ਜਿਵੇਂ ਮਹਾਰਾਜ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਗੁਰਬਾਣੀ ਅੰਦਰ, ਹੇ ਜੀਵ ਇੱਕ ਚਿੱਤ ਹੋ ਕਰਕੇ ਪ੍ਰਮਾਤਮਾ ਦੇ ਚਰਨਾਂ ਦਾ ਧਿਆਨ ਧਾਰਨ ਕਰ। ਬੰਦਗੀ ਕਰਨ ਵਾਲੇ ਮਹਾਂਪੁਰਖ ਵੀ ਇਹੋ ਹੀ ਉਪਦੇਸ਼ ਬਖਸ਼ਿਸ਼ ਕਰਦੇ ਆ, ਚਿੱਤ ਦੀ ਇਕਾਗਰਤਾ ਕਰਨ ਵਾਸਤੇ। ਜਦੋਂ ਗੁਰਸਿੱਖ ਪਿਆਰ ਦੇ ਨਾਲ ਬੇਨਤੀ ਕਰਦੇ ਨੇ ਕਿ ਸਾਨੂੰ ਧਿਆਨ ਬਿਰਤੀ ਇਕਾਗਰਤਾ ਕਰਨ ਵਾਸਤੇ, ਧਿਆਨ ਦੀ ਪਰਪੱਕਤਾ ਵਾਸਤੇ ਉਪਦੇਸ਼ ਬਖਸ਼ੋ, ਤੇ ਮਹਾਂਪੁਰਖਾਂ ਵੱਲੋਂ ਇਹੀ ਉਪਦੇਸ਼ ਸਰਵਣ ਕਰਨੇ ਵਾਸਤੇ ਮਿਲਦਾ ਹੈ ਕਿ ਧਿਆਨ ਦੀ ਪਰਪੱਕਤਾ ਤਾਂ ਹੁੰਦੀ ਹੈ ਕਿ ਜੋ ਅਸੀਂ ਜਾਪ ਕਰ ਰਹੇ ਆ ਨਾ, ਭਾਵੇਂ ਵਾਹਿਗੁਰੂ 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 ਦਾ ਜਾਪ ਕਰ ਰਹੇ ਆ, ਚਾਹੇ ਮੂਲ ਮੰਤਰ ਦਾ ਜਾਪ ਕਰ ਰਹੇ ਹਾਂ, ਸਾਧ ਸੰਗਤ ਜੀ ਜੋ ਜਾਪ ਕਰ ਰਹੇ ਆ ਨਾ, ਸ਼ਬਦ ਦਾ ਧਿਆਨ ਜਿਹੜਾ ਆ ਨਾ ਉਹਦੇ ਵਿੱਚ ਟਿਕਾਉਣਾ, ਕੰਨਾਂ ਦੇ ਨਾਲ ਸੁਣਨਾ ਤੇ ਧਿਆਨ ਨੂੰ ਉਹਦੇ ਵਿੱਚ ਟਿਕਾਉਣਾ। ਭਾਵ ਉਹਦੇ ਨਾਲ ਨਾਲ ਦਰਸ਼ਨ ਕਰਨੇ ਅੰਤਰਮੁਖੀ ਨੇਤਰਾਂ ਦੇ ਨਾਲ, ਮਨ ਬੁੱਧ ਰੂਪੀ ਨੇਤਰਾਂ ਦੇ ਨਾਲ ਉਹਦੇ ਦਰਸ਼ਨ ਕਰਨੇ, ਕੰਨਾਂ ਦੇ ਨਾਲ ਸੁਣਨਾ। ਫਿਰ ਕਹਿੰਦੇ ਧਿਆਨ ਦੀ ਪਰਪੱਕਤਾ ਹੁੰਦੀ ਹੈ। ਫਿਰ ਜਿਹੜੇ ਚਿੱਤ ਬਿਰਦੇ ਹੈ ਨਾ, ਸ਼ਬਦ ਦੇ ਨਾਲ ਟਿਕਣ ਲੱਗ ਪੈਂਦੀ ਹੈ। ਧਿਆਨ ਫਿਰ ਭਟਕਦਾ ਨਹੀਂ ਹੈ, ਕਿਸੇ ਪਾਸੇ ਨਹੀਂ ਜਾਂਦਾ। ਤੇ ਜਦੋਂ ਕਹਿੰਦੇ ਹਨ ਧਿਆਤਾ, ਧਿਆਨ ਤੇ ਇਕੱਤਰ ਹੋ ਜਾਣ, ਇਹਦਾ ਪੂਰਾ ਪੂਰਾ ਲਾਹਾ ਜੀਵਨ ਦੇ ਵਿੱਚ ਪ੍ਰਾਪਤ ਹੁੰਦਾ ਹੈ। ਮਹਾਰਾਜ ਹਜੂਰ ਉਪਦੇਸ਼ ਦੇ ਰਹੇ ਨੇ, ਹਰ ਕਾ ਨਾਮ ਧਿਆਏ ਸੁਣ। ਹੇ ਜੀਵ, ਪਰਮੇਸ਼ਰ ਦਾ ਨਾਮ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਸ, ਸੱਚਾ ਸੁੱਚਾ ਪਰਮੇਸ਼ਰ ਦਾ ਪਰਮ ਨਾਮ ਧਿਆਇਆ ਕਰ, ਤੇ ਸ਼ਰਧਾ ਵਿਸ਼ਵਾਸ ਰੂਪ ਕੰਨਾਂ ਦੇ ਨਾਲ ਸੁਣਿਆ ਕਰ। ਸਭਨਾ ਨੋ ਕਰ ਦਾਨ। ਤੇ ਜਿਹੜਾ ਕੋਈ ਲੋੜਵੰਦ ਹੈ ਨਾ, ਸਭਨਾਂ ਨੂੰ ਮਹਾਰਾਜ ਕਹਿੰਦੇ ਦਾਨ ਵੀ ਕਰਿਆ ਕਰ। ਸਭਨਾਂ ਨੂੰ, ਇਹਦੇ ਵਿੱਚ ਇਹ ਤਾਂ ਨਹੀਂ ਨਾ ਕਿਹਾ ਕਿ ਜਿਹੜਾ ਕੋਈ ਨੀਵੀਂ ਜਾਤ ਵਾਲਾ, ਕੋਈ ਸ਼ੂਦਰ ਹੈ, ਉਹਨੂੰ ਧਰਕਾਰ ਹੀ ਦੇਣਾ, ਉਹਨੂੰ ਕੋਈ ਦਾਨ ਨਹੀਂ ਕਰਨਾ ਕਿ ਤੂੰ ਚਮਿਆਰ ਹੈ ਜਾਂ ਕੋਈ ਹੋਰ ਨੀਵੀਂ ਜਾਤ ਵਾਲਾ ਜਾਣ ਕਰਕੇ। ਮਹਾਰਾਜ ਕਹਿੰਦੇ ਸਭਨਾਂ ਨੂੰ ਕਰ ਦਾਨ। ਜਿਹੜਾ ਕੋਈ ਲੋੜਵੰਦ ਹੈ ਉਹਨਾਂ ਸਭਨਾਂ ਨੂੰ ਦਾਨ ਕਰਨਾ ਚਾਹੀਦਾ ਹੈ। ਪਰ ਨਾਲ ਇਹ ਵੀ ਗੁਰੂ ਕਲਗੀਧਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ, ਸਤਿਗੁਰੂ ਜੀ ਦਾ ਹੁਕਮ ਹੈ ਖਾਲਸੇ ਦੇ ਲਈ ਕਿ ਦਾਨ ਵੀ ਉੱਥੇ ਕਰਨਾ ਚਾਹੀਦਾ ਹੈ ਜਿੱਥੇ ਯੋਗ ਹੈ, ਪਤਾ ਕਿ ਇਹਨੂੰ ਲੋੜ ਹੈ। ਇਹ ਨਹੀਂ ਹੈ ਕਿ ਨਸ਼ੇੜੇ ਦਾ ਸਿਰੇ ਦਾ ਕੋਈ ਨਸ਼ੇੜੀ ਹੋਵੇ ਤੇ ਉਹਨੂੰ ਦਾਨ ਕਰੀ ਜਾਵੇ, ਧਨ ਦੇ ਜਾਵੇ, ਉਹਨੂੰ ਪਦਾਰਥ ਦੇਈ ਜਾਵੇ। ਇਸ ਪ੍ਰਕਾਰ ਸਾਧ ਸੰਗਤ ਜੀ ਨਹੀਂ, ਕਿਉਂਕਿ ਦਾਨ ਦੇ ਜਿਹੜਾ ਭਾਵੇਂ ਮਾੜੀ ਗੱਲ ਨਹੀਂ ਹੈ, ਚੰਗਾ ਕਰਮ ਹੈ, ਪੁੰਨ ਕਰਮ ਹੈ ਜਿਹੜਾ ਕੋਈ ਦਾਨ ਕਰਨਾ ਹੈ, ਪਰ ਜਿੱਥੇ ਲੋੜ ਹੈ। ਕਿਉਂਕਿ ਸਾਧ ਸੰਗਤ ਜੀ ਪੁਰਾਣਾਂ ਦੇ ਵਿੱਚ ਵਚਨ ਲਿਖੇ ਹੋਏ ਹੈ ਕਿ ਜਿਹੜਾ ਨਸ਼ੇੜੀ ਕੋਈ ਦਾਨ ਲੈਂਦਾ ਹੈ ਨਾ, ਬਾਅਦ ਵਿੱਚ ਨਸ਼ਾ ਕਰਦਾ, ਕਿਸੇ ਤੋਂ ਦਾਨ ਮੰਗ ਕਰਕੇ ਕਿ ਮੈਨੂੰ ਕੋਈ ਦਾਨ ਦੇ ਦੇ, ਉਹ ਪੈਸੇ ਧਨ ਮੰਗ ਲੈਂਦਾ, ਤੇ ਬਾਅਦ ਵਿੱਚ ਉਹ ਸਾਧ ਸੰਗਤ ਜੀ ਉਹਦਾ ਨਸ਼ਾ ਕਰਦਾ ਹੈ, ਨਸ਼ੇ ਦਾ ਸੇਵਨ ਕਰਦਾ ਹੈ। ਕਿੰਨੇ ਕਿੰਨੇ ਨਸ਼ੇ ਅੱਜ ਲੱਗੇ ਹੋਏ ਆ। ਤੇ ਕਹਿੰਦੇ ਹਨ ਕਿ ਦਾਨ ਜਿਹੜਾ ਲੈਣ ਵਾਲਾ ਉਹ ਨਰਕਾਂ ਦੇ ਵਿੱਚ ਜਾਣਾ ਕਰਦਾ ਹੈ, ਤੇ ਜਿਹੜਾ ਨਸ਼ਾ ਕਰਾਉਂਦਾ ਭਾਵ ਕਿ ਦਾਨ ਦਿੰਦਾ ਹੈ ਨਾ, ਉਹ ਵੀ ਉਨਾ ਹੀ ਗੁਨਹਗਾਰ ਹੁੰਦਾ ਹੈ ਜਿਹੜਾ ਕੋਈ ਨਸ਼ਾ ਕਰਾਉਂਦਾ ਹੈ। ਭਾਵੇਂ ਆਪ ਤਾਂ ਨਹੀਂ ਕਰਦਾ, ਕਹਿੰਦਾ ਕਿ ਮੈਂ ਬੜਾ ਸੋਫੀ ਆ ਜੀ, ਮੈਂ ਕੁਝ ਨਹੀਂ ਸਕਦਾ, ਪਰ ਸਾਧ ਸੰਗਤ ਜੀ ਰਹਿਤਨਾਮਿਆਂ ਦੇ ਵਜਨ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਜੀ ਨੇ ਜੋ ਖਾਲਸੇ ਨੂੰ ਹੁਕਮ ਕੀਤਾ ਹੈ, ਮਹਾਰਾਜ ਸਾਹਿਬ ਜੀ ਨੇ ਜੋ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਥੋਂ ਤੱਕ ਸਤਿਗੁਰੂ ਜੀ ਨੇ ਇਹ ਸਾਧ ਸੰਗਤ ਜੀ ਤਾੜਨਾ ਕੀਤੀ ਹੈ
ਜੋ ਬਚਨ ਆਉਂਦੇ ਹੈ, ਤਨਕ ਤਮਾਕੂ ਸੇਵੀ ਹੈ, ਦੇਵ ਪਿਤਰ ਛੱਡ ਜਾਏ, ਪਾਣੀ ਤਾਕੇ ਹਾਥ ਕਾ ਮਦਰਾ ਸਮ ਹੋਏ ਜਾਏ। ਜਿਹੜਾ ਬੰਦਾ ਤਮਾਕੂ ਦਾ ਸੇਵਨ ਕਰਦਾ, ਪਾਣੀ ਨੂੰ ਹੱਥ ਲਾ ਦੇਵੇ, ਉਹ ਸ਼ਰਾਬ ਬਣ ਜਾਂਦੀ। ਸ਼ਰਾਬ ਦੀ ਸਮਾਨ ਨੂੰ ਸਮਝਣਾ ਚਾਹੀਦਾ। ਕਿੰਨੀ ਭਾਰੀ ਤਾੜਨਾ ਕੀਤੀ ਹੈ ਮਹਾਰਾਜ ਸਾਹਿਬ ਜੀ ਨੇ। ਔਰ ਇਸ ਕਰਕੇ ਸਾਧ ਸੰਗਤ ਜੀ ਸਾਨੂੰ ਸੋਚ ਵਿਚਾਰ ਕਰਕੇ ਦਾਨ ਕਰਨਾ ਚਾਹੀਦਾ। ਕਿਤੇ ਅਸੀਂ ਵੀ ਗੁਨਹਗਾਰ ਤਾਂ ਨਹੀਂ ਹੋ ਰਹੇ। ਨਸ਼ੇੜੀਆਂ ਨੂੰ ਦਾਨ ਕਰ ਕਰਕੇ, ਪਖੰਡ ਪਾਦ ਕਰਨ ਵਾਲਿਆਂ ਨੂੰ ਦਾਨ ਕਰ ਕਰਕੇ, ਧਨ ਪਦਾਰਥ ਦੇ ਦੇ ਕਰਕੇ ਅਸੀਂ ਵੀ ਤਾਂ ਨਹੀਂ ਕਿਤੇ ਗੁਨਹਗਾਰ ਹੋ ਰਹੇ। ਸਾਨੂੰ ਵਿਚਾਰਨਾ ਚਾਹੀਦਾ ਹੈ। ਦਾਨ ਕਰਨਾ ਵੀ ਬਹੁਤ ਜ਼ਰੂਰੀ ਹੈ। ਔਰ ਸਾਧ ਸੰਗਤ ਜੀ, ਜਿਵੇਂ ਦਸਵੰਧ ਕੱਢਣ ਦੀ ਗੁਰੂ ਘਰ ਦੇ ਅੰਦਰ ਮਰਜ਼ਾਦਾ ਹੈ, ਇਹ ਹੁਕਮ ਹੈ ਗੁਰੂ ਕਲਗੀਧਰ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦਾ। ਜਿੱਥੇ ਧਰਮ ਦੀ ਕਿਰਤ ਕਰਨ ਦਾ ਉਪਦੇਸ਼ ਹੈ, ਵੰਡ ਕੇ ਛਕਣ ਦਾ ਉਪਦੇਸ਼ ਹੈ, ਉਥੇ ਕੀਤੀ ਹੀ ਕਿਰਤ ਦੇ ਵਿੱਚੋਂ 10ਵਾਂ ਹਿੱਸਾ ਗੁਰੂ ਕੀ ਸੰਗਤ ਲਈ ਗੁਰੂ ਚਰਨਾਂ ਵਿੱਚ ਭੇਟ ਕਰਨਾ, ਇਹ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਹੈ। 52 ਬਚਨ ਆਪ ਜੀ ਨੇ ਪੜ੍ਹਨੇ, ਜੋ ਮਹਾਰਾਜ ਜੀ ਨੇ ਇੱਥੇ ਸੱਚਖੰਡ ਹਜੂਰ ਸਾਹਿਬ ਦੀ ਧਰਤੀ ਤੇ ਸੱਚਖੰਡ ਗਮਨ ਕਰਨੇ ਤੋਂ ਪਹਿਲਾਂ ਮਹਾਰਾਜ ਸਾਹਿਬ ਜੀ ਨੇ ਖਾਲਸੇ ਨੂੰ ਉਪਦੇਸ਼ ਦਿੱਤਾ ਸੀ। ਉਹਨਾਂ 52 ਬਚਨਾਂ ਦੇ ਵਿੱਚ ਹੀ ਮਹਾਰਾਜ ਜੀ ਦਾ ਬਚਨ ਹੈ ਕਿ ਦਸਵੰਧ ਗੁਰੂ ਘਰ ਦੇ ਵਿੱਚ ਦੇਣਾ, ਗੁਰੂ ਕੀ ਸੰਗਤ ਦੇ ਵਾਸਤੇ। ਤੇ ਸਾਧ ਸੰਗਤ ਜੀ, ਜਿਹੜੇ ਗੁਰਸਿੱਖ ਦਸਵੰਧ ਨਹੀਂ ਨਾ ਗੁਰੂ ਘਰ ਦੇ ਵਿੱਚ ਕੱਢਦੇ, ਗੁਰੂ ਚਰਨਾਂ ਵਿੱਚ ਅਰਪਣ ਨਹੀਂ ਕਰਦੇ, ਉਹਨਾਂ ਦੇ ਬਾਬਤ ਵੀ ਰਹਿਤਨਾਮਿਆਂ ਵਿੱਚ ਮਹਾਰਾਜ ਜੀ ਦੇ ਬਚਨ ਹਨ। ਜੋ ਬਾਬੇ ਕੇ ਦਾਮ ਨਾ ਦੇ ਹੈ, ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਉਹਨਾਂ ਤੋਂ ਫਿਰ ਬਾਬਰ ਕੇ ਸਾਧ ਸੰਗਤ ਜੀ ਜਬਰਨ ਫਿਰ ਖੋਹ ਕਰਕੇ ਲੈ ਜਾਣਾ ਕਰਦੇ ਸਨ। ਪਹਿਲਾਂ ਵੀ ਲੈ ਜਾਂਦੇ ਸੀ ਜਬਰਨ, ਤੇ ਹੁਣ ਕਿੱਦਾਂ ਬਾਬਰ ਕੇ ਲੈ ਜਾਂਦੇ ਆ। ਕਿਤੇ ਮੁਕੱਦਮਾ ਪੈ ਗਿਆ ਜਾਂ ਡਾਕਟਰਾਂ ਦੇ ਕੋਲ ਪਤਾ ਨਹੀਂ ਕਿੰਨਾ ਕਿੰਨਾ ਪੈਸਾ ਖਰਚ ਹੋ ਜਾਂਦਾ, ਪਤਾ ਹੀ ਨਹੀਂ ਲੱਗਦਾ। ਇੱਕ ਇੱਕ ਦਿਨ ਦੇ ਵਿੱਚ ਕਿੰਨੇ ਲੱਖਾਂ ਰੁਪਈਏ ਉਹਨਾਂ ਨੂੰ ਦੇਣੇ ਪੈਂਦੇ ਆ। ਤੇ ਇਸ ਕਰਕੇ ਤੇ ਸਾਧ ਸੰਗਤ ਜੀ, ਬੰਦਗੀ ਕਰਨ ਵਾਲੇ ਮਹਾਂਪੁਰਖਾਂ ਦੇ ਨਿਸ਼ਚੇ ਵਾਜ ਕੇ ਬਚਨ ਹਨ ਕਿ ਜਿਹੜਾ ਗੁਰਸਿੱਖ ਧਰਮ ਦੀ ਕਿਰਤ ਕਰਦਾ ਹੋਵੇ, ਪੂਰਾ 10ਵਾਂ ਹਿੱਸਾ ਦਸਵੰਧ ਕੱਢ ਕੇ ਮਹਾਰਾਜ ਸਾਹਿਬ ਜੀ ਦੇ ਘਰ ਦੇ ਵਿੱਚ ਗੁਰੂ ਚਰਨਾਂ ਵਿੱਚ ਅਰਪਣ ਕਰਦਾ ਹੈ, ਉਹਨੂੰ ਕਦੇ ਵੀ ਮਹਾਂਪੁਰਖਾਂ ਨੇ ਬਚਨ ਸੁਣਾਏ, ਕਹਿੰਦੇ ਕਦੇ ਵੀ ਜ਼ਿੰਦਗੀ ਵਿੱਚ ਉਹਨੂੰ ਘਾਟਾ ਨਹੀਂ ਪੈ ਸਕਦਾ, ਕਦੇ ਵੀ। ਕੋਈ ਕਹਿੰਦੇ ਪਰਤਾ ਕੇ ਦੇਖ ਲਵੇ, ਪ੍ਰੈਕਟੀਕਲ ਕਰਕੇ ਦੇਖ ਲਵੇ। ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਦਸਵੰਧ ਕੱਢਣ ਦਾ, ਜਿੱਥੇ ਸਵਾਸਾਂ ਦਾ 2.5 ਘੰਟਿਆਂ ਦਾ ਦਸਵੰਧ ਕੱਢਣਾ ਹੈ, 1.25 ਘੰਟਾ ਸਵੇਰੇ, 1.25 ਘੰਟਾ ਸ਼ਾਮ ਦੇ ਸਮੇਂ, ਚਾਹੇ ਨਿਤਨੇਮ ਕਰਨਾ ਜਾਂ ਫਿਰ ਮੂਲ ਮੰਤਰ ਗੁਰ ਮੰਤਰ ਦਾ ਜਾਪ ਕਰਨਾ। ਜੇ ਗੁਰਬਾਣੀ ਨਹੀਂ ਪੜ੍ਹਨੀ ਆਉਂਦੀ, ਕਹਿੰਦੇ ਉੱਥੇ ਪ੍ਰਤੱਖ ਵੀ ਕਿਰਤ ਕਮਾਈ ਦੇ ਵਿੱਚੋਂ। ਜੇ ਕੋਈ ਗੁਰਸਿੱਖ ਦਸਵੰਧ ਕੱਢਦਾ ਨਾ ਪੂਰਾ ਇਹ ਚੰਗੀ ਤਰ੍ਹਾਂ ਪੂਰਾ ਹਿਸਾਬ ਕਰ ਕਰਕੇ, ਤੇ ਗੁਰੂ ਕਲਗੀਧਰ ਪਿਤਾ ਮਹਾਰਾਜ ਕਦੇ ਵੀ ਉਹਦੀ ਜ਼ਿੰਦਗੀ ਵਿੱਚ ਘਾਟਾ ਨਹੀਂ ਪੈਣ ਦਿੰਦੇ। ਮਹਾਰਾਜ ਬਰਕਤਾਂ ਪਾਉਂਦੇ ਆ। ਇਸ ਕਰਕੇ ਤਾਂ ਹੀ ਮਹਾਰਾਜ ਸਾਹਿਬ ਜੀ ਨੇ ਭਗਤ ਰਸਨਾ ਦੁਆਰਾ ਵੀ ਜਿਵੇਂ ਬਚਨਾਂ ਵਿੱਚ ਉਚਾਰਨ ਕੀਤਾ ਹੈ, ਕਬੀਰ ਜਾ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰ ਹਟ ਸਾਰ ਕੇ ਭੂਤ ਬਸੇ ਤਿਨ ਮਾਹੇ। ਜਿੱਥੇ ਨਾ ਤਾਂ ਸਾਧ ਸੰਗਤ ਦੀ ਸੇਵਾ ਹੁੰਦੀ ਹੈ, ਨਾ ਕੋਈ ਸਾਧ ਸੰਗਤ ਜੀ ਕਿਸੇ ਨੂੰ ਦਾਨ ਪੁੰਨ ਕੀਤਾ ਜਾਂਦਾ, ਨਾ ਕੋਈ ਭਜਨ ਬੰਦਗੀ ਕੀਤੀ ਜਾਂਦੀ ਹੈ, ਉੱਥੇ ਕਹਿੰਦੇ ਉਹਨਾਂ ਘਰਾਂ ਵਿੱਚ ਭੂਤਾਂ ਪ੍ਰੇਤਾਂ ਦਾ ਨਿਵਾਸ ਹੋ ਜਾਂਦਾ। ਤੇ ਅੱਜ ਅਸੀਂ ਕਹਿੰਦੇ ਆ ਕਿ ਸਾਡੇ ਘਰ ਦੀ ਬਰਕਤ ਪਤਾ ਨਹੀਂ ਕਿੱਥੇ ਉੱਡ ਗਈ ਹੈ, ਬਰਕਤਾਂ ਪਤਾ ਨਹੀਂ ਕਿੱਥੇ ਚਲੀਆਂ ਗਈਆਂ, ਨਾ ਪਦਾਰਥਾਂ ਵਿੱਚ ਨਾ ਧਨ ਵਿੱਚ, ਕਿਸੇ ਵੀ ਲੋੜੀਂਦੀਆਂ ਵਸਤੂਆਂ ਵਿੱਚ ਸਾਡੀ ਬਰਕਤ ਨਹੀਂ ਰਹਿਣਾ ਕੀਤੀ। ਤੇ ਬਰਕਤ ਰਹਿਣੀ ਕਿੱਥੇ, ਜਿੱਥੇ ਭੂਤਾਂ ਨੇ ਆ ਕੇ ਪ੍ਰੇਤਾਂ ਨੇ ਨਿਵਾਸ ਕਰ ਲਿਆ। ਇਸ ਕਰਕੇ ਸਾਧ ਸੰਗਤ ਜੀ, ਸਾਨੂੰ ਸੁਚੇਤ ਹੋ ਕਰਕੇ ਰਹਿਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਕਹਿੰਦੇ ਨੇ, ਸਭਨਾ ਨੂੰ ਕਰ ਦਾਨ, ਜਿੱਥੇ ਆਪ ਨਾਮ ਜਪਣਾ, ਪਰਮੇਸ਼ਰ ਦਾ ਜਸ ਸਰਵਣ ਕਰਨਾ, ਉੱਥੇ ਸਭਨਾ ਨੂੰ ਦਾਨ ਕਰ। ਤੇ ਸਾਧ ਸੰਗਤ ਜੀ, ਜਿਹੜਾ ਬ੍ਰਹਮ ਵਿਦਿਆ ਦਾ ਦਾਨ ਕਰਨਾ, ਇਹਦੇ ਜਿਹੜਾ ਸਮਾਨ ਕੋਈ ਵੀ ਸੰਸਾਰ ਦੇ ਅੰਦਰ ਦਾਨ ਕੋਈ ਵੀ ਪੁੱਜ ਨਹੀਂ ਸਕਦਾ। ਬ੍ਰਹਮ ਦਾ ਜਿਹੜਾ ਦਾਨ ਕਰਨਾ, ਬ੍ਰਹਮ ਵਿਦਿਆ ਦਾ ਦਾਨ ਕਰਨਾ ਹੈ। ਭਾਵੇਂ ਸਾਰੀ ਲੁਕਾਈ ਪਾਸੇ ਆਪਣਾ ਪ੍ਰਤੱਖ ਦਾਨ ਕਰਕੇ ਦੇਖ ਲਵੇ, ਤੇ ਥੋੜਾ ਜਿੰਨਾ ਵੀ ਬ੍ਰਹਮ ਵਿਦਿਆ ਦਾ ਦਾਨ ਉਹਦੇ ਬਰਾਬਰ ਨਹੀਂ ਪਹੁੰਚ ਸਕਦਾ। ਭਾਵ ਇਹ ਹੈ ਕਿ ਜਿਹੜਾ ਆਪ ਉਪਦੇਸ਼ ਸਰਵਣ ਕੀਤਾ ਨਾ, ਭਾਵਨਾ ਦੇ ਨਾਲ ਆਪ ਨਾਮ ਜਪਿਆ, ਪ੍ਰੀਤ ਰੂਪ ਰਸਨਾ ਦੇ ਨਾਲ, ਸਭਨਾ ਨੂੰ ਕਰ ਦਾਨ ਹੈ ਜੀਵਾ,
ਹੋਰਾਂ ਭੁੱਲੇ ਹੋਇਆਂ ਨੂੰ ਵੀ ਪਰਮੇਸ਼ਰ ਦਾ ਨਾਮ ਜਪਣ ਦੇ ਵਾਸਤੇ ਪ੍ਰੇਰਿਤ ਕਰਿਆ ਕਰ। ਮਹਾਰਾਜ ਜੀ ਦਾ ਇਹ ਦਾਨ ਵੰਡਿਆ ਕਰਕੇ ਅੱਜ ਸਤਿਗੁਰੂ ਜੀ ਨੇ ਇਹ ਉਪਦੇਸ਼ ਬਖਸ਼ਿਸ਼ ਕੀਤਾ ਹੈ। ਹੁਕਮਨਾਮੇ ਸਾਹਿਬ ਵਿੱਚ ਅੱਜ ਮਹਾਰਾਜ ਸਾਹਿਬ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ, ਇਹ ਸਿੱਖਿਆ ਸਮਝਾਈ ਹੈ। ਸਾਨੂੰ ਐਵੇਂ ਜੀਵਨ ਨਿਰਵਾਹ ਕਰਨਾ ਚਾਹੀਦਾ ਹੈ। ਇਹ ਔਗੁਣਾਂ ਨੂੰ ਛੱਡ ਕਰਕੇ ਸ਼ੁਭ ਗੁਣਾਂ ਦੇ ਧਾਰਨੀ ਬਣਨਾ ਚਾਹੀਦਾ ਹੈ। ਇਹ ਮਹਾਰਾਜ ਸੱਚੇ ਪਾਤਸ਼ਾਹ ਦਾ ਉਪਦੇਸ਼ ਸਭਨਾਂ ਨੂੰ ਕਰਦਾਨ ਹੈ। ਜੀਵ ਦਾਨ ਕਰਿਆ ਕਰ। ਜਨਮ ਕਰਮ ਮਲ ਉਤਰੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ ਐ, ਜਨਮਾਂ ਜਨਮਾਂਤਰਾਂ ਦੀ ਜਿਹੜੀ ਪਾਪ ਕਰਮਾਂ ਦੀ ਮੈਲ ਹੈ ਨਾ, ਉਤਰ ਜਾਵੇਗੀ। ਜਨਮ ਕਰਮ ਮਲ ਉਤਰੈ। ਕਿਉਂਕਿ ਸਾਨੂੰ ਇਸ ਜਨਮ ਦੇ ਵਿੱਚ ਹੀ ਨਹੀਂ ਪਤਾ ਕਿੰਨੇ ਕੁ ਅਸੀਂ ਮਾੜੇ ਕਰਮ ਪਾਪ ਕਰਮ ਕੀਤੇ ਹੋਏ ਐ, ਤੇ ਪੂਰਬਲੇ ਜਨਮਾਂ ਦਾ ਸਾਧ ਸੰਗਤ ਜੀ ਸਾਨੂੰ ਕੀ ਗਿਆਨ ਹੋ ਸਕਦਾ ਹੈ। ਅਸੀਂ ਸਾਧ ਸੰਗਤ ਜੀ ਅਗਿਆਨਤਾ ਵਸੀਕਾਰ ਹੋਣੇ ਕਰਕੇ, ਅਸੀਂ ਬੇਸਮਝ ਹੋਣੇ ਕਰਕੇ ਸਾਨੂੰ ਕੋਈ ਪਤਾ ਨਹੀਂ ਪੂਰਬਲੇ ਜਨਮਾਂ ਦਾ। ਇਕੱਲਾ ਤਨ ਕਰਕੇ ਨਹੀਂ, ਮਨ ਕਰਕੇ ਵੀ ਕਿੰਨੇ ਕਿੰਨੇ ਅਸੀਂ ਪਾਪ ਕਰਮ ਕਰੀ ਜਾਂਦੇ ਹਾਂ। ਉਹ ਕਿਸੇ ਗਿਣਤੀ ਵਿੱਚ ਹੀ ਨਹੀਂ ਹੈ। ਜੇ ਪ੍ਰਤੱਖ ਪਤਾ ਹੋਵੇਗਾ ਕਿ ਮੇਰੇ ਤੋਂ ਪਾਪ ਕਰਮ ਹੋਇਆ, ਬੁਰਾ ਕਰਮ ਹੋਇਆ, ਮੈਂ ਚੋਰੀ ਕੀਤੀ, ਝੂਠ ਬੋਲਿਆ, ਪਰ ਜਿਹੜੇ ਮਨ ਕਰਕੇ ਅਚਨਚੇਤ ਕਿੰਨੇ ਕੁ ਪਾਪ ਕਰਦੇ ਉਹਨਾਂ ਦਾ ਸਾਨੂੰ ਕੋਈ ਪਤਾ ਨਹੀਂ ਹੈ। ਮਨ ਕਰਕੇ ਜੇ ਮੰਨ ਲਈਏ ਕਿ ਤਨ ਕਰਕੇ ਕੋਈ ਬੁਰਾ ਕਰਮ ਨਹੀਂ ਕੀਤਾ, ਤੇ ਮਨ ਕਰਕੇ ਜੇ ਸੋਚ ਲਿਆ ਉਹ ਵੀ ਤਾਂ ਆਖਰਕਾਰ ਪਾਪ ਕਰਮ ਹੀ ਹੈ ਨਾ। ਕਿਸੇ ਦਾ ਬੁਰਾ ਸੋਚਣਾ ਵੀ ਤਾਂ ਮਾੜਾ ਕਰਮ ਹੀ ਹੈ ਨਾ। ਜੇ ਨਾ ਹੋਵੇ ਤੇ ਮਹਾਰਾਜ ਕਿਉਂ ਐਸੇ ਬਚਨ ਉਚਾਰਨ ਕਰਕੇ ਉਪਦੇਸ਼ ਦੇਣ, ਹੈ ਜੀਵਾ ਪਰ ਕਾ ਬੁਰਾ ਨਾ ਰਾਖੋ ਚੀਤ, ਤੁਮ ਕਹੋ ਦੁੱਖ ਨਹੀਂ ਭਾਈ ਮੀਤ। ਹੇ ਜੀਵ, ਤੇ ਹੋਰ ਨੇ ਕੋਈ ਹੁੰਦਾ ਤੇ ਕਿਸੇ ਦਾ ਬੁਰਾ ਵੀ ਨਾ ਸੋਚਿਆ ਕਰ। ਪਰਮਾਤਮਾ ਤੈਨੂੰ ਕੋਈ ਦੁੱਖ ਨਹੀਂ ਲੱਗਣ ਦੇਵੇਗਾ। ਪਰਮਾਤਮਾ ਕਿਸੇ ਬੰਧਨ ਦੇ ਵਿੱਚ ਨਹੀਂ ਪੈਣ ਦੇਵੇਗਾ। ਐਸੀ ਤੇਰੇ ਤੇ ਕਿਰਪਾ ਹੋ ਜਾਵੇਗੀ। ਪਰ ਕਿੱਥੇ ਮਨ ਕਿੱਥੇ ਟਲਦਾ ਹੈ। ਕਦੇ ਕਿਸੇ ਦਾ ਬੁਰਾ ਸੋਚਦੇ ਰਹਿੰਦੇ ਹਾਂ ਈਰਖਾ ਵਸ ਹੋ ਕੇ, ਕਦੇ ਕਿਸੇ ਦੇ ਬਾਬਤ ਬੁਰਾ ਚਿਤਵਦੇ ਰਹਿੰਦੇ ਹਾਂ। ਇਦਾਂ ਦੀ ਸਾਡੇ ਮਨ ਦੀ ਹਾਲਤ ਬਣੀ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਹਜੂਰ ਆਖ ਰਹੇ ਨੇ, ਜਨਮ ਕਰਮ ਮਲ ਉਤਰੈ। ਹੇ ਜੀਵਾ, ਜੇ ਐਸਾ ਬ੍ਰਹਮ ਵਿਦਿਆ ਦਾ ਦਾਨ ਕਰਨਾ ਕਰੇ, ਹੋਰਾਂ ਜੀਵਾਂ ਦਾ ਵੀ ਭਲਾ ਕਰਨ ਵਾਸਤੇ ਉਪਦੇਸ਼ ਸੁਣਾਵੇ, ਜਨਮਾਂ ਜਨਮਾਂਤਰਾਂ ਦੀ ਪਾਪ ਕਰਮਾਂ ਦੀ ਮੈਲ ਉਤਰ ਜਾਵੇਗੀ। ਮਨ ਤੇ ਜਾਏ ਗੁਮਾਨ। ਤੇ ਜਿਹੜਾ ਮਨ ਦੇ ਅੰਦਰ ਗੁਮਾਨ ਹੰਕਾਰ ਹੈ ਨਾ, ਹਜੂਰ ਕਹਿੰਦੇ ਗੁਮਾਨ ਵੀ ਉਤਰ ਜਾਵੇਗਾ। ਜਿਹੜਾ ਹੰਕਾਰ ਬਹੁਤੇ ਦੁਨੀਆ ਦੇ ਸਾਧਨ ਕਰਨ ਦੇ ਬਾਵਜੂਦ ਵੀ ਕਦੇ ਦੂਰ ਨਹੀਂ ਹੁੰਦਾ। ਤੇ ਸਾਧ ਸੰਗਤ ਜੀ, ਜਿਵੇਂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਬਚਨ ਪੜ੍ਹਦੇ ਹਾਂ, ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਵੀ ਹਉਮੈ ਮੈਲ ਨਾ ਜਾਵੈ। ਤਾਂ ਵੀ ਪਾਪ ਕਰਮਾਂ ਦੀ ਜਿਹੜੀ ਹਉਮੈ ਦੀ ਮੈਲ ਚੰਬੜੀ ਹੋਈ ਮਨ ਤੇ ਲਹਿੰਦੀ ਨਹੀਂ ਹੈ, ਭਾਵੇਂ ਸਰੀਰ ਦੇ ਟੁਕੜੇ ਟੁਕੜੇ ਵੀ ਕਰਵਾ ਲਵੇ, ਜਿੰਨੇ ਮਰਜ਼ੀ ਹੋਰ ਦੁਨੀਆ ਦੇ ਸਾਧਨ ਕਰ ਕਰਕੇ ਦੇਖ ਲਵੇ, ਪਰ ਮਹਾਰਾਜ ਜੀ ਦੀ ਕਿਰਪਾ ਤੋਂ ਬਿਨਾ ਕਦੇ ਹਿਰਦੇ ਅੰਦਰ ਗਰੀਬੀ, ਕਦੇ ਨਿਮਰਤਾ ਨਹੀਂ ਆਵਣਾ ਕਰਦੀ। ਸਤਿਗੁਰੂ ਜੀ ਕਿਰਪਾ ਕਰਨ ਤਾਂ ਹਉਮੈ ਦੀ ਮੈਲ ਰਹਿੰਦੀ ਹੈ। ਮਨ ਤੇ ਜਾਏ ਗੁਮਾਨ। ਹੇ ਜੀਵਾ, ਹੰਕਾਰ ਜਿਹੜਾ ਨਾ ਚੰਗੇ ਗੁਣਾਂ ਦਾ, ਗਿਆਨ ਦਾ, ਜਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਭਤਾ ਦਾ ਜਿਹੜਾ ਮਾਣ ਹੈ, ਚਲਿਆ ਜਾਵੇਗਾ। ਕਾਮ ਕ੍ਰੋਧ ਨਾ ਮੋਹੀਐ। ਤੇ ਹਜੂਰ ਬੇਨਤੀ ਕਰਦੇ ਨੇ ਗੁਰਸਿੱਖ ਮਹਾਰਾਜ ਸਾਹਿਬ ਜੀ ਨੂੰ, ਹੇ ਗਰੀਬ ਨਵਾਜ, ਹੋਰ ਕਿਹੜੀ ਕਿਹੜੀ ਦਾਤ ਪ੍ਰਾਪਤ ਹੋਵੇਗੀ, ਕਿੰਨਾ ਕੁ ਵੱਡਾ ਫਲ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ। ਜਿਹੜੇ ਪ੍ਰਬਲ ਵਿਕਾਰ ਹੈ ਨਾ, ਜਿਨ੍ਹਾਂ ਨੇ ਬੜੇ ਬੜੇ ਰਿਖੀਆਂ ਮੁਨੀਆਂ ਦੇ ਗੋਡੇ ਟਿਕਾ ਦਿੱਤੇ ਹੈ, ਜ਼ਿੰਦਗੀ ਦਾ ਵੱਡਾ ਪੱਖ ਭਾਵੇਂ ਉਹਨਾਂ ਦਾ ਤਪੱਸਿਆ ਤਪ ਸਾਧਨਾ ਦੇ ਵਿੱਚ, ਯੋਗਾ ਅਭਿਆਸ ਕਰਨ ਦੇ ਵਿੱਚ ਲੰਘ ਗਿਆ, ਮਹਾਰਾਜ ਕਹਿੰਦੇ ਉਹਨਾਂ ਨੇ ਵੀ ਇਹਨਾਂ ਵਿਕਾਰਾਂ ਕੇ ਗੋਡੇ ਟੇਕ ਦਿੱਤੇ ਹੈ। ਇਦਾਂ ਦੇ ਪ੍ਰਬਲ ਵਿਕਾਰ ਹਨ। ਕਾਮ ਕ੍ਰੋਧ ਨਾ ਮੋਹੀਐ। ਪਰ ਜੋ ਗੁਰਸਿੱਖ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲਦਾ ਹੈ, ਸ਼ਰਧਾ ਭਾਵਨਾ ਦੇ ਨਾਲ ਨਾਮ ਜਪਦਾ ਤੇ ਜਸ ਸਰਵਣ ਕਰਦਾ ਹੈ, ਹੋਰ ਜੀਵਾਂ ਨੂੰ ਪ੍ਰੇਰਿਤ ਕਰ ਕਰਕੇ ਜਪਾਉਂਦਾ ਹੈ, ਮਹਾਰਾਜ ਕਹਿੰਦੇ ਕਾਮ ਕ੍ਰੋਧ ਨਾ ਮੋਹੀਐ। ਜਿਹੜੇ ਪ੍ਰਬਲ ਵਿਕਾਰ ਹੈ ਨਾ, ਕਾਮ ਕ੍ਰੋਧ ਆਦਿਕ, ਉਹਨਾਂ ਨੂੰ ਕਦੇ ਮੋਹਿਤ ਨਹੀਂ ਕਰ ਸਕਦੇ। ਔਰ ਇਸੇ ਪ੍ਰਕਾਰ ਜਿਹੜੇ ਬੜੇ ਬੜੇ ਬਲੀਏ ਵਿਕਾਰ ਹੈ,
ਉਹਨਾਂ ਦੇ ਅੰਦਰ ਕਦੇ ਵੀ ਮਹਾਰਾਜ ਕਹਿੰਦੇ ਪ੍ਰਵੇਸ਼ ਨਹੀਂ ਹੋ ਸਕਦੇ। ਬਿਨਸੈ ਲੋਭ ਸਵਾਨ, ਤੇ ਜਿਹੜਾ ਲੋਭ ਰੂਪੀ ਸਵਾਨ ਕੁੱਤਾ ਵੀ ਮਹਾਰਾਜ ਕਹਿੰਦੇ ਨਾਸ਼ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਲੋਭੀ ਨੂੰ ਹਲਕੇ ਹੋ ਕੁੱਤੇ ਦੀ ਤਰ੍ਹਾਂ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ ਬਚਨ ਕੀਤੇ ਹੈ ਕਿ ਜਿਵੇਂ ਸਾਧ ਸੰਗਤ ਜੀ ਹਲਕਾਇਆ ਕੁੱਤਾ ਹੁੰਦਾ ਹੈ ਨਾ, ਇਦਾਂ ਲੋਭੀ ਬੰਦੇ ਦੀ ਹਾਲਤ ਬਣ ਜਾਂਦੀ ਹੈ। ਉਹਦੀਆਂ ਕੁਝ ਨਿਸ਼ਾਨੀਆਂ ਹੁੰਦੀਆਂ ਨੇ। ਇੱਕ ਤਾਂ ਪਾਣੀ ਤੋਂ ਬੜਾ ਡਰਦਾ ਹੈ, ਫਿਰ ਉਹਦੀ ਪੂਛਲ ਸਿੱਧੀ ਹੋ ਜਾਂਦੀ ਹੈ। ਤੇ ਜਿਹੜੇ ਸਤ ਸੰਗਤ ਰੂਪੀ ਇਸ ਜਿੱਥੇ ਪਰਮੇਸ਼ਰ ਦਾ ਨਾਮ ਰੂਪੀ ਜਲ ਵਰਤਦਾ ਹੈ, ਲੋਭੀ ਬੰਦਾ ਗੁਰੂ ਕੀ ਸੰਗਤ ਵਿੱਚ ਆਉਣ ਤੋਂ ਬੜਾ ਡਰਦਾ ਹੈ, ਨਹੀਂ ਚੰਗੀ ਲੱਗਦੀ ਗੁਰੂ ਕੀ ਸੰਗਤ। ਤੇ ਫਿਰ ਪੂਛ ਸਿੱਧੀ ਦੀ ਤਰ੍ਹਾਂ ਹਰ ਦੇ ਅੱਗੇ ਇੱਕ ਦੇ ਅੱਗੇ ਹੱਥ ਅੱਡਦਾ, ਕਦੀ ਕਿਸੇ ਕੋਲ ਜਾਂਦਾ, ਮੰਗਦਾ ਰਹਿੰਦਾ, ਮੰਗਦਾ ਹੀ ਰਹਿੰਦਾ, ਲੋਭ ਵਸ ਹੋ ਕਰਕੇ ਦਰ ਦਰ ਤੇ ਮਥਾਜ ਹੁੰਦਾ ਰਹਿੰਦਾ। ਇਦਾਂ ਦੀ ਸਾਧ ਸੰਗਤ ਜੀ ਲੋਭੀ ਜੀਵ ਦੀ ਹਾਲਤ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਸਿੱਖੋ ਬਿਨਸੈ ਲੋਭ ਸਵਾਨ, ਲੋਭ ਰੂਪੀ ਕੂਕਰ ਜਿਹੜਾ ਹੈ ਨਾ, ਇਹ ਵੀ ਮਹਾਰਾਜ ਕਹਿੰਦੇ ਬਿਨਸ ਜਾਵੇਗਾ, ਨਾਸ ਹੋ ਜਾਵੇਗਾ। ਲੋਭ ਦਾ ਵਿਕਾਰ, ਮੋਹ ਦਾ ਵਿਕਾਰ, ਕਾਮ ਕ੍ਰੋਧ ਆਦਿਕ ਹੰਕਾਰ ਸਭ ਨਾਸ਼ ਹੋ ਜਾਣਗੇ। ਸੱਚੇ ਮਾਰਗ ਚੱਲਦੇ ਆ, ਜੇ ਪ੍ਰਮਾਤਮਾ ਦੇ ਪ੍ਰੇਮਾ ਭਗਤੀ ਦੇ ਸੱਚੇ ਮਾਰਗ ਤੇ ਕੋਈ ਚੱਲਦਾ ਹੈ, ਭਾਵਨਾ ਦੇ ਸਹਿਤ ਹੋ ਕਰਕੇ ਹਿਰਦੇ ਅੰਦਰ ਆਤਮ ਵਿਸ਼ਵਾਸ ਦ੍ਰਿੜਤਾ ਧਾਰਨ ਕਰਕੇ ਜੇ ਸੱਚੇ ਮਾਰਗ ਤੇ ਕੋਈ ਚੱਲਿਆ ਹੈ, ਉਸਤਤ ਕਰੇ ਜਹਾਨ। ਸੰਸਾਰ ਦੇ ਸਭ ਜੀਵਾਂ ਨੇ ਉਹਨਾਂ ਦੀ ਉਸਤਤ ਕੀਤੀ ਹੈ। ਪਹਿਲਾਂ ਕਰਦੇ ਸਨ, ਹੁਣ ਕਰ ਰਹੇ, ਆਉਣ ਵਾਲੇ ਸਮੇਂ ਵਿੱਚ ਕਰਨਗੇ। ਰਹਿੰਦੀ ਦੁਨੀਆ ਤੱਕ ਉਹਨਾਂ ਦੀ ਉਸਤਤ ਹੋਵੇਗੀ ਜੋ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਦਰਸਾਏ ਹੋਏ ਸੱਚੇ ਮਾਰਗ ਤੇ ਚੱਲੇ ਹਨ। ਸਾਧ ਸੰਗਤ ਜੀ ਜਿਨ੍ਹਾਂ ਨੇ ਕਦੇ ਵੀ ਕਿਸੇ ਲਾਲਚ ਦੇ ਅਧੀਨ ਨਹੀਂ ਹੋਣਾ ਕੀਤਾ, ਸਮੇਂ ਦੀਆਂ ਸਰਕਾਰਾਂ ਨੇ ਵੀ ਭਾਵੇਂ ਖਰੀਦਣ ਦਾ ਯਤਨ ਕੀਤਾ, ਪਰ ਐਸੀ ਉਹਨਾਂ ਦੇ ਹਿਰਦੇ ਦੀ ਦ੍ਰਿੜਤਾ, ਐਸਾ ਬੰਦਗੀ ਦਾ ਪ੍ਰਤਾਪ, ਐਸੀ ਪਰਪੱਕਤਾ ਰਹੀ ਹੈ, ਕੋਈ ਵੀ ਦੁਨੀਆ ਦਾ ਲਾਲਚ ਉਹਨਾਂ ਨੂੰ ਸਾਧ ਸੰਗਤ ਜੀ ਡੁਲਾ ਨਹੀਂ ਸਕਿਆ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਰਾ ਜਹਾਨ, ਸਾਰੇ ਸੰਸਾਰ ਭਰ ਦੇ ਜੀਵ ਉਹਨਾਂ ਦੀ ਉਸਤਤ ਕਰਦੇ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਕਿੰਨਾ ਵੱਡਾ ਲਾਲਚ ਦਿੱਤਾ ਗਿਆ ਸੀਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ। ਜਦੋਂ 84 ਦਾ ਅਟੈਕ ਹੋਇਆ, ਅਟੈਕ ਕਰਨੇ ਤੋਂ ਪਹਿਲਾਂ ਸਾਰੇ ਦਾਅ ਪੇਚ ਸਰਕਾਰ ਨੇ ਖੇਡ ਕਰਕੇ ਦੇਖ ਲਏ ਸਨ। ਕਿੰਨਾ ਭਾਰੀ ਲਾਲਚ ਵੀ ਦਿੱਤਾ ਗਿਆ ਹੈ, ਮੁੱਖ ਮੰਤਰੀ ਬਣਾਉਣ ਤੱਕ ਵੀ ਆਖ ਦਿੱਤਾ ਗਿਆ ਹੈ ਤੁਹਾਨੂੰ ਕੋਈ ਨਹੀਂ ਕਹਿੰਦੇ ਕਿ ਕਿਸੇ ਪ੍ਰਕਾਰ ਕੋਈ ਆਂਚ ਆਵੇਗੀ, ਬਸ ਇੱਕ ਵਾਰ ਹਰਮੰਦਰ ਸਾਹਿਬ ਤੋਂ ਬਾਹਰ ਆ ਜਾ। ਪਰ ਸਾਧ ਸੰਗਤ ਜੀ ਇੱਕ ਬੰਦਗੀ ਦਾ ਪ੍ਰਤਾਪ ਹੀ ਹੈ ਨਾ, ਹਿਰਦੇ ਦੀ ਦ੍ਰਿੜਤਾ ਹੈ ਨਾ, ਪਰਪੱਕਤਾ ਹੈ, ਹਿਰਦੇ ਦੀ ਅਡੋਲਤ ਹੈ। ਕਿਸੇ ਪ੍ਰਕਾਰ ਕਿਸੇ ਵੀ ਲਾਲਚ ਦੇ ਅਧੀਨ ਨਹੀਂ ਸੀ ਹੋਣਾ ਕੀਤਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ, ਸੱਚੇ ਮਾਰਗ ਚੱਲਦੇ ਆ। ਜਿਨ੍ਹਾਂ ਨੇ ਸਦਾ ਹੀ ਸੱਚੇ ਮਾਰਗ ਤੇ ਚੱਲਣਾ ਕੀਤਾ, ਸਦਾ ਹੀ ਸੱਚ ਦਾ ਆਸਰਾ ਲਿਆ, ਸੱਚਾ ਨਾਮ ਜਪਿਆ, ਸੱਚਾ ਉਪਦੇਸ਼ ਗ੍ਰਹਿਣ ਕੀਤਾ, ਸੱਚਿਆਂ ਦੀ ਸੰਗਤ ਕੀਤੀ ਹੈ, ਉਹਨਾਂ ਨੂੰ ਸਦਾ ਹੀ ਮਹਾਰਾਜ ਕਹਿੰਦੇ ਯਾਦ ਕੀਤਾ ਜਾਵੇਗਾ। 68 ਤੀਰਥ ਸਾਗਲ ਪੁੰਨ, ਫਿਰ 68 ਤੀਰਥਾਂ ਤੇ ਇਸ਼ਨਾਨ ਕਰਨੇ ਦਾ ਫਲ ਤੇ ਸਗਲ ਪੁੰਨ, ਜਿੰਨੇ ਵੀ ਜੀਵਨ ਦੇ ਅੰਦਰ ਕੋਈ ਪੁੰਨ ਕਰਦਾ ਹੈ, ਜੀ ਦਇਆ ਪਰਵਾਨ। ਜੇ ਕਿਸੇ ਜੀਵ ਦੇ ਉੱਪਰ ਦਇਆ ਕਰ ਦੇਵੇ ਨਾ ਸਾਧ ਸੰਗਤ ਜੀ, ਸਾਰਾ ਫਲ ਉਹ ਜੀਵ ਨੂੰ ਪ੍ਰਾਪਤ ਹੋ ਜਾਂਦਾ ਹੈ। ਦਇਆ ਕਰਨੀ ਵੀ ਇੱਕ ਬੜੀ ਵੱਡੀ ਦਾਤ ਹੈ, ਬੜੀ ਅਮੋਲਕ ਦਾਤ ਹੈ। ਜਿਸ ਮਨੁੱਖ ਦੇ ਜੀਵਨ ਅੰਦਰ ਦਇਆ ਨਹੀਂ, ਉਹ ਕਦੇ ਧਰਮੀ ਨਹੀਂ ਬਣ ਸਕਦਾ। ਕਿਉਂਕਿ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕੀਤਾ, ਦਇਆ ਦੀ ਕੁੱਖ ਦੇ ਵਿੱਚੋਂ ਧਰਮ ਦਾ ਜਨਮ ਹੁੰਦਾ ਹੈ। ਧੌਲ ਧਰਮ ਦਇਆ ਕਾ ਪੂਤ। ਜਿਸ ਮਨੁੱਖ ਦੇ ਕੋਲ ਦਇਆ ਨਹੀਂ ਹੈ, ਦਇਆਵਾਨ ਨਹੀਂ, ਉਹ ਕਦੇ ਧਰਮੀ ਬਣ ਹੀ ਨਹੀਂ ਸਕਦਾ। ਜੀਵਾਂ ਨੂੰ ਕੋ ਕਰਕੇ ਮਾਰਦਾ ਰਹਿੰਦਾ, ਉਹ ਕਿਵੇਂ ਸਾਧ ਸੰਗਤ ਜੀ ਧਰਮੀ ਬਣ ਸਕਦਾ ਹੈ। ਤੇ ਮਹਾਰਾਜ ਹਜੂਰ ਕਹਿੰਦੇ ਜੀ ਦਇਆ ਪਰਵਾਨ, ਪਰਮਾਤਮਾ ਦੇ ਘਰ ਦੇ ਵਿੱਚ ਜੀਵ ਪਰਵਾਨ ਹੋ ਜਾਂਦਾ ਹੈ। ਤੇ ਦਇਆ ਵੀ ਕੈਸੀ, ਜਿਵੇਂ 7 ਦਿਨਾਂ ਦੇ ਭੁੱਖੇ ਸਿੰਘ ਭਾਈ ਤਾਰੂ ਸਿੰਘ ਜੀ ਤੋਂ ਪਤਾ ਲੱਗਾ ਕਿ ਜਰਵਾਣੇ ਹਿੰਦੁਸਤਾਨ ਦੀ ਇੱਜ਼ਤਾਂ ਨੂੰ ਜਬਰਨ ਕੈਦ ਕਰਕੇ ਲੈ ਕੇ ਜਾ ਰਹੇ ਹੈ। ਪ੍ਰਸ਼ਾਦੇ ਹੱਥਾਂ ਵਿੱਚ ਭਾਵੇਂ ਸਿੰਘਾਂ ਨੇ ਫੜੇ ਹੋਏ ਨੇ, ਪੰਗਤ ਲਾਈ ਹੋਈ ਹੈ, ਜੰਗਲ ਦੇ ਵਿੱਚ ਬੈਠੇ ਛਕਣ ਲੱਗੇ ਨੇ।
ਪਰ ਫੇਰ ਜਦੋਂ ਪਤਾ ਲੱਗਾ, ਕੰਨਾਂ ਵਿੱਚ ਆਵਾਜ਼ ਪਈ ਹੈ ਕਿ ਦੁਸ਼ਮਣ ਜਬਰਨ ਸਾਡੇ ਹਿੰਦੁਸਤਾਨ ਦੀ ਇੱਜ਼ਤਾਂ ਨੂੰ ਲੈ ਕਰਕੇ ਜਾ ਰਹੇ ਹੈ, ਉਸੇ ਸਮੇਂ ਪ੍ਰਸ਼ਾਦੇ ਵਾਪਸ ਕਰ ਦਿੱਤੇ। ਖਾਲਸਾ ਜੀ ਜਿਉਂਦੇ ਰਹੇ ਤਾਂ ਫੇਰ ਆ ਕਰਕੇ ਛਕਾਂਗੇ, ਪਹਿਲਾਂ ਜਾ ਕਰਕੇ ਬਹੁ ਬੇਟੀਆਂ ਨੂੰ ਬਚਾ ਕਰਕੇ ਲਿਆਉਣਾ ਹੈ, ਇੱਜ਼ਤ ਬਚਾ ਕਰਕੇ ਲੈ ਕੇ ਆਉਣੀ ਹੈ। ਇਹ ਸਾਧ ਸੰਗਤ ਜੀ, ਇਹ ਵੀ ਬੜੀ ਵੱਡੀ ਇੱਕ ਦਇਆ ਹੈ। 7 ਦਿਨਾਂ ਦੇ ਭਾਵੇਂ ਭੁੱਖੇ ਐ, ਪਰ ਫੇਰ ਵੀ ਪ੍ਰਸ਼ਾਦਾ ਤੱਕ ਨਹੀਂ ਛਕਿਆ, ਕਿਤੇ ਦੇਰ ਨਾ ਹੋ ਜਾਵੇ। ਮਹਾਰਾਜ ਕਹਿੰਦੇ ਜੀ ਦਇਆ ਪ੍ਰਵਾਨ, ਜੀਆਂ ਤੇ ਦਇਆ ਕਰਨੀ ਉਹ ਵੀ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਹੋ ਜਾਂਦੀ ਹੈ। ਜਿਸਨੋਂ ਦੇਵੈ ਦਇਆ ਕਰ, ਅਕਾਲ ਪੁਰਖ ਪ੍ਰਮਾਤਮਾ ਜਿਸ ਜੀਵ ਤੇ ਕਿਰਪਾ ਕਰਕੇ ਦਇਆ ਕਰਕੇ ਜੀਵਨ ਦੇ ਅੰਦਰ ਇਹ ਦਾਤ ਬਖਸ਼ਿਸ਼ ਕਰ ਦਿੰਦਾ ਹੈ, ਸੋਈ ਪੁਰਖ ਸੁਜਾਨ। ਉਹ ਜੀਵ ਵਿਸ਼ੇਸ਼ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਦਾ ਗਿਆਨ ਪ੍ਰਾਪਤ ਕਰ ਲੈਂਦਾ ਹੈ। ਪ੍ਰਮਾਤਮਾ ਦਇਆਲੂ ਹੋ ਕਰਕੇ ਜਿਸ ਜੀਵ ਨੂੰ ਦਾਤ ਬਖਸ਼ਦਾ ਹੈ, ਸੋਈ ਪੁਰਖ ਸੋ ਜਾਣ, ਵਿਸ਼ੇਸ਼ ਕਰਕੇ ਆਪਣੇ ਸਰੂਪ ਨੂੰ ਜਾਣ ਲੈਂਦਾ, ਵਿਸ਼ੇਸ਼ ਕਰਕੇ ਆਪਣੇ ਸਰੂਪ ਦੀ ਪਹਿਚਾਣ ਕਰ ਲੈਂਦਾ। ਪਰਮਾਤਮਾ ਜਿਸ ਜੀਵ ਤੇ ਦਇਆ ਕਰਕੇ ਦਾਤ ਦਿੰਦਾ ਹੈ, ਜਿਨ੍ਹਾਂ ਮਿਲਿਆ ਪ੍ਰਭ ਆਪਣਾ, ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਮਿਲ ਗਿਆ, ਜਿਨ੍ਹਾਂ ਨੇ ਆਪਣਾ ਕਰਕੇ ਪਰਮੇਸ਼ਰ ਨੂੰ ਯਾਦ ਕੀਤਾ, ਨਾਨਕ ਤਿਨ ਕੁਰਬਾਨ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਆਖ ਰਹੇ ਨੇ, ਉਹਨਾਂ ਤੋਂ ਅਸੀਂ ਕੁਰਬਾਨ ਜਾਂਦੇ ਹਾਂ। ਐ ਗੁਰਸਿੱਖੋ, ਉਹਨਾਂ ਤੋਂ ਕੁਰਬਾਨ ਜਾਣਾ ਚਾਹੀਦਾ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਪਾ ਲਿਆ ਹੈ। ਮਾਗ ਸੁੱਚੇ ਸੇ ਕਾਂਢੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਾਘ ਦੇ ਮਹੀਨੇ ਅੰਦਰ ਜੋ ਸ਼ਬਦ ਦੀ ਸੰਪੂਰਨਤਾ ਕਰਦੇ ਹੋਏ ਮਹਾਰਾਜ ਉਚਾਰਨ ਕਰ ਰਹੇ ਹੈ, ਮਾਘ ਸੁੱਚੇ ਸੇ ਕਾਂਢੀ ਹੈ। ਹਜੂਰ ਕਹਿੰਦੇ ਸੁੱਚੇ ਜੀਵਨ ਵਾਲੇ ਹਨ, ਉਹ ਨਿਰਮਲ ਜੀਵਨ ਵਾਲੇ ਹਨ, ਉਹ ਹਿਰਦੇ ਕਰਕੇ ਵੀ ਮਹਾਰਾਜ ਕਹਿੰਦੇ ਸੁੱਚੇ ਕਹੀਦੇ ਹਨ। ਜਨ ਪੂਰਾ ਗੁਰ ਮਿਹਰਬਾਨ, ਜਿਨ੍ਹਾਂ ਤੇ ਪੂਰੇ ਸਤਿਗੁਰੂ ਜੀ ਮਿਹਰਬਾਨ ਹੋਏ ਐ। ਹਿਰਦੇ ਅੰਦਰੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਔਗੁਣਾਂ ਦੀ ਨਿਵਰਤੀ ਕਰ ਦਿੱਤੀ ਹੈ, ਸ਼ੁਭ ਗੁਣਾਂ ਦੀ ਦਾਤ ਬਖਸ਼ਿਸ਼ ਕਰ ਦਿੱਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਔਗੁਣਾਂ ਨੂੰ ਮੇਟ ਕਰਕੇ ਬਖਸ਼ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ। ਹਜੂਰ ਕਹਿੰਦੇ ਉਹ ਹਿਰਦੇ ਕਰਕੇ ਸੁੱਚੇ ਪਵਿੱਤਰ ਕਹੀਦੇ ਆ, ਜਿਨ੍ਹਾਂ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਬਿਰਧ ਹੈ ਸਾਧ ਸੰਗਤ ਜੀ, ਜੋ ਗਰੀਬ ਨਵਾਜ ਸਤਿਗੁਰੂ ਜੀ ਜਦੋਂ ਕਿਰਪਾ ਕਰ ਦਿੰਦੇ ਆ ਨਾ, ਜਿਵੇਂ ਹਜੂਰ ਦੇ ਬਚਨ ਹਨ, ਗੁਣ ਅਵਗਣ ਮੇਰਾ ਕਛ ਨਾ ਵਿਚਾਰਿਆ, ਬਖਸ਼ ਦਿਆ ਖਿਨ ਮਾਹੀ। ਖਿਨ ਮਾਤਰ ਸਮੇਂ ਵਿੱਚ ਮਹਾਰਾਜ ਸਤਿਗੁਰੂ ਜੀ ਔਗੁਣਾਂ ਨੂੰ ਮੇਟ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦੇ, ਜਿਸ ਜੀਵ ਤੇ ਮਿਹਰਬਾਨ ਹੋ ਕਰਕੇ ਮਿਹਰ ਕਰ ਦਿੰਦੇ ਐ। ਤੋ ਇਹ ਸਾਧ ਸੰਗਤ ਜੀ, ਅੱਜ ਮਾਘ ਦੇ ਮਹੀਨੇ ਅੰਦਰ ਮਹਾਰਾਜ ਸਾਹਿਬ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਅਸੀਂ ਸਰਵਣ ਕੀਤਾ ਹੈ। ਆਓ ਹੁਣ ਸਾਧ ਸੰਗਤ ਜੀ ਚੰਦ ਕੁ ਮਿੰਟ ਗੁਰੂ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਕੇਵਲ ਆਖਰੀ ਅਰਥ ਹੀ ਸਰਵਣ ਕਰਕੇ ਫਿਰ ਸਮਾਪਤੀ ਕਰਨੀ ਹੈ, ਕਿਉਂਕਿ ਫਿਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪੈਣੇ ਹਨ, ਜੋ 40 ਮੁਕਤੀਆਂ ਸ਼ਹੀਦਾਂ ਦੀ ਯਾਦ ਦੇ ਵਿੱਚ ਪਰਸੋਂ ਪ੍ਰਾਰੰਭ ਹੋਏ ਸਨ। ਆਪ ਸੰਗਤ ਨੇ ਐਵੇਂ ਹੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਨੇ ਹਨ। ਗਰੀਬ ਨਵਾਜ ਸਤਿਗੁਰੂ ਜੀ ਜਿਵੇਂ ਪਾਵਨ ਲੜੀਵਾਰ ਗੁਰੂ ਸ਼ਬਦ ਦੀ ਵਿਚਾਰ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ, ਪਿਆਰ ਦੇ ਨਾਲ ਸਰਵਣ ਕਰੀਏ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਗ ਦੇਵ ਗੰਧਾਰੀ ਮਹੱਲਾ ਨਾਵਾ। ਧੰਨ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਗਰੀਬ ਨਵਾਜ ਹਜੂਰ ਦੇਵ ਗੰਧਾਰੀ ਰਾਗ ਦੇ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਇੱਕ ਅਦਵੈਤ ਸਰੂਪ ਹੈ, ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਤਿਗੁਰੂ ਜੀ ਜਿਵੇਂ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੀ ਸ਼ਬਦ ਆਏ ਸਨ। ਸਾਧ ਸੰਗਤ ਜੀ ਹਜੂਰ ਦੇ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼ਬਦਾਂ ਦੀ ਸਮਾਪਤੀ ਹੁਣ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਪਦੇਸ਼ ਦੇ ਰਹੇ ਹੈ। ਬਾਬਾ ਬਕਾਲਾ ਸਾਹਿਬ ਦੀ ਪਾਵਨ ਧਰਤੀ ਗਰੀਬ ਨਵਾਜ, ਜਿੱਥੇ ਮਹਾਰਾਜ ਸਾਹਿਬ ਜੀ ਨੇ ਲੰਬੇਰਾ ਸਮਾਂ ਪਰਮਾਤਮਾ ਦੀ ਭਗਤੀ ਕੀਤੀ ਹੈ। 26 ਸਾਲ ਤੋਂ ਉੱਪਰ ਸਮਾਂ ਜਿੱਥੇ ਮਹਾਰਾਜ ਸਾਹਿਬ ਜੀ ਨੇ ਤਪੱਸਿਆ ਕੀਤੀ ਹੈ। ਭੋਰਾ ਸਾਹਿਬ ਜਿੱਥੇ ਮਹਾਰਾਜ ਸਾਹਿਬ ਜੀ ਨੇ ਅਡੋਲ ਚੌਕੜਾ ਲਗਾ ਕਰਕੇ ਭਾਰੀ ਤਪ ਕੀਤਾ ਹੈ, ਉਸ ਪਾਵਨ ਅਸਥਾਨ ਤੇ ਸਤਿਗੁਰੂ ਜੀ ਨੇ ਉਪਦੇਸ਼ ਬਖਸ਼ਿਸ਼ ਕੀਤਾ ਹੈ। ਜਦੋਂ ਭਾਈ ਮੱਖਣ ਸ਼ਾਹ ਲਬਾਣੇ ਨੇ
ਗਰੀਬ ਨਵਾਜ਼ ਸਤਿਗੁਰੂ ਜੀ ਨੂੰ ਪ੍ਰਗਟ ਕੀਤਾ ਹੈ ਔਰ ਦੀਵਾਨ ਸਜਦਾ ਹੈ। ਹਜੂਰ ਦੇ ਚਰਨਾਂ ਵਿੱਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਮਨ ਟਿਕਾਉਣ ਦੇ ਵਾਸਤੇ ਅਸੀਂ ਬੜਾ ਯਤਨ ਕਰਦੇ ਹਾਂ ਪਰ ਮਨ ਟਿਕਦਾ ਨਹੀਂ ਹੈ। ਮਹਾਰਾਜ ਇਹ ਭੁੱਲਿਆ ਹੋਇਆ ਮਨ ਸਾਡੇ ਸਮਝਾਉਣ ਦੇ ਬਾਵਜੂਦ ਵੀ ਸਮਝਦਾ ਨਹੀਂ। ਆਪ ਕਿਰਪਾ ਕਰਕੇ ਸਾਨੂੰ ਉਪਦੇਸ਼ ਬਖਸ਼ੋ। ਵੈਰਾਗ ਦੀ ਮੂਰਤ ਹਿੰਦ ਦੀ ਚਾਦਰ ਗਰੀਬ ਨਵਾਜ਼ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਉਪਦੇਸ਼ ਦਿੰਦੇ ਹਨ। ਯਹ ਮਨ ਨਾਇਕ ਨ ਕਹਿਓ ਕਰੈ। ਮਹਾਰਾਜ ਇਹ ਜਿਹੜਾ ਸਾਡਾ ਮਨ ਹੈ ਥੋੜਾ ਜਿੰਨਾ ਵੀ ਮਹਾਰਾਜ ਸਾਡੇ ਕਹਿਣੇ ਮਾਤਰ ਚੱਲਦਾ ਨਹੀਂ ਹੈ। ਨੈਕ ਥੋੜਾ ਜਿੰਨਾ ਵੀ ਮਹਾਰਾਜ ਸਾਡੇ ਕਹੇ ਅਨੁਸਾਰ ਚੱਲਦਾ ਨਹੀਂ ਹੈ। ਜੇ ਸਮਝਾਉਣ ਦਾ ਯਤਨ ਵੀ ਕਰਦੇ ਆ ਪਰ ਫਿਰ ਵੀ ਮਹਾਰਾਜ ਜੀ ਮਨ ਸਮਝਦਾ ਨਹੀਂ ਹੈ। ਸੀਖ ਸਿਖਾਏ ਰਹਿਓ ਆਪਣੀ ਸੀ। ਪਹਿਲਾਂ ਹਜੂਰ ਬੇਨਤੀ ਵਜੋਂ ਉਚਾਰਨ ਕਰ ਰਹੇ ਜਿਵੇਂ ਸਿੱਖ ਆ ਕਰਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸੀਖ ਸਿਖਾਇਓ, ਬੜੀ ਸਿੱਖਿਆ ਵੀ ਸਿਖਾਉਣਾ ਕੀਤੀ ਹੈ ਪਰ ਮਹਾਰਾਜ ਫਿਰ ਵੀ ਜਿਹੜਾ ਮਨ ਹੈ ਨਾ ਸਮਝਣ ਤੋਂ ਰਹਿ ਜਾਣਾ ਕੀਤਾ। ਭਾਵੇਂ ਵੇਦਾਂ ਸ਼ਾਸਤਰਾਂ ਦੀ ਸਿੱਖਿਆ ਵੀ ਮਹਾਰਾਜ ਮਨ ਨੂੰ ਸਿਖਾਉਣ ਦਾ ਯਤਨ ਕੀਤਾ ਹੈ। ਦੁਰਮਤ ਤੇ ਨਾ ਟਰੈ। ਪਰ ਫਿਰ ਵੀ ਖੋਟੀ ਮਤ ਤੋਂ ਮਨ ਟਲਦਾ ਨਹੀਂ। ਬਾਰ-ਬਾਰ ਭੈੜੀ ਮਾਤੀ ਮਹਾਰਾਜ ਧਾਰਨ ਕਰਦਾ ਰਹਿੰਦਾ ਹੈ। ਬਾਰ-ਬਾਰ ਖੋਟੀ ਮਾਤੀ ਮਹਾਰਾਜ ਗ੍ਰਹਿਣ ਕਰਦਾ ਰਹਿੰਦਾ ਹੈ। ਇਦਾਂ ਦੀ ਸਾਡੇ ਮਨ ਦੀ ਹਾਲਤ ਬਣੀ ਹੋਈ ਹੈ। ਰਹਾਉ ਵਿਸਰਾਮ ਦੇ ਕਰਕੇ ਸਤਿਗੁਰੂ ਜੀ ਉਪਦੇਸ਼ ਦਿੰਦੇ ਹਨ। ਮਦ ਮਾਇਆ ਕੈ ਭਇਓ ਬਾਬਰੋ। ਇਹ ਮਹਾਰਾਜ ਇਦਾਂ ਦੀ ਇਸ ਮਨ ਦੀ ਹਾਲਤ ਬਣੀ ਹੋਈ ਹੈ। ਇਸ ਮਾਇਆ ਦੇ ਮਦ ਹੰਕਾਰ ਦੇ ਨਸ਼ੇ ਵਿੱਚ ਹੀ ਹਰ ਸਮੇਂ ਬੌਰਾ ਹੋਇਆ ਰਹਿੰਦਾ ਹੈ। ਮਦ ਸ਼ਰਾਬ ਨੂੰ ਵੀ ਕਿਹਾ ਜਾਂਦਾ ਹੈ ਤੇ ਨਸ਼ਾ ਕੱਲਾ ਸ਼ਰਾਬ ਦਾ ਨਹੀਂ ਹੁੰਦਾ, ਹੰਕਾਰ ਦਾ ਵੀ ਨਸ਼ਾ ਜਿਹੜਾ ਸਭ ਤੋਂ ਭੈੜਾ ਹੈ। ਕਿਉਂਕਿ ਦੁਨਿਆਵੀ ਜਿਹੜੀ ਪ੍ਰਤੱਖ ਪੀਤੀ ਹੋਈ ਸ਼ਰਾਬ ਉਹਦਾ ਨਸ਼ਾ ਤਾਂ ਥੋੜੇ ਸਮੇਂ ਬਾਅਦ ਉਤਰ ਜਾਂਦਾ ਹੈ ਪਰ ਸਾਧ ਸੰਗਤ ਜੀ ਹੰਕਾਰ ਦਾ ਨਸ਼ਾ ਜ਼ਿੰਦਗੀ ਭਰ ਨਹੀਂ ਕਦੇ ਲੈਂਦਾ। ਜ਼ਿੰਦਗੀ ਭਰ ਨਹੀਂ ਲੈਂਦਾ। ਪਤਾ ਨਹੀਂ ਕਿੰਨੀਆਂ ਕੁ ਜ਼ਿੰਦਗੀਆਂ ਲੰਘ ਜਾਂਦੀਆਂ ਪਰ ਫਿਰ ਉਸੇ ਤਰ੍ਹਾਂ ਹੰਕਾਰ ਦਾ ਨਸ਼ਾ ਰਹਿੰਦਾ ਤੇ ਹੰਕਾਰ ਕਿਸੇ ਵੀ ਪ੍ਰਕਾਰ ਦਾ ਹੋ ਸਕਦਾ ਹੈ। ਇਸ ਕਰਕੇ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਮਦ ਮਾਇਆ ਕੈ ਭਇਓ ਬਾਵਰੋ। ਇਹ ਮਨ ਪਾਗਲ ਹੋਇਆ ਫਿਰ ਰਿਹਾ ਹੈ, ਬੌਰਾ ਹੋਇਆ ਫਿਰ ਰਿਹਾ ਹੈ। ਝੱਲਿਆਂ ਦੀ ਤਰ੍ਹਾਂ ਮਹਾਰਾਜ ਕਹਿੰਦੇ ਇਹ ਹੰਕਾਰ ਦੇ ਨਸ਼ੇ ਵਿੱਚ ਮਨ ਫਿਰ ਰਿਹਾ ਹੈ। ਹਰ ਜਸ ਨਹਿ ਉਚਰੈ। ਮਹਾਰਾਜ ਅਕਾਲ ਪੁਰਖ ਪਰਮੇਸ਼ਰ ਦਾ ਜਸ ਕਦੇ ਵੀ ਉਚਾਰਨ ਨਹੀਂ ਕਰਦਾ। ਇਵੇਂ ਪਾਗਲਾਂ ਦੀ ਤਰ੍ਹਾਂ ਮਹਾਰਾਜ ਬੌਰਿਆਂ ਦੀ ਤਰ੍ਹਾਂ ਸਾਡੇ ਮਨ ਦੀ ਹਾਲਤ ਬਣੀ ਹੈ। ਕਰ ਪਰਪੰਚ ਜਗਤ ਕਉ ਡਹਕੈ। ਇਹ ਸੰਸਾਰ ਦੇ ਅੰਦਰ ਬਾਰ-ਬਾਰ ਕਦੇ ਕਿਸੇ ਨਾਲ ਪਰਪੰਚ ਧੋਖਾ ਕਰਦਾ, ਕਦੇ ਕਿਸੇ ਨਾਲ ਛਲ ਕਰਦਾ ਤੇ ਸੰਸਾਰ ਦੇ ਅੰਦਰ ਹੀ ਡਹਿ ਕੇ ਰਹਿੰਦਾ। ਹਰ ਸਮੇਂ ਮਨ ਬਹਿ ਕੇ ਰਹਿੰਦਾ ਹੈ। ਕਦੇ ਸ਼ਰੀਰਾਂ ਦੇ ਨਾਲ ਜੁੜਿਆ ਰਹਿੰਦਾ, ਕਦੇ ਪਦਾਰਥਾਂ ਨਾਲ, ਕਦੇ ਧਨ ਦੇ ਵਿੱਚ। ਆਪਨੋ ਉਦਰ ਪਰੈ। ਹਜੂਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ ਕਿ ਇਦਾਂ ਦੀ ਇਸ ਜੀਵ ਦੀ ਹਾਲਤ ਬਣੀ ਹੋਈ ਹੈ ਕਿ ਆਪਣੋ ਉਦਰ ਭਰੈ, ਕੇਵਲ ਪੇਟ ਭਰਨ ਦੇ ਵਾਸਤੇ। ਕਦੇ ਕਿਸੇ ਨਾਲ ਧੋਖਾ ਕਰ ਲਿਆ, ਕਦੇ ਕਿਸੇ ਨਾਲ ਧੋਖਾ ਕਰ ਲਿਆ, ਛਲ ਫਰੇਬ ਕਰ ਲਿਆ ਪਰ ਜਿਹੜਾ ਬਾਰ-ਬਾਰ ਛਲ ਕਰਕੇ ਕਮਾਈ ਕਰਨੀ ਹੈ, ਮਹਾਰਾਜ ਸੱਚੇ ਪਾਤਸ਼ਾਹੀ ਦਾ ਉਪਦੇਸ਼ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ। ਤੇ ਹਾਲਤ ਕਿੱਦਾਂ ਦੀ ਬਣਦੀ ਹੈ? ਜਿੰਨਾ ਕਰਕੇ ਧੋਖੇ ਕਰਦਾ, ਫਰੇਬ ਕਰਦਾ, ਉਹਨਾਂ ਚੋਂ ਕੋਈ ਸਹਾਇਕ ਬਣਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਕਰਕੇ ਦੇਖੀਏ। ਹਜੂਰ ਕਹਿੰਦੇ ਨੇ ਬਹੁ ਪਰਪੰਚ ਕਰ ਪਰ ਧਨ ਲਿਆਵੈ, ਸੁਤ ਦਾਰ ਪਹਿ ਆਨ ਲੁਟਾਵੈ। ਮਨ ਮੇਰੇ ਭੂਲੇ ਕਪਟ ਨਾ ਕੀਜੈ, ਅੰਤ ਨਬੇਰਾ ਤੇਰੇ ਜੀਅ ਪਹਿ ਲੀਜੈ। ਹੇ ਜੀਵਾ, ਕਿਸੇ ਨੇ ਤੇਰੇ ਸਹਾਇਕ ਬਣਨਾ ਜਿਨ੍ਹਾਂ ਦੇ ਕਰਕੇ ਤੂੰ ਪਾਪ ਕਰਮ ਕਰਦਾ, ਛਲ ਕਰਦਾ, ਠੱਗੀਆਂ ਮਾਰਦਾ, ਧੋਖੇ ਕਰਦਾ। ਕਿਸੇ ਨੇ ਤੇਰੇ ਸਹਾਇਕ ਬਣਨਾ। ਇਸ ਕਰਕੇ ਮਹਾਰਾਜ ਕਹਿੰਦੇ ਆਪਨੋ ਉਦਰ ਭਰੈ। ਪੇਟ ਭਰਨ ਦੇ ਵਾਸਤੇ ਬਾਰ-ਬਾਰ ਜੀਵ ਛਲ ਕਰਦਾ ਰਹਿੰਦਾ ਹੈ। ਸਵਾਨ ਪੂਛ ਜਿਉ ਹੋਏ ਨਾ ਸੂਦੋ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਇਹ ਜੀਵ ਇਦਾਂ ਦੀ ਇਹ ਮਨ ਦੀ ਹਾਲਤ ਬਣੀ ਹੋਈ ਹੈ। ਜਿਵੇਂ ਜਿਵੇਂ ਸਿੱਖ ਬੇਨਤੀਆਂ ਕਰਕੇ ਦੱਸਦੇ ਆ, ਸਵਾਨ ਪੂਛ ਜਿਉ ਹੋਏ ਨਾ ਸੁਧੋ। ਜਿਵੇਂ ਕਹਿੰਦੇ ਸਿਆਣਿਆਂ ਦਾ ਕਥਨ ਹੈ 100 ਸਾਲ ਵੀ ਵੰਝਲੀ ਵਿੱਚ ਕੁੱਤੇ ਦੀ ਪੂਛ ਪਾ ਕੇ ਰੱਖੋ ਫਿਰ ਵੀ ਸਿੱਧੀ ਨਹੀਂ ਹੁੰਦੀ। 100 ਸਾਲ ਵੀ
ਉਦਾਂ ਦੀ ਉਦਾਂ ਹੀ ਰਵੇਗੀ ਜਿਵੇਂ ਮੋੜ ਪਿਆ ਹੋਇਆ। ਇਦਾਂ ਮਹਾਰਾਜ ਕਹਿੰਦੇ ਸਾਡੇ ਮਨ ਦੀ ਹਾਲਤ ਹੈ, ਹਰ ਸਮੇਂ ਵਿੰਗਾ ਹੀ ਰਿਹਾ ਰਹਿੰਦਾ, ਟੇਢੇ ਪਾਸੇ ਚੱਲਦਾ, ਕਦੇ ਵੀ ਮਹਾਰਾਜ ਤੁਹਾਡੇ ਦਰਸਾਏ ਹੋਏ ਮਾਰਗ ਤੇ ਚੱਲਦਾ ਨਹੀਂ ਹੈ, ਕਦੇ ਵੀ ਸਿੱਧੇ ਰਸਤੇ ਤੇ ਚੱਲਦਾ ਨਹੀਂ। ਮਹਾਰਾਜ ਇਦਾਂ ਦੀ ਸਾਡੇ ਮਨ ਦੀ ਹਾਲਤ ਹੈ। ਕਹਿਓ ਨਾ ਕਾਨ ਤਰੈ, ਜੋ ਤੁਹਾਡੇ ਕਹੇ ਹੋਏ ਬਚਨ ਹਨ, ਆਪ ਜੀ ਦਾ ਬਖਸ਼ਿਆ ਹੋਇਆ ਉਪਦੇਸ਼ ਹੈ, ਕਦੇ ਵੀ ਮਹਾਰਾਜ ਸਾਡਾ ਮਨ ਇਹ ਧਾਰਨ ਨਹੀਂ ਕਰਦਾ, ਕਦੇ ਵੀ ਜੀਵ ਆਪਣੇ ਕੰਨੀ ਸੁਣ ਕਰਕੇ ਹਿਰਦੇ ਵਿੱਚ ਵਸਾਉਂਦਾ ਨਹੀਂ ਹੈ। ਗਰੀਬ ਨਵਾਜ ਸਤਿਗੁਰੂ ਜੀ ਜੋ ਆਪ ਜੀ ਸਾਨੂੰ ਉਪਦੇਸ਼ ਦਿੰਦੇ ਹੋ, ਕਹੋ ਨਾਨਕ ਭਜ ਰਾਮ ਨਾਮ ਨਿਤ। ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਿੱਖ ਦੇ ਬੇਨਤੀ ਕਰਨੀ ਤੇ ਮਹਾਰਾਜ ਜੀ ਇਦਾਂ ਦੀ ਸਾਡੇ ਮਨ ਦੀ ਹਾਲਤ ਹੈ, ਸਾਰੀ ਆਪਣੇ ਮਨ ਦੀ ਹਾਲਤ ਦੱਸ ਦਿੱਤੀ ਹੈ। ਸਾਧ ਸੰਗਤ ਜੀ ਸਾਡੇ ਅੰਦਰ ਘਾਟਾ ਇਹੋ ਹੀ ਹੈ, ਜਿਵੇਂ ਸਾਧ ਸੰਗਤ ਕੋਈ ਰੋਗੀ ਬੰਦਾ ਡਾਕਟਰ ਦੇ ਕੋਲ ਜਾ ਕਰਕੇ ਆਪਣੇ ਰੋਗ ਨਾ ਦੱਸੇ ਤੇ ਫਿਰ ਉਹ ਕਿਵੇਂ ਦਵਾ ਦੇ ਦਾਰੂ ਦੇਣਾ ਕਰੇਗਾ। ਸਾਡੇ ਅੰਦਰ ਇਹ ਬੜੀ ਵੱਡੀ ਘਾਟ ਹੈ, ਅਸੀਂ ਆ ਕਰਕੇ ਆਪਣੇ ਔਗਣਾਂ ਨੂੰ ਛੁਪਾਉਣ ਦਾ ਬਾਰ-ਬਾਰ ਯਤਨ ਕਰਦੇ ਹਾਂ। ਜਿਹੜੇ ਔਗਣਾ ਰੂਪੀ ਰੋਗ ਸਾਨੂੰ ਚੰਬੜੇ ਹੈ ਉਹਨਾਂ ਨੂੰ ਬਾਰ-ਬਾਰ ਛੁਪਾਉਣ ਦਾ ਯਤਨ ਕਰਦੇ ਹਾਂ, ਆਪਣੀ ਭਲਾਈ ਨੂੰ ਬਾਰ-ਬਾਰ ਪ੍ਰਤੱਖ ਜ਼ਾਹਰ ਕਰਨ ਦਾ ਯਤਨ ਕਰਦੇ ਰਹਿੰਦੇ ਆ, ਬੁਰਾਈਆਂ ਨੂੰ ਬਾਰ-ਬਾਰ ਅਸੀਂ ਛੁਪਾਉਂਦੇ ਰਹਿੰਦੇ ਹਾਂ। ਪਰ ਮਹਾਰਾਜ ਕਹਿੰਦੇ ਜੇ ਕਿਤੇ ਸਿੱਖ ਭਾਵਨਾ ਦੇ ਨਾਲ ਆਪਣੇ ਔਗਣਾਂ ਨੂੰ, ਆਪਣੀਆਂ ਬੁਰਾਈਆਂ ਨੂੰ, ਇਹ ਸਾਰੇ ਰੋਗ ਸਤਿਗੁਰੂ ਜੀ ਵੈਦ ਕੋਲ ਆ ਕਰਕੇ ਬੇਨਤੀ ਕਰਕੇ ਦੱਸ ਦੇਵੇ, ਮਹਾਰਾਜ ਜ਼ਰੂਰ ਉਹਨੂੰ ਦਰੁਸਤ ਕਰ ਦਿੰਦੇ, ਮਨ ਉਹਦਾ ਅਰੋਗੀ ਬਣਾ ਦਿੰਦੇ ਹੈ। ਜਿਵੇਂ ਸਿੱਖ ਨੇ ਆ ਕਰਕੇ ਸਾਰੀ ਹਾਲਤ ਦੱਸੀ ਹੈ ਤੇ ਮਹਾਰਾਜ ਉਹਦਾ ਨਿਚੋੜ ਕੱਢਦੇ, ਭਾਵ ਉਹਨੂੰ ਹੁਣ ਦਵਾ ਦੇਣ ਲੱਗੇ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ, ਕਿ ਇਸ ਦਵਾ ਦੇ ਨਾਲ ਤੇਰੇ ਸਾਰੇ ਰੋਗ ਦੂਰ ਹੋ ਜਾਣਗੇ। ਮਨ ਤੇਰਾ ਰੋਗੀ ਹੋਇਆ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਅਰੋਗੀ ਹੋ ਜਾਵੇਗਾ, ਵਿਕਾਰਾਂ ਰੂਪੀ ਔਗੁਣਾ ਰੂਪੀ ਚੰਬੜੇ ਹੋਏ ਰੋਗ ਸਾਰੇ ਦੂਰ ਹੋ ਜਾਣਗੇ ਜੇ ਕਿਤੇ ਸਤਿਗੁਰੂ ਸੱਚੇ ਪਾਤਸ਼ਾਹੀ ਦਾ ਉਪਦੇਸ਼ ਧਾਰਨ ਕਰ ਲਵੇ। ਕਹੋ ਨਾਨਕ ਭਜ ਰਾਮ ਨਾਮ ਨਿਤ। ਸਤਿਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਕਹਿੰਦੇ ਨਿਤ ਹੀ ਪਰਮੇਸ਼ਰ ਦਾ ਨਾਮ ਜਪ, ਨਿਤਾ ਪ੍ਰਤੀ ਭਾਵਨਾ ਦੇ ਨਾਲ ਵਾਹਿਗੁਰੂ ਦਾ ਨਾਮ ਜਪਿਆ ਕਰ। ਜਾ ਤੇ ਕਾਜ ਸਰੈ, ਜਾਂ ਤੇ ਜਿਸ ਕਰਕੇ ਤੇਰੇ ਜੀਵਨ ਦੀ ਸਫਲਤਾ ਦਾ ਕਾਰਜ ਸਵਰ ਜਾਵੇਗਾ, ਭਾਵ ਲੋਕ ਪਰਲੋਕ ਸਫਲਾ ਹੋ ਜਾਵੇਗਾ ਜੇ ਨਿਤੀ ਭਾਵਨਾ ਦੇ ਨਾਲ ਪਰਮੇਸ਼ਰ ਦਾ ਨਾਮ ਜਪੇ। ਜਿਵੇਂ ਔਕੜ ਦੇ ਵੇਲੇ, ਦੁੱਖ ਵੇਲੇ ਰੱਬ ਨੂੰ ਚੇਤੇ ਕਰਦਾ ਹੈ, ਮਹਾਰਾਜ ਕਹਿੰਦੇ ਕਬੀਰ ਕਾਮ ਪਰੇ ਹਰ ਸਿਮਰੀਐ, ਐਸਾ ਸਿਮਰਹੁ ਨਿਤ, ਅਮਰਾਪੁਰ ਬਾਸਾ ਕਰਹੁ, ਹਰ ਗਿਆ ਬਹੋਰੈ ਬਿਤ। ਹੇ ਜੀਵ, ਅਮਰਪੁਰੀ ਵਿੱਚ ਤੇਰਾ ਨਿਵਾਸ ਹੋ ਜਾਵੇਗਾ, ਕਦੇ ਵੀ ਜੰਮਣ ਮਰਨ ਦੇ ਗੇੜੇ ਵਿੱਚ ਨਹੀਂ ਪੈਣਾ ਪਵੇਗਾ, 84 ਦਾ ਗੇੜਾ ਮੁੱਕ ਜਾਵੇਗਾ ਜੇ ਕਿਤੇ ਭਾਵਨਾ ਦੇ ਨਾਲ ਹਿਰਦੇ ਅੰਦਰ ਪ੍ਰੇਮ ਤੇ ਨੇਮ ਧਾਰਨ ਕਰਕੇ ਪਰਮੇਸ਼ਰ ਨੂੰ ਚੇਤੇ ਕਰੇ। ਸਾਧ ਸੰਗਤ ਜੀ ਇੱਥੇ ਹੀ ਸਮਾਪਤੀ ਹੈ। ਗਰੀਬ ਨਵਾਜ ਸਤਿਗੁਰੂ ਜੀ ਮਿਹਰ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ, ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਪਾਵਨ ਗੁਰਬਾਣੀ ਦੇ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲ। ਸਵਾਨ ਪੂਛ ਜਿਉ ਹੋਏ ਨ ਸੂਦੋ, ਕਹਿਓ ਨਾ ਕਾਨ ਤਰੈ। ਕਹੋ ਨਾਨਕ ਭਜ ਰਾਮ ਨਾਮ ਨਿਤ, ਜਾਤੇ ਕਾਜ ਸਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।